ਮੈਂ ਇਹਦੇ ਨਾਲ ਗਿਆ ਇਹਦੇ ਸਹੁਰਿਆਂ ਦੇ, ਇਹਨੇ ਬੂਹਾ ਖੜਕਾਇਆ, ਅੰਦਰੋਂ ਸੱਸ ਕਰਾਟੇ ਵਾਲੀ ਵਰਦੀ ਪਾ ਕੇ ਨਿਕਲਦੀ। ਇਹ ਅੰਦਰ ਗਿਆ ਜੀ, ਸੱਸ ਨੂੰ ਵੇਖ ਕੇ ਕਹਿੰਦੀ ਸੁਸਪਾ। ਇਹਦੀ ਸੱਸ, ਇਹਦਾ ਸਹੁਰਾ ਜਿਹੜਾ ਨਾ, ਇਹਦਾ ਸਹੁਰਾ ਵੀ ਆ ਤੇ ਇਹਦੀ ਸੱਸ ਦਾ ਆਫਿਸ ਬੁਆਏ ਵੀ ਆ। ਘਰ ਵਿਆਹ ਦਾ ਕਾਰਡ ਤੇ ਨਹੀਂ ਪਾਉਂਦੇ ਜਿੱਦਾਂ ਲਿਖਿਆ ਹੁੰਦਾ। ਚੁੱਪ। ਨੋਨੀ ਯਾਰ ਨਾ ਘੁੱਟ ਯਾਰ। ਕੋਈ ਗੱਲ ਨਹੀਂ ਸ਼ਾਹ ਜੀ। ਓਏ ਨਾ ਘੁੱਟ, ਨਾ ਘੁੱਟ। ਅੱਛਾ ਕੈਮਰੇ ਕੇ ਨਹੀਂ ਅੱਛਾ ਲੱਗਦਾ ਬੰਦਾ, ਪਾਗਲ ਉੱਤੋਂ ਥੋੜਾ ਇੱਥੋਂ ਪਤਾ ਕੀ ਰਿਕਾਰਡਿੰਗ ਦੇ ਵਿੱਚ ਨਹੀਂ ਸਹੀ ਲੱਗਦਾ, ਥੋੜਾ ਅੱਗੋਂ ਗੋਡੇ ਦੇ ਕੋਲ। ਉਹਨੇ ਔਨ ਕਰਤੇ ਕੈਮਰੇ, ਔਨ ਕਰਤੇ ਆ। ਬਗੈਰਤ ਆਦਮੀ ਕਮੀ ਹੋ ਤੁਸੀਂ ਮੇਰੇ, ਵੀ ਤੁਸੀਂ ਮੇਰੇ ਲੱਤਾਂ ਘੁੱਟਦੇ ਹੋ। ਇਧਰ ਆ ਬਸ, ਤੂੰ ਆਪਣਾ ਬਸ ਲਾਡ ਨਾ ਕਰੀ ਜਾ ਬਸ, ਖਬਰਦਾਰ। ਉਹਨੇ ਹੁਣ ਵੇਖੀ ਲੱਤਾਂ ਛੱਡ ਕੇ ਪੈਸੇ ਘੁੱਟਣੇ। ਨਹੀਂ ਬਸ ਐ ਕਰੀ ਜਾ। ਜੀ ਟੀ ਟਾਈਮ ਉਸਤਾਦ ਜੀ, ਮੇਰੀ ਜ਼ਿੰਦਗੀ ਚ ਕਾਸ਼ ਇੱਕ ਬੰਦਾ ਐਸਾ ਹੁੰਦਾ ਜਿਹੜਾ ਮੈਨੂੰ ਇੰਜ ਸਮਾਉਂਦਾ। ਹਾਂਜੀ ਹੈ। ਕੌਣ? ਅੱਜ ਕੱਲ ਤੇ ਹਰ ਸ਼ਹਿਰ ਜਿਹੜੀ ਜਿੱਦਤ ਆ ਗਈ, ਉਹ ਰਿਪੋਰਟ ਲਵੋ ਤੁਸੀਂ। ਰਿਪੋਰਟ ਨਹੀਂ, ਉਹ ਇੱਕ ਹੁੰਦਾ ਨਹੀਂ, ਉਹ ਜਿਹੜਾ ਸਟੀਲ ਦੀਆਂ ਤਾਰਾਂ ਲੈ, ਉਹ ਵੀ ਬਹੁਤ ਮਦਦ। ਓਏ ਹੋਏ ਹੋਏ ਹਾਂ ਉਸਤਾਦ ਜੀ, ਉਸਤਾਦ ਜੀ ਉਹ ਪਤਾ ਕਰ ਇੰਜ ਹੋ ਜਾਂਦਾ। ਹਾਂ ਇੰਟਰੋ ਟੀ ਟਾਈਮ ਹੋ ਗਿਆ ਯਾਰ, ਸ਼ੁਰੂ ਹੀ ਆ। ਇੱਕ ਮੇਰੇ ਸ਼ੁਰੂ ਹੀ ਟੀ ਟਾਈਮ। नाज़रीन अस्सलाम वालेकुम। टी टाइम में कुछ आपदी ਇਹਦਾ ਨਾਂ ਉਸਤਾਦ ਜੀ ਤੁਸੀਂ ਰੱਖ ਦਿਓ ਐਵੇਂ ਟਾਈਮ, ਫ੍ਰੀ ਟਾਈਮ ਕੋ ਕਰ ਲਓ, ਜਿੱਦਾਂ ਵੇ ਨਾ ਕੈਜੂਅਲ ਜੀ। ਦੁਨੀਆ ਦਾ ਸਭ ਤੋਂ ਖੂਬਸੂਰਤ ਤੁਹਾਡੀ ਜ਼ਿੰਦਗੀ ਦਾ ਰਿਸ਼ਤਾ ਕਿਹੜਾ ਹੁੰਦਾ ਦੱਸੋ, ਗੈਸ ਕਰ। ਸਭ ਤੋਂ ਜਿਹੜਾ ਸਭ ਤੋਂ ਮਾਂ ਪਿਓ ਤੋਂ ਇਲਾਵਾ, ਬੀਬੀ ਨਹੀਂ ਆਪਣੇ ਘਰ ਤੋਂ ਇਲਾਵਾ, ਯਾਨੀ ਘਰ ਤੋਂ ਬਾਹਰ ਦੇ ਰਿਸ਼ਤੇ, ਸਾਜੀ। ਮੈਂ ਸ਼ਰੀਕੇ ਚੋਂ। ਹਾਂ ਦੋਸਤੀ। ਓਏ ਨਹੀਂ ਫੈਨ ਪੁੱਛ ਲਾ ਤਾ। ਦੋਸਤੀ ਨਹੀਂ, ਰਿਸ਼ਤਾ। ਇੱਕ ਰਿਸ਼ਤਾ ਦੱਸਣਾ ਸਾਜੀ, ਦੋਸਤੀ ਦਾ ਕੋਈ ਰਿਸ਼ਤਾ। ਚਾਚਾ ਤਾਇਆ ਮਾਮੂ ਖਾਲਾ ਐ ਟਾਈਪ ਦਾ। ਸੰਡੂ ਚੱਲ ਸਭ ਤੋਂ ਖੂਬਸੂਰਤ। ਨਹੀਂ ਖੂਬਸੂਰਤ ਨਹੀਂ, ਮੇਰੇ ਜ਼ਿਹਨ 'ਚ ਰਿਸ਼ਤਾ ਹੀ ਆਇਆ ਖੂਬਸੂਰਤ ਵੀ। ਕਿੰਨੇ ਸੰਡੂ ਆ ਤੇਰੇ? ਮੇਰਾ ਇੱਕ ਚੱਲ ਆਪਣੀ ਲੱਤ ਉੱਤੇ ਹੀ ਹੈ ਉਸਤਾਦ ਜੀ। ਨਹੀਂ ਇਹ ਵੀ ਸਾਂਢੂ ਫਿਰ ਇੱਕ ਬੰਦੇ ਦਾ, ਯਾਨੀ ਉਹ ਵੀ ਸਾਂਢੂ ਤੇ ਇਹ ਵੀ ਉਹ ਸਾਂਢੂ। ਛੋਟਾ ਵਾ। ਉਹ ਹੈ ਵੱਡਾ, ਲੇਕਿਨ ਮੈਂ ਉਹਦੇ ਤੇ ਵੱਡਾ ਲੱਗਾ ਹਾਂ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਤੂੰ ਜਾਣ ਦੇ ਜਿਹਨਾਂ ਨੂੰ ਨਹੀਂ। ਇਹ ਉਰਦੂ ਦੇ ਪਾਸਲ ਫਿਕਰੇ ਬੋਲ ਕੇ ਤੇਰੇ ਕਿੰਨੇ ਸੰਡੂ ਆ? ਮੇਰੇ ਮਾਸ਼ਾਅੱਲਾ 5 6ਵਾਂ ਮੈਂ। ਅੱਛਾ ਤੂੰ ਸਭ ਤੋਂ ਛੋਟਾ ਸੰਡੂ ਆ? ਸਭ ਹਾਲਾਂਕਿ ਹੈ ਤੂੰ ਸਭ ਤੋਂ ਵੱਡਾ ਸੰਡੂ ਆ। ਆਹੋ ਨਹੀਂ ਸਾਂਢੂ ਰਿਸ਼ਤਾ ਅੱਛਾ ਵਾ, ਲੇਕਿਨ ਮੇਰੇ ਹਿਸਾਬ ਨਾਲ ਨਾ ਦਾਦੀ ਜਾਂ ਦਾਦਾ, ਇਹ ਦੋਵਾਂ ਚ ਇੱਕ ਰਿਸ਼ਤਾ ਖੂਬਸੂਰਤ। ਹਾਂ ਵੀ ਤੂੰ ਦੱਸ ਬਈ। ਸਾਜੀ ਮੇਰੇ ਹਿਸਾਬ ਨਾਲ ਫਿਰ ਰਿਸ਼ਤਾ ਜੇ ਤੇ ਮੇਰੇ ਹਿਸਾਬ ਨਾਲ ਪਿਓ। ਮੈਂ ਕਿਹਾ ਮਾਂ ਪਿਓ ਤੋਂ ਇਲਾਵਾ। ਮਾਂ ਪਿਓ ਤੋਂ ਇਲਾਵਾ ਪਿੱਛੇ ਕੀ ਰਹਿ ਜਾਂਦਾ ਮੈਨੂੰ ਦੱਸੋ। ਉਹ ਠਹਿਰ ਜਾ, ਦੇਣੇ ਲੈਣੇ ਤੇਰੇ ਰਿਸ਼ਤੇਦਾਰ ਨਹੀਂ ਕਰਦੇ, ਤੇ ਮਾਂ ਪਿਓ ਤੋਂ ਇਲਾਵਾ ਕਿਤੇ ਰਹਿ ਕੀ ਜਾਂਦਾ। ਬਸ ਕਰਦੇ ਆ ਹੁਣ ਕਰਕੇ ਤੁਸੀਂ ਇਕੱਠੇ ਹੋਏ ਆ, ਪਹਿਲੇ ਅੱਲਾ ਮਾਫ ਕਰੇ, ਇਦਾਂ ਤੁਸੀਂ ਫਿਰਦੇ ਜਿੱਦਾਂ ਹਿਜਰਤ ਕਰਨ। ਚੱਲ ਤੂੰ ਹੀ ਕਰ। ਉਹ ਆਪਣੇ ਰਿਸ਼ਤੇਦਾਰ ਦੱਸ, ਜਿਹੜਾ ਦੇਗਾ ਤੇ ਬੈਠਾ ਸੀ ਸਾਫੇ ਵਾਲਾ। ਉਹ ਕੀ ਲੱਗਦਾ? ਹਾਂਜੀ ਫਿਰ ਇਸ ਤੋਂ ਇਲਾਵਾ ਮੇਰੇ ਦੇਨ ਨਾ ਪ੍ਰੀਤ ਭਾਈ ਮਾਮਾ ਵਾ। ਲੋ ਹਾਂਜੀ ਉਸਤਾਦ ਜੀ, ਖੂਬਸੂਰਤ, ਸਭ ਤੋਂ ਖੂਬਸੂਰਤ। ਖੂਬਸੂਰਤ ਰਿਸ਼ਤਾ ਤੇ ਮੈਂ ਤੁਹਾਨੂੰ ਦੱਸ ਦੇ, ਲੇਕਿਨ ਮੈਂ ਉਸ ਨਹੀਂ ਪਹਿਲੇ ਤੂੰ ਖੂਬਸੂਰਤ ਦੱਸ। ਖੂਬਸੂਰਤ ਰਿਸ਼ਤਾ ਉਸਤਾਦ ਜੀ ਮੇਰੇ ਹਿਸਾਬ ਨਾਲ ਨਾ ਇਹ ਕਈਨ ਦਾ ਵਾ, ਚਾਚੇ ਦੇ ਮੁੰਡੇ ਦਾ। ਓਕੇ ਲੋ ਜੀ ਮੈਨੂੰ ਪੁੱਛੋ, ਉਸਤਾਦ ਜੀ ਕਿਹੜਾ ਰਿਸ਼ਤਾ? ਦੁਨੀਆ ਚ ਨਾਜ਼ਰੀਨ ਨੇ ਓਏ ਦੋ ਇਧਰ ਵੇਖੋ ਬਈ ਨਾਜ਼ਰੀਨ ਓਏ, ਦੁਨੀਆ ਚ ਸਭ ਤੋਂ ਖੂਬਸੂਰਤ, ਸੌਫਟ, ਮੁਹੱਬਤ ਵਾਲਾ, ਪਿਆਰ ਵਾਲਾ, ਆਪਣੇ ਘਰ ਤੋਂ ਬਾਹਰ ਦੀ ਗੱਲ ਕਰ ਰਿਹਾ, ਜਿਹਦੇ ਵੱਲ ਵੇਖ ਕੇ ਭੁੱਖ ਲੱਥਦੀ ਹੈ, ਜਿਹਦੇ ਵੱਲ ਵੇਖ ਕੇ ਬੰਦਾ ਕਹਿੰਦਾ ਯਾਰ ਉਹ ਹੋ। ਔਰ ਫਾਈਨਲ ਜਿਹੜਾ ਰਿਸ਼ਤਾ ਵਾ, ਹਾਂ ਉਹ ਆ ਸੱਸ ਦਾ। ਮਾਫੀ। तुम इस बात से इत्तेफाक करते हो? ਮੈਂ ਤੇ ਇਤਫਾਕ ਨਹੀਂ ਕਰਦਾ। ਸੱਸਾਂ ਲੱਭ ਜਾਂਦੀਆਂ ਵਾ, ਸਾਲੇ ਲੱਭ ਜਾਂਦੇ, ਸਾਲੀਆਂ ਲੱਭ ਜਾਂਦੀਆਂ, ਇਹ ਕਿਹੜੀ ਗੱਲ ਆ? ਸੱਸਾਂ ਕਿੱਥੋਂ ਲੱਭ ਜਾਂਦੀਆਂ ਵਾ? ਆ ਇੱਥੇ ਮਾਰਕੀਟ ਭਰੀ ਆ, ਬਲਾਲਗੰਜ ਜਾਓ ਬੇਟਾ ਉਹ ਸਾਰੀਆਂ ਦੂਜੀਆਂ ਚੈਨਾਂ ਦੀਆਂ ਆ ਰਹੀਆਂ, ਰਿਪੇਅਰ ਵਾਲੀਆਂ, ਸਾਲ ਨਹੀਂ ਕੱਢਦੀਆਂ। ਔਰ ਉਹ 19 ਕੀ ਹੋ ਜਾਏ ਉਹਨਾਂ ਦਾ ਪਾਰਟਸ ਵੀ ਨਹੀਂ ਲੱਭਦਾ।
ਉਹ ਯਾਰ ਤੁਸੀਂ ਜਰਮਨੀੋਂ ਮੰਗਾਓ ਇੱਕ ਚੰਗੀ ਸੱਸ, ਜਾਪਾਨੀ ਸੱਸ, ਉਹ ਸੱਸ ਜ਼ਿਆਦਾ ਤੇਲ ਕੱਢ ਜਾਂਦੀ ਹੈ। ਫਰੀਦ ਸਾਹਿਬ ਉਸਤਾਦ ਜੀ ਨੇ ਗੱਲ ਕੀਤੀ, ਮੈਂ ਜਿੰਨਾ ਜੈਨੂਨ ਗੱਲ ਆ ਮੁਹੱਬਤ ਜਿੰਨੀ ਮੁਹੱਬਤ ਕਰਦਾ ਨਾ ਮਿੱਠਾ ਸੱਸ ਨਾਲ, ਉਸਤਾਦ ਜੀ ਉਸਤਾਦ ਜੀ ਉੱਥੋਂ ਮਾਰਕੀਟ ਤੋਂ ਸੱਸ ਲਿਆਇਆ ਏ, ਉਹ ਨਾਲ ਥੋੜਾ ਸੋਹਰਾ ਵੀ ਆ ਗਿਆ। ਆਹੋ ਦਿਲ ਤੋਂ ਸਾਫਾ ਆ ਗਿਆ, ਪੱਗ ਆ ਗਈ, ਚਲੋ ਕੋਈ ਨਾ ਕਰ ਕਰਦਾ। ਬਹੁਤ ਉਸਤਾਦ ਜੀ ਕਰਦਾ ਸੱਸ ਨਾਲ, ਇਸ ਚਾਂਦ ਰਾਤ ਤੇ ਮਹਿੰਦੀ ਨਾਲ ਆਪਣਾ ਤੇ ਸੱਸ ਦਾ ਸਪੈਲਿੰਗ MS ਲਿਖਿਆ ਮਿੱਠਾ ਸੱਸ, ਬਾਅਦ ਲਾਇਆ MS। ਮੈਂ ਤੇ ਆਵਾਜ਼ਾਰੀ ਬੜਾ ਇਸ ਰਿਸ਼ਤੇ ਤੋਂ, ਯਕੀਨ ਮੰਨੋ, ਇਹਨੂੰ ਛੱਡ ਜੀ ਪੁੱਤ, ਇਹਨੂੰ ਲੈ ਜੀ ਪੁੱਤ, ਨੂੰ ਆਹ ਕਰ, ਮੈਂ ਤੇ ਚਿੰਗਚੀ ਬਣਾ ਲੈਣਾ ਸੀਗਾ ਸੱਸ ਦੀ ਵਜ੍ਹਾ ਤੋਂ, ਯਕੀਨ ਮੰਨੋ। ਯਾਰ ਉਹਨੇ ਤੈਨੂੰ ਆਪਣੀ ਧੀ ਪਾਲ ਕੇ ਦਿੱਤੀ ਆ, ਜਿਗਰ ਦਾ ਟੁਕੜਾ ਦਿੱਤਾ ਉਹਨੇ, ਤੇ ਮੈਂ ਕਿਤੇ ਬੜਾ ਮਸਤ ਹੋਊਂਗਾ ਜੀ, ਬਾਹਰ ਫਿਰ ਕੇ ਸ਼ਰਾਬ ਸ਼ੁਰੂ ਕਰਤੀ ਸੀ ਵੀ ਕੁੜੀ ਮੈਨੂੰ ਦੇ। ਉਸਤਾਦ ਜੀ ਈਦ ਕਾਰਡਾਂ ਦਾ ਦੌਰ ਖਤਮ ਹੋ ਗਿਆ, ਲੇਕਿਨ ਈਦ ਤੇ ਆਪਣੀ ਸੱਸ ਨੂੰ ਈਦ ਕਾਰਡ ਪਾ ਕੇ ਆਇਆ, ਇੰਨਾ ਪਿਆਰ ਕਰਦਾ। ਜਿਹਦਾ ਤਸਵੀਰ ਵਾਲਾ ਕਿਹਦੀ? ਸੰਜੇ ਦੱਤ ਦੀ ਤਸਵੀਰ ਵਾਲਾ ਸੱਸ ਨੂੰ। ਅੱਛਾ ਯਾਰ, ਕਿਸੇ ਨੇ ਕਦੀ ਜ਼ਿੰਦਗੀ 'ਚ ਈਦ ਕਾਰਡ ਜਿੱਦਾਂ ਹੁੰਦੇ ਆ, ਸੱਸ ਨੂੰ ਸਪੈਸ਼ਲ ਵੀ ਕਿਸੇ ਜਵਾਈ ਨੇ ਈਦ ਕਾਰਡ ਭੇਜਿਆ ਹੁੰਦਾ ਹੋਏਗਾ ਕਦੀ? ਪਿਆਰੀ ਸਾਸੂ ਮਾਂ ਈਦ ਕਾਰਡ, ਆਟੇ ਮੇ ਆਟਾ ਆਟੇ ਮੇ ਡੱਬਾ, ਜਲੇਬੀਆਂ ਖਾ ਲੋ, ਉਹ ਜਿਹੜਾ ਲਿਖਿਆ ਹੁੰਦਾ। ਨਹੀਂ, ਉਹ ਹੁੰਦਾ ਸੀ ਡੱਬੇ ਮੇ ਡੱਬਾ ਡੱਬੇ ਮੇ ਕੇਕ, ਮੇਰੀ ਸਾਸੂ ਮਾਂ ਲਾਖੋਂ ਮੇ ਇੱਕ। ਹਾਂ ਉਸਤਾਦ ਜੀ ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਸੀਗੇ, ਅੱਜ ਗੱਲ ਮੈਨੂੰ ਯਾਦ ਆ ਕਿ ਸੱਪ 'ਚ ਇੱਕ ਸੱਸਾ ਵਾ, ਸੱਸ 'ਚ ਦੋ ਸੱਸੇ ਆ। ਸਿਆਣੇ ਦੀ ਮਿਸਾਲ ਹੈ, ਮੈਂ ਕੋਈ ਨਹੀਂ, ਕਈ ਭਰਾਵਾ ਇਹਨਾਂ 'ਚ ਵੀ ਸਿਆਣੇ ਹੁੰਦੇ। ਨਹੀਂ, ਉਹ ਜਿਹੜੀ ਜਵਾਦ ਵਸੀਮ ਸਾਹਿਬ ਨੇ ਗੱਲ ਕੀਤੀ ਸੀ ਨਾ, ਕਹਿੰਦੇ ਸੱਸ ਹੈਗੀ ਏ ਸਾਸ। ਆਹ ਉਸਤਾਦ ਜੀ ਸਿਆਣੇ ਕਹਿੰਦੇ ਨੇ, ਇੱਕ ਪਾਸੇ ਸੱਪ, ਇੱਕ ਪਾਸੇ ਸੱਸ ਲੱਭ ਜੇ, ਸੱਸ ਮਾਰ ਕੇ ਸੱਪ ਮਾਰ ਕੇ ਸੱਸ ਨੂੰ ਬਚਾ ਲਓ। ਇਹ ਗੱਲ ਸਹੀ ਗੋਲ ਮੋਲ ਹੈ ਭਾਈ। ਇਹ ਸਿਆਣੇ ਨੇ ਕਿਤੇ ਗਨੂਦਗੀ 'ਚ ਕਹੀ ਹੈ, ਨਹੀਂ ਸਮਝ ਆਈ। ਸੱਸ ਤੁਹਾਡੇ ਹਿਸਾਬ ਨਾਲ ਉਸਤਾਦ ਜੀ ਸੱਸ ਕਿਸ ਚੀਜ਼ ਤੋਂ ਅਖਜ਼ ਹੋਇਆ? ਸੱਸ ਹੈ ਸੱਸ ਯਾਨੀ ਕਿੱਦਾਂ ਬਣਿਆ ਕਿ ਇਹਨੂੰ, ਇਹ ਜਿਹੜਾ ਰਿਸ਼ਤਾ ਇਹਨੂੰ ਸੱਸ ਕਹਿਣਾ ਚਾਹੀਦਾ? ਅਸਲ 'ਚ ਹੈਗਾ ਸਾਸ, ਤੇ ਪੰਜਾਬੀ 'ਚ ਆ ਗਿਆ ਸੱਸ। ਹਾਂ ਸੁਸਰ, ਹਾਂ ਸਹੁਰਾ। ਹਾਂ, ਮਿੱਠੇ ਦੀ ਸੱਸ ਲੱਖੋਂ 'ਚ ਨਹੀਂ ਕਰੋੜਾਂ 'ਚ ਇੱਕ ਆ। ਉਸਤਾਦ ਜੀ ਮੈਸ਼ੀ ਪਾਈ ਰੱਖਣੀਆਂ ਹਰ ਯਾਰ ਟਾਈਮ। ਤੇਰੀ ਸੋਚ ਆ ਵੀ ਉਹਨੇ ਕੀ ਦਿੱਤਾ ਵਾ। ਕੀ ਦੇਤਾ ਮੈਨੂੰ? ਅੱਛਾ ਜੀ। ਉਹਨੇ ਆਪਣੀ ਧੀ ਦਿੱਤੀ ਹੈ, ਜਿਗਰ ਦਾ ਪਾਲ ਕੇ ਟੁਕੜਾ। ਇਸ ਤੋਂ ਇਲਾਵਾ ਜਾਂ ਕੋਈ 1 to 5 ਦਿੱਤਾ ਹੋਵੇ? ਤੇਰਾ ਬਗੈਰਤਾ, ਤੂੰ ਬਗੈਰਤਾ ਵਾਲਾ ਕੰਮ ਹੁੰਦਾ ਵਾ, ਸੱਸ ਸਹੁਰੇ ਦੇ ਨਜ਼ਰ ਰੱਖਣੀ ਪੈਂਦੀ। ਤੂੰ ਕਮਾ ਕੇ 1 to 5 ਲੈ ਕੇ ਦੇ ਬੁੱਢੀ ਨੂੰ। ਨਹੀਂ ਤੇ ਫਿਰ ਉਹ ਜਿਗਰ ਦਾ ਟੁਕੜਾ ਦਾ ਹੀ। ਉਸਤਾਦ ਜੀ ਮੈਂ ਇਹਦੇ ਨਾਲ ਗਿਆ ਇਹਨਾਂ ਦੇ। ਉਹ ਆਪਣੇ ਸਹੁਰੇ ਨੂੰ ਕੁਝ ਲੈ ਕੇ ਤਾ 70 ਲੈ ਕੇ ਤੇ ਨਵੀਂ ਸਹੁਰੇ ਨੂੰ ਕਿਉਂ ਕੀ ਗੱਲ ਕਿਤੇ ਗਰਾਈ ਕਰਦਾ ਉਹ ਕੋਈ ਲੈ ਦਮਾ ਵੀ ਬੜਾ ਕਿਤੇ ਤਾਜਰ ਬਣਿਆ ਹੋਇਆ। ਇਹਨੇ ਦਿੱਤੇ ਆਪਣੇ ਸਹੁਰੇ ਨੂੰ ਉਹ ਕੋਕੇ ਵਾਲੇ ਦਸਤਾਨੀ ਭਾਈ। ਆਹੋ, ਮੈਂ ਸਹੁਰਾ ਸਾਹਿਬ ਵਾਸਤੇ ਇਸ ਕਿਸਮ ਦਾ ਸੁਰੀਲਾ ਸਾਫਾ ਲੈ ਕੇ ਉਮਰ ਸ਼ਰੀਫ ਤੋਂ, ਤੇ ਸਹੁਰਾ ਸਾਹਿਬ ਸਾਫਾ ਵੇਖ ਕੇ ਆਰ ਪਰ ਦੇਖਣ ਦੇ ਸੋਫੇ ਚੇਂਜ ਕਰਕੇ। ਮੈਂ ਇਹਦੇ ਨਾਲ ਗਿਆ ਇਹਦੇ ਸਹੁਰਿਆਂ ਦੇ, ਇਹਨੇ ਬੂਹਾ ਖੜਕਾਇਆ, ਅੰਦਰੋਂ ਸੱਸ ਕਰਾਟੇ ਵਾਲੀ ਵਰਦੀ ਪਾ ਕੇ ਨਿਕਲ ਪਈ। ਫਰੀਦ ਸਾਹਿਬ ਨੂੰ ਮੈਂ ਲੈ ਦਿੱਤੀ ਆ। ਨਹੀਂ ਇਹਨੇ ਬੂਹਾ ਖੜਕਾਇਆ ਸਹੁਰਿਆਂ ਵੱਲ, ਦਰਵਾਜ਼ਾ ਖੁੱਲਾ ਹੈ, ਇਹਨੇ ਪਹਿਲਾਂ ਪੈਰ ਰੱਖਿਆ ਤੇ ਇੱਕ ਆਵਾਜ਼ ਆਈ ਆ, ਹਮਲਾ। ਨਾਵੇ ਤੇ ਭਾਈ ਰੈਫਲਿੰਗ ਵਾਲਾ ਬੈਲਟ ਲੈ ਕੇ ਫਿਰ ਤੇ ਆਪਣੀ ਸਾਲੀ ਨੂੰ ਕਹਿਣ ਡਿਆ ਤੁਸੀਂ ਆ ਸੱਸ ਬੰਨੀ ਨਹੀਂ ਹੈਗੀ। ਨਹੀਂ, ਸੱਸ ਲਫ਼ਜ਼ ਜਿਹੜਾ ਨਾ, ਇੱਕ ਥੱਥਾ ਬੰਦਾ ਸੀ, ਉਹਨੇ ਕਹਿਣਾ ਸੀ ਮੇਰੀ ਬੱਸ ਹੋ ਗਈ ਆ, ਉਹਨੇ ਕਹਤਾ ਭਾਈ ਮੇਰੀ ਸੱਸ ਹੋ ਗਈ ਆ। ਇਹ ਜਦੋਂ ਸਹੁਰੇ ਦੇ ਘਰ ਜਾਂਦਾ ਨਾ, ਪੈਰ ਇੰਜ ਰੱਖਦਾ ਨਾ, ਤੇ ਸਾਹਮਣੇ ਦੀ ਸੱਸ ਨਾਲ ਜ਼ਮੀਨ ਤੇ ਆ ਕਰ ਰਹਿੰਦੀ। ਇਹ ਸਾਡੀ ਜਦੋਂ ਜਾਂਦਾ ਸਵੇਰ ਨੂੰ ਉੱਠਦਾ, ਸੱਸ ਅੰਡਰਟੇਕਰ ਵਾਲਾ ਸੂਟ ਪਾ ਕੇ ਇੰਜ ਕਰਦੀ। ਯਾਰ ਮੇਰੀ ਕਿਤੇ ਕਹੋ ਸੱਸ ਵਾ, ਲੇਕਿਨ ਬਸਤਾ ਜੀ ਮੈਂ ਜਦੋਂ ਵੀ ਗਿਆ ਜੈਨੂਨ ਗੱਲ ਆ ਮੈਨੂੰ। ਇਹਨੇ ਬੂਹਾ ਖੋਲਿਆ, ਬੂਹਾ ਖੜਕਾਇਆ ਤੇ ਅੱਗੋਂ ਬੂਹਾ ਖੋਲਿਆ ਤੇ ਅੰਦਰੋਂ ਗਾਣਾ ਗਾਉਂਦੀ, ਇੱਕ ਮੈਂ ਔਰ ਇੱਕ ਤੂੰ। ਇਹਦੀ ਸੱਸ ਇਹ ਅੰਦਰ ਗਿਆ ਜੀ, ਸੱਸ ਨੂੰ ਵੇਖ ਕੇ ਕਹਿੰਦੀ ਸੁਸਪਾ ਸੁਸਪਾ ਪੁਸ਼ਪਰ ਸੁਸਪਾ ਸੱਸ ਤੂੰ। ਇਹ ਅੰਦਰ ਪੜਿਆ ਹੀ ਆ। ਇਹਦਾ ਤੇ ਵਿਆਹ ਹੋਇਆ ਨਾ ਜਦੋਂ ਉਸਤਾਦ ਜੀ, ਸਾਸੇ ਦੀ ਨੇ ਇੰਜ ਕਰਕੇ ਇਹਦਾ ਸਿਰਾ ਚੁੱਕਿਆ, ਵੇਖ ਕੇ ਕਹਿੰਦੀ ਬੜੇ ਆਰਾਮੀ ਹੋ ਬੇਟਾ। ਅੰਦਰ ਪੜਿਆ ਹੀ ਆ ਭਾਈ ਹੱਲੇ ਵਿੱਚ, ਤੇ ਉਹ ਭਾਈ ਏਦਾਂ ਪੰਜਿਆਂ ਤੇ ਉੱਠਣ ਦੀ ਕੱਲੇ ਤਾਜੀ ਉਂਗਲਾਂ ਪੰਜਿਆਂ ਦੇ ਉੱਠਣ ਦੇ ਹੀ। ਤੁਸੀਂ ਕਿੱਦਾਂ ਕਹਿੰਦੇ ਵੀ ਸੌਫਟ ਰਿਸ਼ਤਾ? ਮੈਂ ਤਾਂ ਉਸੇ ਮੇਰੇ ਜ਼ਿਆਦਤੀਆਂ ਬਹੁਤ ਕਰਦੇ, ਜੈਨੂਨ ਗੱਲ ਸਾਈ ਦੱਸਣ ਡਿਆ। ਅਗਲੇ ਦਿਨ ਇਹਦੀ 6 ਇੱਟਾਂ ਤੋੜ ਦਿੱਤੀ ਤਾਜੀ ਮਾਰ ਕੇ।
ਪਰ ਤੂੰ ਉਹਦੀ ਕਦਰ ਕੀ ਜਾਣੇ, ਪ੍ਰੀਤ ਛੱਲਾ ਕੱਢ ਕੇ ਇੰਜ ਹੱਥ ਨਾਲ ਤੋੜਦੀ। ਸਿਗੜਦਾ ਹਾਂਜੀ ਸ਼ੀਸ਼ੇ ਦਾ ਵੀ ਮੈਨੂੰ ਵੇਖ ਕੇ ਪਹਿਲੇ ਕਦੋਂ ਨਾ ਬੇੜਾ ਧੋਤਾ ਮੋਟਰਸਾਈਕਲ ਬਾਹਰ ਨਹੀਂ ਆਉਂਦੇ ਬੇੜਾ ਧੋ ਵੀ ਮੈਂ ਅਤੇ ਇਹ ਚ ਕੀ ਗੱਲ ਆ, ਇਹ ਚ ਕਿਹੜੀ ਨਹੀਂ ਜਵਾਈ ਭਾਈ ਆ। ਅੱਛਾ ਇਹੀ ਗੱਲ ਮਾਂ ਕਹਿ ਦੇਵੇ ਤੇ ਸਹੀ ਆ। ਇਹੀ ਸੱਸ ਮਾਂ ਤੇ ਛਿੱਤਰ ਮਾਰ ਕੇ ਕਹਿੰਦੀ ਹੈ ਚੱਲ ਵੀ ਤੈਨੂੰ ਨਹੀਂ ਪਤਾ ਮੈਂ ਵੇੜਾ ਧੋਣੀ ਚੱਲ ਬਾਹਰ, ਉਦੋਂ ਬਰਦਾਸ਼ਤ ਕਰ ਲੈਣਾ। ਸੱਸ ਦਾ ਨਹੀਂ, ਇਹੀ ਤਕਲੀਫ ਆ। ਜਵਾਈ ਭਾਈ ਜਦੋਂ ਹੋਵੇ ਤੇਲ ਚੋਣਾ ਚਾਹੀਦਾ ਵਾ, ਅਨਾਰ ਘਮਾਉਣੇ ਚਾਹੀਦੇ, ਥੋੜਾ ਪਟਾਕਾਬਾਜ਼ੀ ਹੋਣੀ ਚਾਹੀਦੀ ਆ। ਉਹ ਕੀ ਜਵਾਈ ਭਾਈ ਜ਼ੰਗਲੂਦ ਹੋ ਗਿਆ, ਤੇਲ ਚੋਣਾ ਚਾਹੀਦਾ। ਠੀਕ ਆ ਘਰ ਆਏ ਬਸ ਆਰਾਮ ਨਾਲ ਦਰਵਾਜ਼ਾ ਖੋਲੋ। ਇਹਦੇ ਉਸਤਾਦ ਜੀ ਮੂੰਹ ਵਿਖਾਈ ਪਤਾ ਕਿੱਦਾਂ ਹੋਈ, ਸੱਸ ਨੇ ਇੱਥੋਂ ਹੱਥ ਪਾ ਕੇ ਚੁੱਕ ਕੇ ਬਾਲਾ ਕੱਢ ਕੇ ਨੱਜ ਗਿਆ। ਤਾਂ ਬੋਲੇ ਇਹਨੂੰ ਮੁੱਕੇ ਨਹੀਂ ਮਾਰਦੇ, ਇਹਦੀ ਸੱਤ ਨੂੰ ਉਹ ਨਹੀਂ ਲੱਭਾ ਮਰਿਆ ਖੋਤਾ ਭਾਈ ਲਮਕਾਇਆ ਉਹਨੇ। ਨਹੀਂ ਉਹ ਸਹੁਰਾ ਸਾਹਿਬ ਮੇਰੇ ਯਕੀਨ ਮੰਨੋ ਆ ਗਿਆ ਵਾ, ਉਹ ਆ ਗਈ ਭੁੱਖ ਆ ਗਈ, ਲਓ ਜੀ ਆ ਇਦਾਂ ਡਾਇਲੌਗ ਹੀ ਆ। ਤੇ ਤੂੰ ਕੋਈ ਲੈ ਕੇ ਜਾ ਫਲ ਫਰੂਟ, ਕੋਈ ਮਠਿਆਈ। ਯਾਰ ਉਹ ਮੁਦੱਸਰ ਦਾ ਸਹੁਰਾ ਸਹੀ ਹੈ। ਮੁਦੱਸਰ ਦਾ ਉਸ ਦਾ ਸਹੁਰੇ ਨਾਲ ਜਾਂਦਾ ਨਾ ਤੇ ਸਹੁਰਾ ਰਸਾਂਦਾ ਕਹਿੰਦਾ ਉਹ 20 ਰੁਪਏ ਦੇ ਬਾਹਰੋਂ ਮੈਂ ਚੀਜ਼ ਲੈ ਕੇ ਆਉਂਦਾ। ਉਹ ਇਸ ਟਾਈਪ ਦਾ ਵਾ ਭਾਜੀ ਦੁਬਈਓਂ ਜ਼ਰਾਰ ਦਾ ਪਰਫਿਊਮ ਜਿਹੜਾ 70 ਰੁਪਏ ਦਾ ਹੁੰਦਾ ਉਹ ਲੈ ਕੇ ਦਿੱਤਾ, ਅਤਰ ਟੈਪ ਆ ਫੰਬਾ ਬਣਾ ਕੇ ਲਾਉਂਦੇ ਆ ਸਹੁਰਾ ਸਾਹਿਬ। ਸਹੁਰਾ ਸਾਹਿਬ ਨੂੰ। ਹੁਣ ਮੈਂ ਕੀ ਪਿੱਛੇ ਰਹਿ ਕੇ ਗਿਆ ਵਾ, ਸਾਫਾ ਲਿਆਤਾ। ਇਹਦੇ ਪੁੱਠਾ ਸਾਰਾ ਸਿਸਟਮ ਆ। ਇਹਦਾ ਜ਼ੋਰਾ ਈਦ ਤੇ ਮਹਿੰਦੀ ਲਾਈ ਫਿਰੰਡਿਆ ਨਹੀਂ ਉਹ ਹੁੰਦੀ ਹੈ ਸਟੇਟ। ਸੱਸ ਨਾਨ ਚਾਕੂ ਨਾਲ ਘਰ ਵਿਹੜੇ ਚ ਫਿਰੰਡਿਆ। ਤੀਸਰੀ ਦਫਾ ਆਪਣੀ ਸੱਸ ਨੂੰ ਮਿਲਣ ਚੱਲਾ ਤੇ ਉਹਨੂੰ ਕਹਿੰਦੇ ਆ ਤੀਸਰਾ ਰੋਂਦਾ ਹੈ। ਤੇ ਤੁਸੀਂ ਆਪ ਹਿਸਾਬ ਲਾਓ, ਇਹਨਾਂ ਗੱਲਾਂ ਤੋਂ ਇੱਜ਼ਤ ਕਰਨ ਨੂੰ ਦਿਲ ਕਰਦਾ ਵਾ। ਯਕੀਨ ਮੈਂ ਤਲਾਸ਼ੀ ਪੈਂਦੀ ਪਹਿਲੇ ਮੈਂ ਮੇਰੇ ਸਹੁਰੇ ਦੇ ਵੜਦੇ ਇੰਨੇ ਕਰਕੇ ਪੂਰਾ ਮੈਨੂੰ ਤਲਾਸ਼ੀ ਹੁੰਦੀ ਹੈ। ਮਸ਼ੀਨ ਜੀ ਰੱਖੀ ਸਾਸੇ ਮੈਨੂੰ ਉਧਰ ਫੇਰ ਮਾਰਦੇ। ਲੱਗੇ ਲੈਂਦੇ ਆ ਜਿਹੜੀਆਂ ਤੂੰ ਉਹਨਾਂ ਦੀਆਂ ਚੀਜ਼ਾਂ ਚੁੱਕ ਲੈਣਾ, ਉਹ ਹੁਣ ਕਰਨ ਨਾ ਫਾਜ਼ਤ। ਹਾਂ ਸਹੀ ਬੜਾ ਗੱਲ। ਕਰਤਾਰ ਬਣਾ ਉੱਥੇ, ਉਹ ਭੋਰਾ ਵੀ ਨਹੀਂ ਇੱਜ਼ਤ ਕਰਦੇ। ਉਹ ਬਾਕੀ ਸਾਂਢੂ ਤੇ ਅੰਦਰ ਬੈਠੇ ਹੁੰਦੇ ਏਸੀ ਵਾਲੇ ਕਮਰੇ 'ਚ, ਮੈਂ ਪਤਾ ਨਹੀਂ ਗਾਵਾ ਫਰੋਜ਼ੀ ਆ ਕਿ ਮੈਨੂੰ ਅੰਦਰ ਵੜਦੇ ਨਹੀਂ ਹਰ ਸ਼ਾਇਦ ਮੇਰੀ ਤਲਾਸ਼ੀ ਕਰਨ ਲਈ। ਆਹੋ ਯਾਰ ਕਿਹੜੀ ਫਿਲਮ ਚ ਗਾਵਾ ਫਰੋਜ਼ੀ? ਉਹ ਸੇਮ ਹੈ ਜੀ ਉਹ ਨਹੀਂ ਹੁੰਦਾ ਸਨੀ ਦੇਵਲ ਕਿਆ ਡਰ ਫਿਲਮ ਪਤਾ ਨਹੀਂ ਸਾਜ। ਲੇਕਿਨ ਇਸ ਰਿਸ਼ਤੇ ਦੇ ਨਾਲ ਬਾਬਾ ਜੀ ਸੱਸ ਨਾਲ ਰੁਸਿਆ ਉਹਨੇ ਚੂੜੀਆਂ ਤੋੜ ਕੇ। ਇਦਾਂ ਨਾ ਕਰਿਆ ਕਰ। ਤੇ ਬਕਾਇਦਾ ਇਹਦੀ ਸੱਸ ਜਿਹੜੀ ਮੁਹੰਮਦ ਅਲੀ ਬਾਕਸਰ ਦੀ ਫੈਨ ਮੂੰਹਾਂ 'ਚ ਤੋੜਦੀ ਟੌਪਾਕ। ਨਹੀਂ ਨਹੀਂ ਤੈਨੂੰ ਤਕਲੀਫ ਕੀ ਦਿੰਦੀ ਸੱਸ ਤੇਰੀ? ਉਸਤਾਦ ਜੀ ਕੋ ਦੇਖੋ ਨਾ, ਹੁਣ ਸਾਡੀ ਹੁਣ ਸ਼ਾਦੀ ਹੋ ਗਈ, ਮੀਆਂ ਬੀਬੀ ਦੀ ਦਖਲ ਅੰਦਾਜ਼ੀ ਬਣਦੀ ਨਹੀਂ ਸੱਸ ਦੀ। ਨਹੀਂ ਨਹੀਂ ਮੀਆਂ ਬੀਵੀ ਦੀ ਸ਼ਾਦੀ ਨਹੀਂ ਹੋਈ, ਤੁਹਾਡੀ ਸ਼ਾਦੀ ਹੋਈ ਤੇ ਫਿਰ ਮੀਆਂ ਬੀਵੀ ਬਣੇ। ਆਹੋ ਬਾਅਦ ਚ ਹੋਈ। ਹਾਂ ਬਾਅਦ ਚ ਮੀਆਂ ਬੀਵੀ ਬਣੇ ਨਾ, ਮੀਆਂ ਬੀਵੀ ਦੀ ਸ਼ਾਦੀ ਹੋ ਗਈ ਕਹਿੰਦਾ। ਉਸਤਾਦ ਜੀ ਮੈਂ ਅੱਜ ਬੇਗਮ ਨੂੰ ਲੈ ਕੇ ਆਇਆ, ਅਗਲੇ ਦਿਨ ਫੇਰ ਫੋਨ ਆਇਆ ਨਾ ਛੱਡ ਜੀ ਪੁੱਤ ਮੇਰਾ ਹਾਂ ਸਿਰ ਬੜਾ ਦਰਦ। ਹਾਂ ਤੇ ਤੂੰ ਜਦੋਂ ਤੈਨੂੰ ਜੋ ਪਤਾ ਉਹਨੇ 2-3 ਦਿਨ ਰੱਖਣਾ ਤੇ ਤੂੰ ਕਿਉਂ ਰੋਜ਼ ਲੈ ਕੇ ਆਉਣਾ? ਉਸਤਾਦ ਜੀ ਉਧਰ ਹੀ ਰਹਿ ਲੈਂਦੀ, ਮੈਂ ਕਦੀ ਕਦੀ ਆ ਜਾਂਦਾ ਫਿਰ। ਯਾਰ 2-4 ਦਿਨ ਵਾਸਤੇ ਕਿਹੜੀ ਗੱਲ ਹੁੰਦੀ ਹੈ? ਉਹ 2-4 ਦਿਨ ਬਾਅਦ ਤੇ ਮੈਂ ਲੈ ਕੇ ਆਉਂਦਾ ਵਾ। ਇਨਸਾਨ ਦਾ ਕੋਈ ਆਪਣਾ ਸਿਸਟਮ ਵੀ ਹੁੰਦਾ, ਕੋਈ ਬੰਦੇ ਇਹ ਨੇ ਜਾ ਕੇ ਪਹਿਲੇ ਦਿਨ ਹਲੇ ਘਰ ਬੈਠਾ ਵਾ, ਇਹਦੀ ਬੁੱਢੀ ਨੇ ਕਿਹਾ ਅੰਮੀ ਤੇਰਾ 125 ਲੈ ਕੇ ਤੁਹਾਡਾ ਬਾਹਰ ਗਈ ਆਉਂਦੀ ਵਾਪਸ ਤੇ ਫਿਰ ਚੱਲਨੇ। ਮੈਂ ਇੰਜ ਕਰਕੇ ਨਿਕਲਿਆ ਵਾ ਛੋਟੀ ਸਾਲੀ ਦੇ, ਉਹ ਬੁਰਸ਼ ਲਾਉਂਦੇ ਸੀ ਇੰਜ ਕਰਕੇ ਮੇਰੇ ਆਪ ਮਾਰਿਆ। ਮੈਂ ਕਿਹਾ ਤੂੰ ਨਜ਼ਰ ਨਹੀਂ ਹੁੰਦਾ, ਸੱਸ ਕੋ ਤੇਰੇ ਕਿਹੜਾ ਬੰਬ ਵੱਜ ਗਿਆ। ਇਹ ਗੱਲਾਂ ਪੜਦੀਆਂ ਉਸਤਾਦ ਜੀ ਦੱਸੋ। ਤੇ ਆਈ ਇਹਦੀ ਸੱਸ ਇੰਜ ਕਰਕੇ ਚਨੇ ਖਾਂਦੀ। ਸੁੱਟ ਕੇ ਚਨੇ ਖਾ। ਆਪਣੀ ਸੱਸ ਨੂੰ ਪਾਰਕ 'ਚ ਲੈ ਗਿਆ, ਉਹ ਬੈਕ ਪਾ ਗਿਆ ਮਾਰ ਕੇ। ਯਾਰ ਦੇਖੋ ਬਹੁਤ ਸਾਰੇ ਐਸੇ ਮਾਵਾਂ ਹੁੰਦੀਆਂ ਜਿਨ੍ਹਾਂ ਦੇ ਪੁੱਤਰ ਨਹੀਂ ਹੁੰਦੇ, ਹਾਂਜੀ ਉਹਨਾਂ ਨੇ ਧੀਆਂ ਵੀ ਆਈਆਂ ਹੁੰਦੀਆਂ, ਉਹਨਾਂ ਨੂੰ ਪੁੱਤਰ ਸਮਝਦੇ ਆ। ਹੁਣ ਉਹਨਾਂ ਨੇ ਕਹਿਣਾ ਪੁੱਤਰ ਮੈਨੂੰ ਉੱਥੇ ਲਾ ਦੇ, ਮੈਨੂੰ ਉੱਥੇ ਲੈ ਜਾਓ, ਕਹਿੰਦੇ ਅੱਛਾ ਮਾਂ ਜੀ, ਅੱਛਾ ਮਾਂ ਜੀ। ਮੈਂ ਤੈਨੂੰ ਕਹਿ ਰਿਹਾ ਤੈਨੂੰ ਖੂਬਸੂਰਤ ਰਿਸ਼ਤਾ ਕੋਈ ਨਹੀਂ, ਤੂੰ ਤਾਂ ਉਸਤਾਦ ਜੀ ਤੂੰ ਤੇ ਬਦਕਿਸਮਤ ਆ ਕਿ ਤੈਨੂੰ ਇਦਾਂ ਦੀ ਸੱਸ ਲੱਭੀ। ਔਰ ਮਾਸ਼ਾਅੱਲਾ ਯਾਰ ਚੌਕੀਦਾਰ ਹੈ ਨਹੀਂ ਪੂਰੇ ਮਹੱਲੇ 'ਚ ਇਹਨਾਂ ਦੇ, ਸਿਰਫ ਇਹਦੀ ਸੱਸ ਦੀ ਵਜ੍ਹਾ ਤੇ। ਉਹ ਕਹਿੰਦੇ ਕੋਈ ਨਹੀਂ ਖਾਲਾ ਹੈ, ਕੋਈ ਰੌਲਾ ਨਹੀਂ। ਸੀਟੀਆਂ ਵੀ ਪਿਆ। ਭਾਜੀ ਸੀਟੀ ਇੱਕ ਦਿਨ ਆਇਆ ਚੋਰ ਮਹੱਲੇ 'ਚ, ਪਿੱਛੋਂ ਫਾਇਰ ਵੱਜਾ, ਚੋਰ ਮਰ ਗਿਆ ਤੇ ਪਿੱਛੋਂ ਉਹ ਕਾਊਬॉय ਵਾਲੀ ਟੋਪੀ ਪਾਈ ਸੱਸ ਨੇ ਭੂਕ ਮਾਰਦੀ। ਤੇ ਉਸਤਾਦ ਜੀ ਉਹ ਸੀਟੀ ਸੂਟੀ ਕੋਈ ਨਹੀਂ ਹੈ ਉਹਦੇ ਕੋਲ, ਡਕਾਰ ਮਾਰਦੀ ਇਸ ਕਿਸਮ ਸਾਨੂੰ ਪਤਾ ਲੱਗ ਜਾਗਣ ਡਈ ਹੈ। ਜਾਂ ਤੁਸੀਂ ਇਹ ਦੱਸਣਾ ਵੀ ਕਿਹੜੀ ਸੱਸ ਵਾ ਜਿਹੜੀ ਕਹੂਗੀ ਇੱਕੋ ਸਾਂਝ ਨਹਿਰ ਪਾਰ ਕਰਾਂ, ਤੁਹਾਨੂੰ ਦੱਸਣਾ ਹੁਣ ਤੁਸੀਂ। ਤਾਂ ਜੀ ਇਹਦੀ ਸੱਸ ਨੇ 8 ਸਾਲ ਲਾ ਕੇ ਕਰਾਟੇ ਸਿੱਖੇ, ਇੱਕ ਟੁਕੇਟੀ ਤੋਂ ਪੈਰ ਵੱਜ ਗਿਆ। ਬਾਕੀ ਮੈਨੂੰ ਸੱਚਾ ਪਿਆਰ ਨਜ਼ਰ ਨਹੀਂ ਆਉਂਦਾ। ਬਾਕੀ ਸਾਡੂਆਂ ਦੀ ਪੂਰੀ ਸੇਵਾ ਹੁੰਦੀ ਆ, ਮਟਨ ਪੱਕਦਾ ਵਾ, ਇਹ ਬੀਫ ਪੱਕਦਾ, ਤਰ੍ਹਾਂ ਤਰ੍ਹਾਂ ਦੀਆਂ ਡਿਸ਼ਾਂ ਪੱਕਦੀਆਂ। ਜਦੋਂ ਭਾਈ ਤਾਲਾ ਚੱਲ ਜਾਵੇ, ਰਾਤ ਦੀ ਕੜੀ ਪਈ ਆ ਖਾਣੀ ਖਾਣ ਤੇ ਬਾਹਰ ਚੱਲ ਜਾ, ਇਹ ਹਿਸਾਬ ਹੁੰਦਾ। ਅੱਛਾ ਤੇ ਸਹੁਰਾ ਸਾਹਿਬ ਦਾ ਵੀ ਹਿਸਾਬ ਆ ਨਾਲ? ਉਸਤਾਦ ਜੀ ਕਈ ਵਾਰੀ ਕਿਹਾ ਬੈਠ ਕੇ ਬਿਠਾ ਕੇ ਸਹੁਰਾ ਭਾਜੀ ਲਸੋਰਾ ਭਾਜੀ ਵੀ ਜੋ ਵੀ ਆ ਸਹੁਰਾ ਜੀ ਮੈਂ ਬੜਾ ਡਿਸਟਰਬ ਆ, ਤੇ ਸਹੁਰਾ ਸਾਹਿਬ ਦਾ ਇੱਕੋ ਡਾਇਲੌਗ, ਉਹ ਭਰਾਵਾ ਮੈਂ ਤੇ ਜ਼ਿੰਦਗੀ ਦੇ ਦਿਨ ਪੂਰੇ ਕਾਂਡ ਆ। ਵੀ ਸਾਡੀ ਵੀ ਉਹ ਵੀ ਸਿੱਧਾ ਹਿਸਾਬ ਆ, ਜਿਵੇਂ ਟੀਵੀ ਨਾਲ ਰਿਮੋਟ ਨਹੀਂ ਮਿਲ ਜਾਂਦਾ, ਇਹ ਹਿਸਾਬ ਆ ਜੀ। ਅੱਛਾ ਯਾਨੀ ਕਿ ਸਹੁਰਾ ਵੀ ਦੁਖੀ ਆ? ਸਾਨੂੰ ਰੈਟ ਆਪ ਚਰਾ ਉਹ ਤੇ ਚਿੱਟੀ ਟੋਪੀ ਲਾ ਕੇ ਨਿਕਲ ਜਾਂਦਾ ਸਵੇਰੇ ਫਜਰ ਟਾਈਮ, ਰਾਤ ਨੂੰ ਇਸ਼ਾ ਤੋਂ ਬਾਅਦ ਘਰ ਆਉਂਦਾ ਉਹ। ਯਾਰ ਝੂਠ ਨਾ ਬੋਲ, ਇਹਨਾਂ ਦਾ ਉਲਟਾ ਉਸਤਾਦ ਜੀ, ਸਹੁਰਾ ਸੱਸ ਸਾਰੇ ਉਲਟ ਨੇ।
ਸੱਸ ਦੀ ਰਾਤ ਨੂੰ ਜਿਹੜੀ ਝਾਲਤ ਨਹੀਂ ਉਹ ਪਾਰਕ ਦੀ ਛੋਟੀ ਸੀ ਉੱਥੇ ਬੈਠੀ ਤਾਸ਼ ਖੇਡਣੀ ਹੁੰਦੀ ਬੰਦੇ ਨਾਲ ਕਿਤੇ ਉਸਤਾਦ ਜੀ ਤੇ ਸੋਹਣੇ ਦਾ ਦੁਪੱਟਾ ਲੈ ਕੇ ਲੱਗ ਰੱਖਦਾ ਹੁਣ ਆ ਜਾਓ ਘਰ। ਤੁਸੀਂ ਯਕੀਨ ਮੰਨੋ ਜੁਮੇ ਵਾਲੇ ਦਿਨ ਮੈਨੂੰ ਬੁਲਾਇਆ ਮੋਟਰਸਾਈਕਲ ਤੇ ਕਹਿੰਦੇ ਮੇਰਾ ਪਹਾੜੀ ਗਰਾਉਂਡ ਪੰਜਾਬ ਦਾ ਇੱਕ ਔਰਤ ਦੇ ਨਾਲ ਨੂੰ ਲੈ ਕੇ ਜਾ। ਈਦ ਵਾਲੇ ਦਿਨ ਇਹਦੀ ਸਾਰੇ ਨਿਆਣਿਆਂ ਨੂੰ ਇਦਾਂ ਐਟਮ ਆਉਂਦੀ ਸਾਰੀ ਗੋਟਾ ਲਾ ਦੇ। ਅੱਛਾ ਇੰਜ ਕਰਕੇ ਤਾਂ ਜੀ ਬੱਸ 'ਚ ਸੱਸ ਸਹੁਰਾ ਦੇ ਬੈਠੇ ਨੇ ਤੇ ਉਹ ਕੰਡਕਟਰ ਨੇ ਆ ਕੇ ਕਿਹਾ ਬਾਜੀ ਬੰਦਾ ਝੋਲੀ 'ਚ ਕਰ ਲਓ। ਉਹ ਕਹਿੰਦੇ ਤਾਂ ਆਪਣੀ ਮਾਂ ਜੀ ਕੋਲੋਂ ਕਿਰਾਇਆ ਲੈ ਲੈ। ਤੁਸੀਂ ਯਕੀਨ ਮੰਨੋ ਸਹੁਰਾ ਮੇਰਾ ਇੰਨਾ ਡਰਦਾ ਵਾ ਮੇਰੀ ਸੱਸ ਤੋਂ ਕਿਸ ਟਾਈਮ ਇਸ ਤਰ੍ਹਾਂ ਵੀ ਹੁੰਦਾ ਕਹੂਗਾ ਆਪ ਹੀ ਮੈਂ ਤੁਹਾਡਾ ਖਾਵਾਂਗਾ ਉਹ ਇੰਨਾ ਡਰ ਜਾਂਦਾ ਵਾ। ਯਾਰ ਮਿੱਠੇ ਉਹ ਕੈਨ ਬੀ ਪੋਸੀਬਲ। ਤੇ ਬਾਬਾ ਨੂੰ ਡਰ ਕੇ ਵਿਚਾਰਾ ਆਪ ਹੀ ਆਹ ਕੀ ਗੱਲ ਹੋਈ ਭਲਾ ਆਪੀ ਉਸਤਾਦ ਜੀ ਉਹ ਜ਼ਾਲਮ ਵੀ ਬੜੀ ਹੈ ਨਾ। ਪਾਏ ਨਾ ਖੁਸ਼ਕਿਸਮਤ ਮਰਦ ਹੁੰਦੇ ਨੇ ਜਿਹੜੇ ਬੁੱਢੀਆਂ ਕੋ ਡਰਦੇ ਨੇ। ਮੈਂ ਤੁਹਾਨੂੰ ਸਹੀ ਕਹਿ ਰਿਹਾ। ਔਰ ਵਿਚਾਰੀਆਂ ਬਦਕਿਸਮਤ ਹੁੰਦੀਆਂ ਉਹ ਬੁੱਢੀਆਂ ਜਿਨ੍ਹਾਂ ਦੇ ਬੰਦੇ ਉਹਨਾਂ ਕੋ ਡਰਦੇ ਨੇ। ਉਸਤਾਦ ਜੀ ਉਹ ਬਦਕਿਸਮਤ ਹੁੰਦੀਆਂ ਸਹੀ ਗੱਲ ਆ। ਲੇਡੀਜ਼ ਦਾ ਇੱਕ ਸਿਸਟਮ ਹੁੰਦਾ ਜਿਹੜਾ ਨਾ ਸੌਫਟ ਪਿਆਰ। ਤੁਸੀਂ ਯਕੀਨ ਮੰਨੋ ਬਟੀ ਤੇ ਊਂਠ ਮੇਰੀ ਸੱਸ ਨੇ ਦੱਸਿਆ ਵੀ ਕਿੱਦਾਂ ਢਾਈਦਾ ਵਾ। ਇਹ ਕੜਿੱਕੀ ਮਾਰੀ ਜਾਂਦੀ ਖੜੇ ਖੜੇ ਊਂਠ ਨੂੰ ਤੇ ਊਂਠ ਹੋਈਆਂ ਹੋ ਗਏ ਨੇ। ਅੱਛਾ ਜੀ ਹਾਂਜੀ ਤੇ ਜਿੱਦਣ ਇਹਦਾ ਵਿਆਹ ਸੀ ਉਹਨੇ ਉਦੋਂ ਵੀ ਕਿਹੜੇ ਜਿਮ ਤੋਂ ਛੁੱਟੀ ਕੀਤੀ। ਊਂਠ ਸੈੱਟ ਲੈਂਦੀ ਕੱਲੀ। ਹਾਂਜੀ ਹਾਂਜੀ ਉਹ ਤਾਂ ਮੇਰੇ ਵੀ ਸਿੱਟ ਲੱਦੀ ਹੈ ਕਿਤੇ। ਹਾਂਜੀ ਉਹ ਕਾਰਗੋ ਵਾਲੇ ਮੰਗਣ ਦੇ ਕਹਿੰਦੇ ਉਹ ਸਮਾਨ ਜ਼ਿਆਦਾ ਭਾਰੀ ਹੁੰਦਾ ਇਹ ਚੁੱਕ ਚੁੱਕ ਉੱਤੇ ਸੁੱਟੀ ਜਾਵੇ। ਇੱਕ ਦਿਨ ਸਾਜੀ ਇਹ ਤੇ ਵਿਆਹ ਤੇ ਜਦੋਂ ਗਿਆ ਨਾ ਵਿਆਹਣ ਵਾਪਸੀ ਲੇਟ ਹੋ ਗਏ ਪਤਾ ਲੱਗਾ ਸੱਸ ਚੀਚੂ ਵੀ ਜਦੋਂ ਐਂਡ ਕਰਨ ਗਈ। ਯਾਰ ਉਹ ਚੰਗੀ ਭਲੀ ਕਮਾਉਂਦੀ ਆਜ਼ਾਦ ਜ਼ਿਮੀਂਦਾਰਾ ਗੁੜ ਤੇ ਪੱਲੇਦਾਰ ਲੱਗੇ। ਕੀ ਕਹਿ ਰਹੇ 14 ਅਗਸਤ ਤੇਰੀ ਸੱਸ ਸਟਿੱਕ ਚੁੱਕ ਕੇ ਨੌਕਰ ਤੇ ਜਾ। ਮੈਂ ਇੱਕ ਦਿਨ ਕਾਲ ਕੀਤੀ ਉਸਤਾਦ ਜੀ ਮੈਂ ਕਿਹਾ ਮੈਂ ਬੇਗਾ ਪੜੀ ਨੂੰ ਲੈਣ ਆਉਣ ਡਿਆ ਕਹਿੰਦੇ ਨਹੀਂ ਭਾਈ ਅੱਜ ਨਹੀਂ ਨੇ ਜਾਣਾ ਅੱਜ ਮੇਰੀ ਵੀਲਿੰਗ ਆ। ਮੇਰੇ ਪਿੱਛੋਂ ਘਰ ਸਾਹਮਣਾ ਤੇ ਵੀਲਿੰਗ ਤੇ ਕਿਤੇ ਮੋਟਰਸਾਈਕਲ ਖਰਾਬ ਹੋ ਗਈ ਹੈ ਮੈਨੂੰ ਕਾਲ ਕਰਕੇ ਕਹਿੰਦੀ ਇੱਥੋਂ ਮੈਨੂੰ ਪੈਂਚਰ ਫੜਾਇਆ ਬਾਕੀ ਚੱਕਾ ਮੈਂ ਖੋਲਿਆ ਹੋਇਆ ਵਾ। ਇਹਦੇ ਸਹੁਰੇ ਨੂੰ ਮਾਰਦੀ ਕਹਿੰਦੀ ਤੁਹਾਡੇ ਯਾਰ ਤੇਰੀ ਸੱਸ ਦਾ ਨਾਂ ਦੀਮਾ ਵਾ ਵੀ ਮਹੱਲੇ 'ਚ ਫਿਰ ਹੁੰਦਾ ਹੀ ਏਦਾਂ। ਉਹ ਦੀਮਾ ਨਾ ਹੁੰਦਾ ਇਹਦਾ ਨਾਂ ਦੀਨ ਦਾ। ਉਹ ਦੀਮੇ ਨੂੰ ਕਹਿ ਉਹ ਤਾਂ ਦੀਮਾ ਲੜ ਪਈ। ਇਹ ਦੀਮਾ ਦੇ ਨਾਲ ਹਮੇਸ਼ਾ ਕੋਈ ਨਾ ਕੋਈ ਇਹੀ ਰਿਲੇਟਡ ਗੱਲ ਹੋਈ। ਨਹੀਂ ਨਹੀਂ ਨਾ ਉਹਦਾ ਨਸਰੀਨ ਆ ਪਿਆਰ ਨਾਲ ਪੱਪਾ ਕਹਿੰਦੇ ਹੁਣ ਉਹਦਾ ਬਾਜੀ ਪੱਪਾ। ਓਏ ਤੂੰ ਉਹਦਾ ਨਾਂ ਰੱਖ ਦੇ ਜੈਕੀ ਸੱਸ। ਆਪ ਜੈਕੀ ਸੱਸ ਦੀ ਨਵੀਂ ਫਿਲਮ ਆਈ। ਮੱਲੇ ਚ ਉਹਨੂੰ ਖਾਲਾ ਪੱਪੂ ਕਹਿੰਦੇ। ਆਹੋ ਸੁਨੀਲ ਸੱਸ। ਆਹੋ ਨਹੀਂ ਜੈਨੂਨ ਗੱਲ ਹੈ ਯਾਰ ਮੈਨੂੰ ਤੇ ਆਪਣੇ ਤੇ ਕੋਈ ਰੌਲਾ ਨਹੀਂ। ਮੇਰੇ ਸਹੁਰੇ ਦਾ ਬਹੁਤ ਮਾੜਾ ਹਾਲ ਹੋ ਗਿਆ ਉਸਤਾਦ ਜੀ ਯਕੀਨ ਮੰਨੋ। ਵਿਆਹ ਤੋਂ ਪਹਿਲੇ ਕਹਿੰਦਾ ਮੇਰੀ 38 ਬੇਸ ਸੀਗੀ ਵਿਆਹ ਤੋਂ ਬਾਅਦ ਕਹਿੰਦਾ 28 ਰਹਿ ਗਈ ਆ। ਸਮਾਰਟ ਹੋ ਵੀ ਏਡਾ ਜ਼ੁਲਮ। ਹਾਂ ਭਾਈ ਮਿੱਠੇ ਨੇ ਆਪਣੇ ਨਾ ਸੱਸ ਦਾ ਬੂਆ ਗੜਕਾਇਆ ਤੇ ਅੰਦਰ ਮੋਢੇ ਤੇ ਡੰਡਾ ਰੱਖ ਕੇ ਤੇ ਸਾਵਾ ਬਣ ਕੇ ਕਹਿੰਦੀ ਓਏ ਖੋਲੇ ਕੋਈ ਨਾ ਓਏ। ਬੋਲੇ ਵੀ ਕੋਈ ਨਾ ਹੋਏ ਹੁਣ। ਪਤਾ ਕਿੱਦਾਂ ਬੋਲਣਾ ਬਈ ਮਿੱਠੇ ਦੇ ਯਾਰ ਇਹ ਨਸ਼ਾ ਅਸਲ 'ਚ ਨਾ ਸਾਨੂੰ ਦੋਵਾਂ ਨੂੰ ਅੱਜ ਨੀਂਦ ਆਈ ਹੈ। ਅੱਛਾ ਅੱਛਾ ਅਸੀਂ ਸਵੇਰ 5 ਵਜੇ ਤੱਕ ਨਾ ਇੱਕ ਕੰਮ ਕਰਦੇ ਨੇ। ਓਏ ਹੋਏ ਲੇਕਿਨ ਉਸਤਾਦ ਜੀ ਉਹ ਤੇ ਘੁੱਟਣ ਡਿਆ ਤੁਹਾਨੂੰ ਕਾਹਦੋਂ ਤਾਂ ਨੀਂਦ ਨਹੀਂ ਨਹੀਂ ਕੁੱਟਣ ਨਹੀਂ ਦਿਆ ਮੈਂ ਉਹਨੂੰ ਘਟਾਉਂਦਾ ਨਹੀਂ ਉਹਦੇ ਕੋਲੋਂ ਮੈਂ ਉਹ ਆਪੇ ਹੀ ਘੁੱਟਦਾ। ਵਾਹ ਵਾਹ ਅੱਛਾ ਅਸੀਂ ਉਹ ਜਦੋਂ ਤੁਹਾਨੂੰ ਕੁੱਟੇ ਨੇ ਨਾ ਉਹਦਾ ਆਪਣਾ ਬਦਨ ਟੁੱਟਣ ਲੱਗ ਪੈਂਦਾ। ਇੰਨਾ ਕੁੱਟ ਤੇ ਪਿੱਛੇ ਕਿਉਂ ਬੈਠਾ ਮੈਂ ਕਿਤੇ ਬਾਲ ਵੱਜਣ ਲੱਗੀ ਉਹਨਾਂ ਦੇ ਉੱਠ ਜਾ। ਆ ਸੇਮ ਮੇਰੇ ਸੱਸ ਸਹੁਰੇ ਵਾਲੀ ਕਹਾਣੀ ਆ। ਅੱਛਾ ਜੀ ਅੱਗੇ ਸੱਸ ਸਹੁਰਾ ਸਾਹਿਬ ਗਿੱਟੇ ਘੁੱਟਣ ਦੇ ਹੁੰਦੇ ਸੱਸ ਕੀ ਪਈ ਹੁੰਦੀ ਤੇ ਸੱਸ ਨੂੰ ਕਿਸ ਟਾਈਮ ਮਰੋ ਵੀ ਕਹਦੇ ਮਰੋ ਵੇ ਆ ਤੂੰ ਘੁੱਟ ਏਦਾਂ ਨਹੀਂ ਹੁੰਦਾ। ਬਦਤਮੀਜ਼ੀ ਹੈ। ਓਏ ਕਿਹੜੀ ਸੱਸ ਆ ਤੇਰੀ। ਉਹ ਇਦਾਂ ਦੀ ਹੈ ਅੱਲਾ ਮਾਫੀ ਦੇਵੇ ਅੰਡਰਟੇਕਰ ਸੱਸ। ਇਦਾਂ ਦੀ ਜੀ ਲੋਕਾਂ ਦੇ ਤਾਰ ਪੈਂਦੀ ਹੈ ਨਾ ਹਲਕੀ ਜੀ ਦੰਦ ਸਿੱਧੇ ਕਰਨ ਵਾਸਤੇ ਮੋਟਾ ਸੰਗਲ ਪਵਾਇਆ ਮੇਰੀ ਸੱਸ ਨੇ ਆ ਦੰਦ ਸਿੱਧੇ ਕਰਨ ਉਹ ਵਾਸਤੇ। ਜਾਏ ਉਸਤਾਦ ਜੀ ਉਹਨੇ ਮਹਿਰਾਨ ਜਿੱਤੀ ਹੈ ਉਸਤਾਦ ਜੀ ਬੋਨਟ ਤੋਂ ਫੜ ਕੇ ਚੁੱਕਦੀ ਸੀ। ਛਾਂਗੀ ਹੈ ਨਾ ਉਸਤਾਦ ਜੀ 6 ਉਂਗਲਾਂ ਵਾਲੀ ਉਹ ਇਦਾਂ ਦੀ ਹੁੰਦੀ ਹੈ। ਤਾਈ ਇਹਦੇ ਸੋਹਰੇ ਨੂੰ ਉਹਨੇ ਇਹਦੀ ਸੱਸ ਨੇ ਕ੍ਰਿੱਕੀ ਪਾਈ ਤਾਂ ਧੋ ਤੋਂ ਪਿੱਛੋਂ ਬਾਵਾ ਪਟਾਕੇ ਕੱਢਣ ਦੇ ਉਹਦੇ। ਯਕੀਨ ਮੰਨੋ ਨਾਨਾ ਨਾਨੀ ਨੇ ਪੈਰਾਂ 'ਚ ਸਾਫਾ ਸੁੱਟ ਕੇ ਉਹਨੂੰ ਖੂਹ 'ਚ ਮੋਟਰਸਾਈਕਲ ਘੁਮਾਉਣ ਤੋਂ ਹਟਾਇਆ। ਯਾਰ ਹਟ ਜਾ ਤੇ ਸਾਡੀ ਇੱਜ਼ਤ ਨਹੀਂ ਰਹਿੰਦੀ। ਯਾਰ ਇਹਦੀ ਸੱਸ ਤੇ ਥਾਣੇ ਆਪਣੀ ਤਸਵੀਰ ਲਾ ਕੇ ਕਹਿੰਦੀ ਇਸ਼ਤਿਹਾਰੀਆਂ ਚ ਲਾ ਦਿਓ ਵੈਸੇ ਦਿਲ ਕਰਦਾ। ਇਹਦੀ ਸੱਸ ਨੇ ਇੱਕ ਦਿਨ ਕਵਾਲ ਕੁੱਟਦਾ ਕਹਿੰਦੀ ਸੱਸ ਨੇ ਤਾਂ ਪਮਾ ਕਰੇ ਸਾਕ ਹੈ। ਕੀ ਸੱਸ ਨਹੀਂ ਤਾਂ ਬਾਬਾ ਕਰੇ ਸੱਸ ਨਹੀਂ ਸਭਾ ਮਗਰੇਗਾ। ਬਹਰਾਲ ਉਸਤਾਦ ਜੀ ਐਡਾ ਸੌਫਟ ਰਿਸ਼ਤਾ ਵਾ ਲੇਕਿਨ ਮੇਰੀ ਸੱਸ ਨੇ ਨਾ ਮੇਰਾ ਮਲਗਿਆ ਮੇਡ ਕੀਤਾ ਪਿਆ ਯਕੀਨ ਮੰਨੋ। ਇਹਨੇ ਫੋਨ ਤਵੀਜ਼ ਪਾ ਦੇ ਸੱਸ ਤੇ ਤਵੀਜ਼। ਉਹ ਐਡਾ ਤਵੀਜ ਪੂਰਾ ਬੈਨਰ ਪਾਉਣ ਵਾਲਾ ਹੋਇਆ ਵਾ ਜਿੱਦੇ ਤਵੀਅਤ ਉਹਦੀ। ਸੱਸ ਫਲੈਕਸ ਤੇ ਪਾ ਦੇ ਵੱਡੀ ਫਲੈਕਸ। ਮੈਂ ਤਾਂ ਪੂਰੀ ਕੰਧ ਤੇ ਲੈ ਕੇ ਆਉਣ ਫਿਰਦਾ ਵਾ। ਭਾਈ ਉਹ ਇਲਾਕਾ ਗੈਰ ਚੋਂ ਵਾਪਸ ਆਏਗੀ ਤੇ ਭਾਏਗਾ। ਮੈਂ ਤੈਨੂੰ ਪਾਣੀ ਦਿੰਨਾ ਪੜਿਆ
ਬਸ ਉਹ ਜਾ ਕੇ ਨਾ ਤੂੰ ਉਹਦੇ ਮੂੰਹ ਤੇ ਛੱਟੇ ਮਾਰਨੇ। ਛੱਟੇ ਕੁਛ ਵੀ ਨਹੀਂ, ਮੈਂ ਪੰਪ ਵੀ ਚਲਾ ਕੇ ਦੇਖਿਆ ਵਾ ਸਾਰਾ। ਮੈਂ ਪ੍ਰੈਸ਼ਰ ਤੇ ਲਗਾ ਕੇ ਦੇਖੀ, ਕੋਈ ਫਰਕ ਨਹੀਂ ਪੈਂਦਾ। ਇਹ ਪ੍ਰੈਸ਼ਰ ਵਾਲੇ ਪੰਪ ਤੇ ਖਲੋ ਕੇ ਪੜਨ ਡਿਆ ਸੀ ਤੇ ਉਹਦੇ ਲੈ ਚ ਪੈਪ ਕੀਤਾ। ਮੈਂ 150 ਬਾਬਾ ਨਹਿਰ ਤੇ ਬਿਠਾਇਆ, ਮੈਂ ਕਿ ਤੁਸੀਂ ਪੜੀ ਜਾਓ, ਮੈਂ ਸੱਸ ਨੂੰ ਗੋਤੇ ਦੇਈ ਜਾਊਗਾ, ਤਾਂ ਵੀ ਨਹੀਂ ਫਰਕ ਪਿਆ ਉਹਨੂੰ। ਯਾਰ ਮੈਂ ਤੈਨੂੰ ਇੱਕ ਬੰਦੇ ਕੋਲ ਤਵੀਜ਼ ਲੈ ਕੇ ਦੇਵਾਂਗਾ, ਸਪੈਸ਼ਲ ਸੋਸੀਓਲੋਜੀ ਉਹਨੇ ਕੀਤੀ ਹੈ। ਸੋਸੀਓਲੋਜੀ ਸਪੈਸ਼ਲਿਸਟ ਆ ਉਹ। ਤੈਨੂੰ ਤਵੀਜ਼ ਦੇਗਾ, ਤੂੰ ਜਾ ਕੇ ਨਾ ਭਾਰ ਤੇ ਥੱਲੇ ਰੱਖ ਦੇਣਾ ਕਿਤੇ। ਹਾਂ ਪਹਾੜ ਚੁੱਕ ਕੇ? ਨਹੀਂ ਭਾਰ ਪੇਟੀ ਦੇ ਥੱਲੇ ਰੱਖ ਦੇ, ਮੈਂ ਕਿਹਾ ਕਹਿੰਦੇ ਜਿੱਤੇ ਵਜ਼ਨ ਆਵੇ। ਤੇਰੀ 3 ਦਿਨਾਂ ਦੇ ਵਿੱਚ ਤੇਰੀ ਸੱਸ ਇੰਜ ਸੋਨਲ ਵਾਟਾ ਐਪ ਇੰਜ ਨਰਮ ਹੋ ਜਾਏਗੀ, ਜੋ ਮਰਜ਼ੀ ਕਹੀ ਜੀ ਤੈਨੂੰ ਕਹੇਗੀ ਕੁਛ ਨਹੀਂ। ਤੁਹਾਡਾ ਖਿਆਲ ਕੀਤਾ ਨਹੀਂ ਨਰਮ ਹੋਣਾ, ਉਹ ਬੱਚੇ ਕੇ ਡਾਕੂਆਂ ਨਾਲ ਫਿਰਦੀ ਆ, ਉਹਨੇ ਨਹੀਂ ਹੋਣਾ ਨਰਮ। ਭਾਈ ਮੈਂ ਕੰਮ ਵੀ ਕੀਤਾ ਵਾ। ਉਹ ਬਾਬੇ ਨੇ ਕਿਹਾ ਵੀ ਮੁਰਗਾ ਲਿਆ, ਸਿਰੀ ਲਿਆ ਤੇ ਗੁੱਡਾ ਲਿਆ। ਉਹਨੇ ਗੁੱਡੇ ਸੂਈਆਂ ਖਵੋ ਕੇ ਦਿੱਤੀਆਂ। ਮੈਂ ਗੁੱਡਾ ਦੱਬ ਕੇ ਸੱਸ ਦੇ ਨਾਮ ਤਾਂ ਅਗਲੇ ਦਿਨ ਮੈਂ ਕਿਹਾ ਤੇ ਗੁੱਡਾ ਇੰਜ ਖੜਾ, ਕਹਿੰਦਾ ਬਦਮਾ ਕੱਢ ਲੈ ਤੇਰੀ ਵੇਰ। ਬਾਅਦ ਚ ਇਹਦੀ ਸੱਸ ਨੇ ਉਸ ਬਾਬੇ ਦਾ ਪਤਾ ਕੀਤਾ, ਉਹਦੇ ਪਿਪਰੇ ਤੇ ਇਦਾਂ ਦੀ ਲੱਤ ਮਾਰੀ। ਉਹ ਬਾਬਾ ਕਹਿੰਦਾ ਮੈਨੂੰ ਬਾਬਾ ਪੱਟੀ ਬੰਨ ਕੇ ਆਸਤਾਨੇ ਤੇ ਮਾਰ ਮਿੱਠਾ। ਉਹ ਬਾਬੇ ਨੇ ਮੈਨੂੰ ਕਿਹਾ, ਬੁਲਾਇਆ, ਕਹਿੰਦਾ ਮਿੱਠਾ ਜੀ ਮੈਨੂੰ ਲੱਤ ਦਾ ਦੁੱਖ ਨਹੀਂ, ਜਿਹੜਾ ਉਹਨੇ ਪੌਲ ਵਾਂਗੂ ਪਾਵਰ ਭਰੀ ਨਾ, ਕਹਿੰਦਾ ਉਹਦਾ ਬਹੁਤ ਦੁੱਖ ਹੋ। ਉਸ ਤੋਂ ਬਾਅਦ ਜਿਹੜਾ ਮਰੀਜ਼ ਹੁੰਦਾ ਸੀ, ਬਾਬਾ ਪਹਿਲਾਂ ਕਹਿੰਦਾ ਸੀ ਮਿੱਠੇ ਦੀ ਸੱਸ ਦਾ ਕੰਮ ਆ ਤੇ ਮੇਰੇ ਕੋਲ ਨਹੀਂ ਹੋਣਾ। ਚਲੋ ਤਾਂ ਜੀ ਤੁਸੀਂ ਇਹ ਦੱਸੋ ਕਿਹੜੀ ਸੱਸ ਵਾ ਜਿਹਨੇ WhatsApp ਤੇ DP ਤੇ ਟੈਗ 3 ਵਾਲੇ ਹਾਜੀ ਦੀ ਫੋਟੋ ਲਾਈ ਹੁੰਦੀ ਹੈ? ਉਹ ਕਿਹੜੀ ਸੱਸ ਹੈ? ਯਾਰ ਉਹ ਵੀ ਇਨਸਾਨ ਆ, ਉਹਦੀਆਂ ਵੀ ਭਾਵਨਾਵਾਂ ਵਾ ਯਾਰ। ਫੈਨ ਫਾਲੋਇੰਗ ਹੈ ਨਾ। ਖੁਆਇਸ਼ ਹੈ ਕਦੀ ਇਹਨੂੰ ਢਾਉਣਾ। ਉਸਤਾਦ ਜੀ ਫੁਹਾਰਾ ਚੌਂਕ ਮੁੰਡਿਆਂ ਨਾਲ ਬਾਂਹ ਫੜਨ ਨਹੀਂ ਹੁੰਦੀ ਕਸਮ ਏਦਾਂ ਦੀ। ਯਾਰ। ਇਹ ਗਾਣੇ ਸੁਣਦਾ ਰੁੱਲ ਤੇ ਗਏ ਆ ਪਰ ਸੱਸ ਬੜੀ ਆਈ ਹੈ। ਆਪਣੀ ਸੱਸ ਲਈ ਬੜਿਆ ਪਾਣੀ ਲੈ ਕੇ ਉਹ ਹੁੱਕੇ ਚ ਪਾ ਕੇ ਪੀਂਦਾ। ਨਹੀਂ ਇਹਨੇ ਆਪਣੀ ਸੱਸ ਨੂੰ ਉਸਤਾਦ ਜੀ ਪੜਿਆ ਪਾਣੀ ਪਿਆਇਆ, ਉਹ ਅੱਗੇ ਨਾਲੋਂ ਵੀ ਚੁਸਤ ਹੋ ਗਈ। ਉਹੀ ਤਾਂ ਉਹ ਕੋਠੇ ਟੱਪ ਕੇ ਇਹ ਪੜਿਆ ਪਾਣੀ ਲੈ ਗਿਆ, ਉਹਨੇ ਕੋ ਅਨਪੜ੍ਹ ਲੱਸੀ ਕੱਢ ਲਈ। ਅਨਪੜ੍ਹ ਲੱਸੀ। ਯਾਰ ਸੱਸ ਲਈ ਬੜਿਆ ਪਾਣੀ ਲੈ ਕੇ ਉਹ ਟਾਈ ਲਾ ਕੇ ਪੀਂਦੇ। ਪਾਣੀ ਪੜਿਆ ਨਹੀਂ ਆ ਜੀ, ਇਸ ਰਿਸ਼ਤੇ ਨੂੰ ਯਕੀਨ ਮੰਨੋ, ਸੌਫਟ ਰਿਸ਼ਤਾ ਵਾ, ਸੱਸ ਦਾ ਹੱਥ ਬੜਾ ਪਿਆਰ ਆ। ਸਾਹਿਬ ਦੀਆਂ ਸੱਸਾਂ ਯਾਰ ਤੂੰ ਬਾਰਨ ਉਹਦੀ ਰਿਸਪੈਕਟ ਕਰਨੀ ਹੈ, ਉਹ ਤੋਂ ਮਰਜ਼ੀ। ਮੈਂ ਰਿਸਪੈਕਟ ਉਹਨੇ ਤੈਨੂੰ ਆਪਣੀ ਧੀ ਦਿੱਤੀ ਹੈ, ਜੰਮ ਕੇ ਪਾਲ ਕੇ ਪਾਸ ਕੇ ਪਿਓ ਕੇ ਵਿਓ ਕੇ ਤੋ ਪਾਲ ਕੇ ਪੋਸ ਕੇ। ਹਾਂ ਮੈਂ ਇਸ ਤੋਂ ਵੱਧ ਅਦਬ ਕੀ ਕਰਾਂ? ਮੈਂ ਜਾਂਦਾ ਹੀ ਨਹੀਂ, ਮੈਂ ਵੜ ਕੇ ਰਾਜੀ ਨਹੀਂ ਹੁਣ। ਨਹੀਂ ਇਹ ਦਿਲ ਦੇ ਵਿੱਚ ਨਫ਼ਰਤ ਹੈ ਸੱਸ ਲਈ। ਤਾਂ ਜੀ ਸੱਸ ਜੋ ਮੇਰੇ ਨਾਲ ਕਰਦੀ ਆ, ਮੈਂ ਦਿਲ 'ਚ ਵੀ ਨਫ਼ਰਤ ਨਹੀਂ ਰੱਖਦਾ। ਯਾਰ ਮਾਂ ਕੀ ਤੇ ਸੱਸ ਕੀ। ਸਾਜੀ ਇਹਨੂੰ ਜ਼ਿਆਦਾ ਗੁੱਸਾ ਇਸ ਗੱਲ ਦਾ ਲੱਗਿਆ, ਉਹਨੇ ਖਵਾਜੇ ਮੁੰਨੇ ਨਾਲ 2 ਤਸਵੀਰਾਂ ਬਸ ਕਰ। ਬਾਜੀ 2 ਹੁੰਦੀਆਂ, ਮੈਂ ਗੁੱਸਾ ਨਾ ਕਰਤਾ, ਪੂਰਾ ਐਲਬਮ ਕਰਕੇ ਆਈ ਆ। ਉਸਤਾਦ ਜੀ ਇਹ ਛੋਟੀ ਜੀ ਗੱਲ ਆ ਵੀ ਖਾਨ ਬਾਬਾ ਨੂੰ ਚੈਲੰਜ ਕੀਤਾ। ਉਹ ਜਿਹੜਾ ਏਡਾ ਮੋਟਾ ਨਹੀਂ ਭਾਈ। ਓਏ ਉਹ ਤਾਂ ਫੇਕ ਆ ਸਾਰਾ। ਇਹਦੀ ਸੱਸ ਨੇ ਜਰਮਨ ਕੋਟ ਹੋਣਾ। ਜੀ ਤੁਸੀਂ ਇਹ ਦੱਸੋ, ਮੈਂ ਜਦੋਂ ਵੀ ਗਿਆ ਨਾ ਬੂਆ ਖੁੱਲਿਆ ਵਾ ਤੇ ਪਿੱਛੇ ਇਹੀ ਗਾਣਾ ਲੱਗਾ ਸੱਸ ਦੇ, ਨਾਇਕ ਨਹੀਂ ਖਲਨਾਇਕ ਹੂੰ ਮੈਂ। ਇਹ ਸੁਣਨਾ ਬਣਦਾ? ਦੱਸੋ ਔਰਤ ਜਾ ਤਾਂ ਪਿਆਰ ਨਾਲ ਸੌਫਟਨੈਸ ਦਿਖਾ ਤੂੰ ਆਪਣੀ। ਇਹ ਉਸਤਾਦ ਜੀ ਬਾਜ਼ਾਰ 'ਚ ਲੜਨ ਡਿਆ ਇੱਕ ਬੰਦੇ ਨਾਲ, ਉਹ ਕਿਸ ਤਰ੍ਹਾਂ ਘੋੜੇ ਤੇ ਆਈ, ਉਹਨੇ ਇਸ ਕਿਸਮ ਦੀ ਨੇਰੀ ਪਾਤੀ ਯਾਰ ਬਸ। ਮੈਂ ਇੱਕ ਦਿਨ ਪਿਆਰ ਨਾਲ ਆਪਣੀ ਬੇਗਮ ਨੂੰ ਕਿਹਾ, ਮੈਂ ਕਿਹਾ ਸਾਸੂ ਮਾਂ ਨਜ਼ਰ ਨਹੀਂ ਆ ਰਹੀ। ਕਹਿੰਦੀ ਟਰਾਂਸਫਾਰਮਰ ਚੜੀ ਡੀ ਸਹੀ ਕਰਨ ਡਈ ਹੈ। ਯਾਰ ਇਹ ਬਣਦਾ ਬਕਵਾਸ ਨਾ ਕਰ। ਹਾਂ ਜੀ ਤੁਸੀਂ ਮੇਰਾ ਸਹੁਰਾ ਦੇਖਣਾ ਵਾ, ਉਹ ਵਿਚਾਰਾ ਘਰ 'ਚ ਟੌਮ ਜੈਰੀ ਟੈਪ ਬਣ ਕੇ ਨਾ ਇੱਕ ਜਗ੍ਹਾ ਲੱਗਾ ਰਹਿੰਦਾ ਇੰਜ ਕਰਕੇ। ਉਹ ਕੋ ਸਾਲ ਸਮਾਈਕ ਤੇ ਪਾਪਾ ਸੇਲਰ ਮੈਨ ਬਣਦਾ ਇੰਜ ਕਰਕੇ ਮੁੱਕੇ ਕੱਢਦਾ, ਫੇਰ ਕਰ ਲੈਂਦਾ। ਸੱਸ ਮੇਰੇ ਤੇ ਉਹਨੂੰ ਹਿੱਲਣ ਨਹੀਂ ਦਿੰਦੀ ਵਿਚਾਰੇ ਨੂੰ। ਇਹਨੇ ਸੱਸ ਦੀ ਇੰਨੀ ਖਿਦਮਤ ਕੀਤੀ, ਉਹਨੇ ਸੋਹਰੇ ਨੂੰ ਬਾਹਰ ਕੱਢਤਾ। ਨਹੀਂ ਚੰਗਾ ਸਗੋਂ ਏਦਾਂ ਯਾਰ, ਏਦਾਂ ਬੰਦੇ ਖਰਾਬ ਹੋ ਜਾਂਦੇ ਆ। ਬੁੜੀਆਂ ਨੂੰ ਚਾਹੀਦਾ ਜਰਾ ਖਿੱਚ ਕੇ ਰੱਖਣ ਬੰਦਿਆਂ ਨੂੰ। ਤੇ ਖਿੱਚ ਕੇ ਰੱਖਦੀ ਉਹ ਤੇ ਸਹੁਰੇ ਨੂੰ ਬੁਲਾਉਂਦੀ ਇਦਾਂ, ਚੱਲ ਮੇਰਾ ਬੰਦਾ, ਚੱਲ ਸ਼ਾਬਾਸ਼ ਚੱਲ ਮੇਰਾ ਬੰਦਾ ਚੱਲ। ਸਹੁਰਾ ਸਾਹਿਬ ਨੂੰ ਕੱਲਿਆਂ ਨੂੰ ਪੂਰੀ ਮੰਜੀ ਤੇ ਪੈਣ ਦੀ ਇਜਾਜ਼ਤ ਨਹੀਂ ਹੈ। ਇੱਕ ਸਾਈਡ ਨੂੰ ਪਾਸਾ ਲੈ ਕੇ ਪੈਣਾ ਉਹਨੇ, ਇੱਕ ਵਾਲੀ ਮੰਜੀ ਖਾਲੀ ਰੱਖਣੀ। ਸਹੀ ਉਹ ਗੱਲ ਵਿਚਾਰਾ ਕੱਲਾ ਐ ਸਾਈਡ ਤੇ ਲੱਗ ਕੇ ਪਿਆ ਹੁੰਦਾ। ਯਾਰ ਤੂੰ ਜ਼ਿਆਦਾ ਇਸ ਗੱਲ ਦਾ ਗੁੱਸਾ ਕੀਤਾ ਨਾ, ਜਿਹੜੀ ਉਹਨੇ ਸਾਈਡ ਕਟਿੰਗ ਕਰਾਈ ਹੈ, ਉਹ ਯਾਰ ਏਡੀ ਕੋਈ ਸੱਸ ਨੇ ਯਾਰ ਜਾਣ ਦਿਓ ਯਾਰ, ਖੁਦਾ ਦਾ ਨਾਂ ਯਾਰ। ਉਸਤਾਦ ਜੀ ਉਹ ਦੰਦੀ ਇਦਾਂ ਦੀ ਵੱਢਦੀ ਪੂਰਾ ਢੱਕਣ ਬਣਾਉਂਦੀ, ਤੁਸੀਂ ਵੇਖੀ ਨਹੀਂ ਹਲੇ। ਆ ਸਾਈਡ ਕਟਿੰਗ ਹੁਣ ਕਰਾਈ ਆ। ਜਦੋਂ ਗਜਨੀ ਨਵੀਂ ਆਈ ਸੀ ਨਾ, ਗਜਨੀ ਵਾਲੀ ਫਿਲਮ, ਇੱਥੇ ਰਾੜ ਵੀ ਖਾਦਾ ਸੀ ਉਹਨੇ। ਮੈਨੂੰ ਤਾਂ ਯਾਰ ਕੈਪ ਲੈ ਕੇ ਸਾਡਾ ਮੈਚ ਵੀ ਖੇਲ ਆਉਂਦੀ ਹੈ ਇਹਦੀ ਸੱਸ ਤੇ ਯਾਰ ਇੰਜੋਏ ਕਰ ਰਹੀ ਲਾਈਫ ਨੂੰ। ਉਹ ਔਰਤਾਂ ਦਾ ਸੁਭਾਅ ਵੀ ਰੱਖੋ ਨਾ ਬੜਾ ਜਿਹਾ। ਔਰਤਾਂ ਮੈਚ ਵੀ ਖੇਲਦੀਆਂ ਨੇ, ਔਰਤਾਂ ਐਕਸਰਸਾਈਜ਼ ਕਰਦੀਆਂ ਨੇ, ਵੇਟ ਲਿਫਟਿੰਗ ਕਰਦੀਆਂ ਨੇ। ਸਾਜੀ ਲੇਕਿਨ ਉਹ ਨਹੀਂ ਨਾ ਸਹੀ ਆ। ਹੁਣ ਈਦ ਤੇ ਗਏ ਆ ਫਿਰਨ ਤੁਰਨ, ਉਹ ਝੂਲੇ ਨਾਲ ਲਮਕ ਕੇ ਆ ਗਈ, ਗਲਤ ਗੱਲ ਨਹੀਂ। ਉਹ ਈਦ ਤੇ ਉਸਤਾਦ ਜੀ ਇਦਾਂ ਨਹੀਂ ਗਏ, ਉਹ ਜਿੱਥੇ ਚੇਅਰ ਲਿਫਟ ਨਹੀਂ, ਉਹ ਜਿਹੜੀ ਉਹ ਜਿੱਥੇ ਉਹ ਸੀ ਉਹ ਵੱਡੀ ਚੇਅਰ ਲਿਫਟ ਉਸਤਾਦ ਜੀ, ਉਹਦਾ ਜਿਹੜਾ ਨਹੀਂ ਡੰਡਾ ਜਿਹਾ ਰੱਸੀ ਜੀ ਹੁੰਦੀ, ਉਹਦੇ ਤੇ ਆਪਣੀ ਚੁੰਨੀ ਸੁੱਟ ਕੇ
ਏਦਾਂ ਆਈ ਉਧਰ ਏਦਾਂ ਹੁਣ ਕੋਈ ਸੱਸ ਕਰਦੀ ਅੱਗੋਂ ਉਹਨਾਂ ਦੀ ਚੇਅਰ ਲਿਫਟਾਂ ਲੱਤਾਂ ਨਾਲ ਗਾਹ ਕਰੀ। ਮੈਂ ਇੱਕ ਦਿਨ ਲੈ ਗਿਆ, ਮੈਂ ਕਿਹਾ ਸਾਸੂ ਮਾਂ ਪੀਜ਼ਾ ਖਾਈਏ ਯਾਰ, ਲਾਰਜ ਪੀਜ਼ਾ ਦਾ ਚੁੱਕ ਕੇ ਘੁੱਗੂ ਨਾ ਬਣਾ ਲਿਆ ਇੰਜ ਕਰਕੇ। ਸਹੀ ਗੱਲ। ਯਾਰੀ ਬਾਜ਼ਾਰ ਗਿਆ ਉਹਦੇ ਨਾਲ ਉਹਨੇ ਸਾਰੀਆਂ ਮੋਟਰਸਾਈਕਲ ਵੱਡੇ ਸਟੈਂਡ ਤੇ ਲਾਤੀ। ਅੱਛਾ ਉਹ ਪਕੌੜਾ ਨਹੀਂ ਜਿਹੜਾ ਉੱਤੇ ਜਾ ਕੇ ਪੁੱਠਾ ਹੋ ਜਾਂਦਾ, ਹਾਂਜੀ ਹਾਂਜੀ ਹਾਂ ਉਹ ਕਿਤੇ ਉਹ ਚ ਬੈਠੀ ਆ ਤੇ ਉਹ ਜਿਹੜਾ ਚਲਾਉਣ ਵਾਲਾ ਨਾ ਉਹਨੇ ਪੂਰਾ ਟਾਈਮ ਪੁੱਠਾ ਨਹੀਂ ਕੀਤਾ, ਸਿੱਧਾ ਕਰ ਕਰਕੇ ਥੱਲੇ ਲਾ ਲਿਆ। ਲੋਕਾਂ ਨੇ ਕਿਹਾ ਇਹ ਕੀ ਕਰਦਾ, ਉਹਨੂੰ ਖਾਣਾ ਕੁੱਟਦੀ ਬਹੁਤ ਆ ਬਾਅਦ ਚ। ਉਹਦੇ ਡਰ ਤੋਂ ਅੰਜਾਮ ਤੋਂ ਬਚ ਰਿਹਾ। ਸਾਜੀ ਉਹ ਜਿਹੜੀਆਂ ਗੱਡੀਆਂ ਨਹੀਂ ਆਪਸ ਚ ਗੇਮਾਂ ਬੱਚਿਆਂ ਦੀਆਂ ਉਹ ਵੱਜਦੀਆਂ ਆਪਸ ਚ, ਤੇ ਇੱਥੇ ਇੱਕ ਬਾਸ ਉਹ ਕਿਤੇ ਇੱਥੇ ਸਮੁੰਦਰੀ ਰੋਡ ਤੇ ਲੈ ਗਈ, ਉਹਦੀਆਂ ਰੇਸਾਂ ਲਾਉਂਦੇ ਭਾਈ ਨਾਲ ਇਹਦਾ ਸੌਰਵ ਪੱਤਰੀ ਉੱਤੋਂ ਲੈ ਗਿਆ ਜੀ ਫੜ। ਮੇਰਾ ਸਹੁਰਾ ਕਹਿੰਦਾ ਅੱਜ ਤੱਕ ਨਾਸ਼ਤਾ ਨਾਲ ਕੀਤਾ ਵਾ, ਮੇਰੀ ਵਾਰੀ ਨਹੀਂ ਆਈ, ਪੂਰਾ ਪਰੌਣਾ ਚੁੱਕ ਕੇ ਖਾ ਜੂਗੇ, ਮਜ਼ਾ ਆ ਗਿਆ। ਕਚਹਿਰੀ ਬਾਜ਼ਾਰ ਚ ਭਾਈ ਉਹ ਗੇਮਾਂ ਖੇਲਣ ਵਾਲੀ ਐਨਕ ਲੱਭ ਹੁੰਦੀ ਹੈ। ਉਹ ਗੇਮਾਂ ਖੇਲਣ ਵਾਲੀ। ਰਾਜੀ ਤੇ ਉਹਨੇ ਨਵਾਂ ਡਰੈਸ ਜ਼ਫਰ ਸਪਾਰੀ ਵਾਲੀ ਸ਼ਰਟ ਪਾ ਕੇ ਫਿਰਦੀ ਸੀ। ਤੇਰੀ ਸਟਾਈਲ ਆ, ਇੰਜੋਏ ਕਰਦੀ ਹੈ ਲਾਈਫ। ਹਾਂਜੀ ਯਾਰ ਇੰਜੋਏ ਕਰਦੀ ਨਾ, ਤੇ ਫਿਰ ਤੁਹਾਨੂੰ ਕੀ ਤਕਲੀਫ ਆ, ਤੁਸੀਂ ਕੋਈ ਗੱਲਾਂ ਕਰਨ ਦੇ। ਇੰਨੀ ਇੰਜੋਏ ਕਰਦੀ ਹੈ, ਚਿੰਗਮ ਖਾ ਕੇ ਇੱਥੇ ਸਾਰੀ ਛਾਪਾ ਲਾ ਗਏ। ਛਾਪਾ ਲਾ ਲੈਂਦੇ ਉਹ ਤੇ ਛਾਪਾ ਕੋਈ ਵੱਡੀ ਗੱਲ ਨਹੀਂ ਹੈ ਫਿਰ ਭਾਈ, ਤੁਸੀਂ ਯਕੀਨ ਮੰਨੋ ਹਾਂ ਸਹੀ ਵੀ ਗੱਲ। ਇਹ ਹਰ ਗੱਲ ਵੀ ਔਰਤ ਵਾਲੀ ਹੈ ਹੀ ਨਹੀਂ। ਬੰਦਾ ਉਹਦਾ ਜਿਹੜਾ ਸਹੁਰਾ ਮੇਰਾ ਯਾਰ ਉਹ ਬੜਾ ਪੋਲਾਈਟ ਬੰਦਾ, ਬਹੁਤ ਨੇਕ ਬੰਦਾ, ਵੀ ਮੈਂ ਜਾਣਾ ਮੈਨੇ ਪੈ ਜਾਣਾ ਉਹਨੇ ਯਾਰ, ਸਿੱਧਾ ਸਾਹਬ ਨੂੰ ਸਟੋਰੀਆਂ ਸੁਣਾਉਣੀਆਂ ਮੈਨੇ। ਅੱਛਾ ਯਾਰ ਏਦਾਂ ਵੈਸੇ ਹੁੰਦਾ ਵਾ ਘਰ ਦੇ ਵਿੱਚ, ਕੋਈ ਔਰਤਾਂ ਭਾਈ ਬਹੁਤ ਬੰਦਾ ਵਿਚਾਰਾ ਇੰਜ ਤੈਨੂੰ ਲੱਗੂਗਾ ਕਿ ਯਾਰ ਇਹ ਕੋਈ ਕਾਮਾ ਟਾਈਪ ਜਿਹਾ ਕਰੈਕਟਰ ਆ, ਯਾਨੀ ਉਹਦੇ ਇਖਤਿਆਰਾਤ ਜਿਹੜੇ ਹੁੰਦੇ ਨਾ ਉਹ ਬਿਲਕੁਲ ਜ਼ੀਰੋ ਹੁੰਦੇ। ਹਾਂਜੀ ਲੇਕਿਨ ਉਹ ਬੰਦਿਆਂ ਦੀ ਗਲਤੀ ਉਹਨਾਂ ਦੇ ਵਿੱਚ ਕੋਈ ਹੁੰਦਾ ਹਿਸਾਬ। ਹਾਂਜੀ ਇਹਦੀ ਸੱਸ ਉਸਤਾਦ ਜੀ ਉਹ ਸਪਾਟਾ ਟਾਈਮ ਪੂਰਾ ਮਹੱਲੇ 'ਚ ਚੋਰ ਫੜਨ ਲਈ ਪੂਰੀ ਪੁਲਿਸ ਫੋਰਸ ਲੱਗ ਗਈ, ਉਹਨੇ ਨਹੀਂ ਫੜਿਆ ਜਾਣ ਡਿਆ। ਇਹਦੀ ਸੱਸ ਨੇ ਇੰਜ ਕਰਕੇ ਪੌੜੀ ਇੰਜ ਲਾ ਕੇ ਫਟਾਫਟ ਚੜੀਏ, ਚੋਰ ਐਵੇਂ ਦੋਵੇਂ ਫੜ ਕੇ ਲਿਆਉਂਦੀ। ਪੌੜੀ ਰੱਸੇ ਵਾਲੀ ਰੱਖੀ ਹੋਈ ਐ, ਨਹੀਂ ਘੁਮਾ ਕੇ ਸੁੱਟਦੀ ਆ ਯਾਰ। ਆਲਮੀ ਵਾਰਡ ਮਿਲਿਆ ਚੋਰ ਫੜਨ ਤੇ। ਇਹਨਾਂ ਦੇ ਘਰ ਚੋਰ ਆਏ, ਚੋਰ ਨੇ ਇੰਜ ਕਰਕੇ ਛਾਲ ਮਾਰ ਕੇ ਅੱਗੇ ਦੇਖਿਆ ਤੇ ਤੀਲੀ ਮਾਰ ਰਹੀ ਤਾਂ ਜੇ ਉਹਨੇ ਕਿਹਾ ਕੁਛ ਨਹੀਂ ਖਾ ਲਿਆ ਜੀ। ਇਹਦੀ ਸੱਸ ਤੁਰੀ ਜਾਂਦੀ ਹੋਵੇ ਪਿੱਛੇ ਹਲਕਾ ਹਲਕਾ ਮਿਊਜ਼ਿਕ ਚੱਲ, ਰਾਜੂ ਭਾਈ ਰਾਜੂ। ਉਹ ਇੰਡੀਆ ਦੀ ਫਿਲਮਾਂ ਨਹੀਂ ਜਦੋਂ ਵਿਲਨ ਉਹਦਾ ਉਹ ਵੀ ਵੱਜਦਾ ਜਦੋਂ ਉਹਦਾ। ਯਾਰ ਕੁਰਬਾਨੀ ਦਾ ਜਾਨਵਰ ਇੰਜ ਕਰਕੇ ਟੰਗਿਆ ਵਾ, ਇੰਜ ਖਿੱਚ ਕੇ ਖੱਲ ਲਾ ਲਈ ਉਸ ਔਰਤ ਨੇ। ਯਾਰ ਮਿੱਠੇ ਹੁਣ ਛੱਡਣੀਆਂ ਨਾ ਸ਼ੁਰੂ ਕਰ ਦੇ, ਸੀਰੀਅਸ ਕਹਿਣ ਦੇ ਹਿੱਲ ਕੇ ਖਾਚ ਲਾ ਲਈ। ਭਾਜੀ ਇਹਦੀ ਸੱਸ ਲਿਆਈ ਜਾਨਵਰ, ਉਹਨੂੰ ਕਿਤੇ ਛੁਰੀ ਨਾ ਫਿਰੇ 125 ਦੇ ਪਿੱਛੇ, ਤੇ ਬਾਬਰ ਨੇ ਲੈ ਕੇ ਬਾਅਦ ਉਹਨੂੰ ਤਰੂ ਕੇ। ਸਿਰਫ ਮੇਰੇ ਸਹੁਰੇ ਨੂੰ ਗੈਰ ਤਵਾਉਣ ਵਾਸਤੇ 1000 ਇੱਟ ਉਹਨੇ ਤਾਂ ਚੜਾਤੀ ਸੱਸ ਨੇ, ਇੰਜ ਵੀ ਏਦਾਂ ਚੜਾਈ ਦੀ ਹੈ, ਬਸ ਇਹ ਦੱਸਣਾ ਸੀ। ਜਵਾਨ ਮਰਦੀ ਹੈ ਨਾ ਉਹਦੀ, ਇੱਕ ਤੇ ਕੀ ਹਿੰਮਤ ਆ, ਬੜੀ ਗੱਲ ਹੈ। ਇਹਦੇ ਸਹੁਰੇ ਦੀ ਉਸਤਾਦ ਜੀ ਨੱਕ ਦੀ ਹੱਡੀ ਤੇ ਨਹੀਂ ਉਹਨੇ ਪਲਾਸਟਿਕ ਰਖਵਾਈ ਹੈ, ਕਿਉਂ? ਉਹ ਹਰ ਹਫਤੇ ਦੇ ਤੋੜਦੀ ਆ। ਉਹਦਾ ਸ਼ੌਕ ਆ ਨੱਕ ਤੇ ਮੁੱਕਾ ਮਾਰਦਾ। ਲੇਕਿਨ ਯਾਰ ਉਹ ਬੰਦਾ ਬਹੁਤ ਚੰਗਾ, ਮੇਰੀ ਬਹੁਤ ਇੱਜ਼ਤ ਕਰਦਾ, ਮੇਰੇ ਨਾਲ ਬਹੁਤ ਪਿਆਰ ਕਰਦਾ ਵਾ। ਲੇਕਿਨ ਜਦੋਂ ਦੁੱਖ ਸੁਣਾਉਂਦਾ ਨਾ ਮੇਰੀਆਂ ਧਾਹਾਂ ਨਿਕਲ ਜਾਂਦੀਆਂ, ਉਹ ਮੁੱਕੀਆਂ ਦੇ ਰੋਣਾ ਯਾਰ ਵੀ। ਹਾਂ ਇਹਦੀ ਸੱਸ, ਇਹਦਾ ਸਹੁਰਾ ਜਿਹੜਾ ਨਾ, ਇਹਦਾ ਸਹੁਰਾ ਵੀ ਆ ਤੇ ਇਹਦੀ ਸੱਸ ਦਾ ਆਫਿਸ ਬੁਆਏ ਵੀ ਆ। ਸੱਸ ਮੇਰੀ ਕੈਸ਼ੀਅਰ ਆ। ਉਹ ਸਾਰੀ ਦਿਹਾੜੀ ਬੀਗੋ ਤੇ ਪੈਂਦੀ, ਉਹ ਚਾਵਲ ਲਿਆ ਕੇ ਦੇਣੀ। ਆਹੋ ਜਦੋਂ ਕਦੇ ਮਹੀਨੇ ਡੇਢ ਬਾਅਦ ਜਾਵੇ ਨਾ, ਇਹਦਾ ਸਹੁਰਾ ਕਮੀਜ਼ ਚੁੱਕ ਕੇ ਲਾਸਾਂ ਦਿਖਾ ਦਿੰਦਾ। ਸੱਸ ਮੇਰੀ ਬੀਗੋ ਤੇ ਬੈਠੀ, ਸਹੁਰਾ ਇੱਕ ਦਿਨ ਪਿੱਛੋਂ ਲੰਘਿਆ ਤੇ ਬਰੌਡ ਬੰਦ ਹੋ ਗਈ। ਉਹਨੂੰ ਕੁੱਟਿਆ ਭਾਈ, ਨੀਲ ਪਾਤੇ। ਉਹ ਨੰਗੇ ਪਿੰਡੇ ਫਿਰਦਾ ਉਸਤਾਦ ਜੀ, ਤੇ ਆਪਣੀ ਭੈਣ ਨੂੰ ਇੱਕ ਦਿਨ ਫੋਨ ਕਰਨ ਡਿਆ ਸੀ ਇਹਦਾ ਸਹੁਰਾ, ਕਹਿੰਦਾ ਜਬ ਤੱਕ ਇਸਕਾ ਸਰਵਨਾਸ਼ ਨਹੀਂ ਹੋਗਾ ਮੈਂ ਕਮੀਜ਼ ਨਹੀਂ ਪਹਿਨੂਗਾ। ਉਸਤਾਦ ਜੀ ਇੱਕ ਗੱਲ ਦੱਸੋ, ਅੱਲਾ ਨੂੰ ਜਾਣਦੇ ਨਹੀਂ, ਇਹ ਕਿਹੜਾ ਹੋਸਟ ਵਾ, ਇਹ ਇਦਾਂ ਕੌਣ ਪੈਂਦਾ ਵਾ ਸ਼ੋਵਾਂ 'ਚ ਵਾਲਾ? ਚੁੱਕ ਪਈ ਆ ਮੈਨੂੰ ਇਹ ਨਾ ਇੱਕ ਤੇ ਸੁੱਟ ਕੇ ਆ ਕੇ ਨੇ ਇੱਥੇ ਪੈ ਜਾਵੋ ਤੁਸੀਂ, ਤੁਹਾਡੀ ਮਿਹਰਬਾਨੀ। ਇਦਾਂ ਕਦੋਂ ਪਈਦਾ? ਪਿੱਛੇ ਕਰੋ ਨਾ ਗੋਡੇ ਉਸਤਾਦ ਜੀ। ਐਵੇਂ ਮੈਂ ਦੁਨੀਆ ਦੇ ਨਵੀਂ ਇੱਕ ਰਕਮ ਕਾਇਮ ਕਰਨਾ ਚਾਹ ਰਿਹਾ। ਰਕਮ ਨਹੀਂ, ਤਰੀਕ ਕਾਇਮ ਕਰਨਾ ਚਾਹ ਰਿਹਾ। ਰਕਮ ਨਹੀਂ ਕਹਿੰਦੇ ਕਿਸੇ ਜਗ੍ਹਾ ਤੇ, ਤਰੀਕ ਰਕਮ ਕਾਇਮ ਕਰਨਾ। ਮੈਂ ਹੋਸਟਿੰਗ 'ਚ ਤਾਰੀਖ ਰਕਮ ਕਰ ਦੇਣੀ ਹੈ। ਸ਼ੋਆਂ ਦਾ ਕਿਉਂਦਾ ਨੇ ਬਦਲ ਕੇ ਰੱਖਤਾ ਵਾ। ਭਾਜੀ ਇਹ ਚੁੱਕ ਨਿਕਲਣ ਦਾ ਇੱਕ ਤਰੀਕਾ ਹੈ। ਉਹਨਾਂ ਲਾਟੂ ਨਹੀਂ ਹੁੰਦਾ ਜਿਹੜਾ, ਉਹ ਇਦਾਂ ਲੰਮੇ ਪੈ ਗਏ ਧੁੰਨੀ ਤੇ ਰਾਤੇ ਤੋਂ ਛੱਡ। ਭਾਜੀ ਉਹ ਘੁੰਮੀ ਜਾਣਾ ਤੇ ਉਹ ਨਾਫ ਉਹਦਾ ਹੁੰਦਾ ਵਾ। ਲੇਕਿਨ ਉਹਨੇ ਚੁੱਕਦਾ ਵੀ ਇਹੀ ਆ ਉਹਦੇ ਹਿਸਾਬ ਨਾਲ। ਨਹੀਂ ਉਹ ਇਹਦੀ ਸੱਸ ਦਾ ਵੀ ਉਸਤਾਦ ਜੀ, ਉਹ ਸਾਰੇ ਚੁੱਕ ਸੁੱਟ ਉੱਠ ਉਹ ਸਾਰੇ ਕਰ ਲੈਂਦੀ। ਮੈਂ ਵਾ ਮਲਟੀ ਮਰੀਜ਼, ਮਲਟੀ ਵਿਟਾਮਿਨ ਮਰੀਜ਼। ਮੈਂ ਦਿਨੇ ਕੁਛ ਨਾ, ਦੁਪਹਿਰ ਨੂੰ ਕੁਛ ਨਾ, ਲੋਟੇ ਵੇਲੇ ਕੁਛ ਨਾ, ਰਾਤ ਨੂੰ ਕੁਛ ਨਾ। ਮਲਟੀ ਮਰੀਜ਼। ਲੋ ਜੀ ਮਲਟੀਪਲ ਸੋਲਟੋ। ਮੈਂ ਕਲਰਫੁਲ ਮਰੀਜ਼ ਹਾਂ।
ਸ਼ੇਡ ਚੇਂਜਰ ਮਰੀਜ਼। ਬਾਏ ਵਨ ਕਿੰਨੇ ਬੜੇ ਫ੍ਰੀ। ਹਾਂ ਮੇਰਾ ਕੋਈ ਪਤਾ ਨਹੀਂ, ਮੈਨੂੰ ਤੁਸੀਂ ਹੁਣ ਪੁੱਛੋ ਉਸਤਾਦ ਜੀ ਕਿੱਦਾਂ, ਮੈਂ ਤੁਹਾਨੂੰ ਕਹਿਣਾ ਯਾਰ ਪਤਾ ਨਹੀਂ ਚੁੱਕ ਪਈ ਹੈ। ਤੁਸੀਂ ਸ਼ਾਮ ਨੂੰ ਆ ਕੇ ਪੁੱਛੋ, ਮੈਂ ਕਹਿਣਾ ਪਤਾ ਨਹੀਂ ਯਾਰ ਆਵਾਜ਼ਾਰੀ ਬਹੁਤ। ਮੇਰੇ ਲਹਿਦਾ ਸਿਸਟਮ ਨੇ। ਲੇਕਿਨ ਉਸਤਾਦ ਜੀ ਅੱਲਾ ਮੇਰੇ ਸਹੁਰੇ ਨੂੰ ਸਿਹਤ ਦੇਵੇ ਤੇ ਸੱਸ ਨੂੰ ਤਾਂ ਅੱਲਾ ਦੇਵੇ ਜਾਂ ਨਾ ਦੇਵੇ, ਅੱਲਾ ਤਾਲਾ ਦੀ ਮਰਜ਼ੀ ਆ। ਯਾਰ ਇਦਾਂ ਨਹੀਂ ਕਹੀਦਾ। ਜਾਊਗਾ ਉਹ ਉਸਤਾਦ ਜੀ ਨਾਲੇ ਬੜੀ ਆਲਾ ਔਰਤ ਹੈ ਮਾਸ਼ਾਅੱਲਾ। ਉਹਨੇ ਹੁਣ ਤੇ ਆ ਰੇਲਵੇ 'ਚ ਲੱਗ ਗਈ ਹੈ। ਅੱਛਾ ਉਹ ਟ੍ਰੇਨਾਂ ਦੇ ਟੋਚਨ ਫੜ ਕੇ ਜਗਣਾਉਂਦੀ ਉਧਰੋਂ ਟ੍ਰੇਨ ਥੋੜੀ ਜਿਹੀ ਖਿੱਚ ਲੈਂਦੀ। ਥੋੜੀ ਜਾਂਦੀ ਟ੍ਰੇਨ ਖਿੱਚ ਲੈਂਦੀ ਆ। ਅੱਛਾ ਟ੍ਰੇਨ ਖਿੱਚਣ ਵਿੱਚ ਦੁੱਖ ਨਹੀਂ ਹੈ, ਇਹ ਦੁੱਖਾ ਕਰਾ ਕੇ ਇਸ ਕਿਸਮ ਦਾ ਗੇਟ ਬੰਦ ਕਰਦੀ ਹੈ। ਤੇਰੀ ਸੋਚ ਆ ਫਾਟਕ ਪੂਰਾ। 3 ਦਿਨ ਦੁੱਧ ਪੀ ਲਿਆ ਇਹਨੇ, 7 ਨੇ ਬਾਅਦ ਚੋਂ ਇੱਥੇ ਟਾਇਰ ਸਾਗ ਨੇ ਟਰਾਲੀ ਦਾ ਤਾਜੀ ਗੱਪਰ ਜੰਦਾ ਹੀ। ਇਹਨਾਂ ਦੇ ਪਿੰਡ ਮੇਲਾ ਲੱਗਦਾ, ਪੂਰਾ ਫਲ ਨਹੀਂ ਹੁੰਦਾ ਉਹ ਹਲ ਜਿਹੜਾ, ਉਹ ਇੰਜ ਦੰਦਾਂ ਰੱਖ ਕੇ ਉਹ ਵੀ ਆਈਟਮ ਕਰਦੀ। ਉਹ ਬਾਜੀ ਨੇਜ਼ਾਬਾਦ ਵੀ ਜਿੱਤੀ ਆ ਉਹਨੇ। ਓਏ ਉਹਨੇ ਚੇਜ਼ਾਬਾਜ਼ੀ ਵੀ ਜਿੱਤੀ ਜਿਹੜਾ ਤੇਰੇ ਆਪਣੇ ਸਹੁਰੇ ਕੋ 12 ਆਈਫੋਨ ਆ। ਹਾਂ ਸਹੁਰੇ ਮੇਰੇ ਕੋ ਬਟਨ ਵਾਲਾ ਫੋਨ ਆ, ਯਕੀਨ ਮੰਨ। ਬਣਦਾ ਮੈਂ ਕਿਤੇ ਪੁੱਛਿਆ, ਮੈਂ ਕਿਹਾ ਸਹੁਰਾ ਸਾਹਿਬ ਆਈਫੋਨ ਕਿੱਦਾਂ? ਕਹਿੰਦਾ ਬਾਜੀ ਬੇਗਮ ਦਾ ਵਾ। ਯਾਰ ਉਹਨੇ ਸਲੋਮੋ ਬਣਾਣੇ ਹੁੰਦੇ ਆ। ਚਲੋ ਕੋਈ ਗੱਲ ਨਹੀਂ, ਫਿਰ ਕੀ ਰੱਖਦੇ ਆ। ਯਾਰ ਵੈਸੇ ਨਾ ਨਾਜ਼ਰੀਨ ਨੂੰ ਇਹ ਯਾਰ ਤਾਂ ਤੇ ਐ ਜੇ ਨਾਦ ਨੂੰ ਬਿਠਾਉਂਦੇ ਗੱਡੀ ਟੁੱਟਦੇ ਨਹੀਂ ਮੁੜ ਕੇ। ਚੁੱਕ ਪਈ ਹੈ ਯਾਰ, ਮੈਨੂੰ ਚੁੱਕ ਪਈ ਆ। ਕਿਸੇ ਬਿਮਾਰ ਆਦਮੀ ਦਾ ਵੀ ਖਿਆਲ ਕਰ ਲਿਆ ਕਰੋ। ਮੈਂ ਕੋਈ ਹਫਤੇ 'ਚ 1-2 ਸ਼ੋਅ ਨਹੀਂ ਕਰਨੇ ਹੁੰਦੇ, ਰੋਜ਼ ਸ਼ੋਅ ਕਰਨੇ ਹੁੰਦੇ ਕਿੰਨੇ। ਉਹ ਹੁਣ ਚੁੱਕ ਦੇ ਨਾਲ ਵੀ ਆ ਤੰਦਰੁਸਤੀ, ਬਿਮਾਰੀ, ਸਾਰਾ ਕੁਝ ਨਾਲ ਹੀ ਆ ਭਾਈ। ਇਲਾਜ ਦੱਸਦੀ ਹੈ ਵੀ ਚੁੱਕਦਾ ਮੰਨੋ ਤੁਹਾਡਾ ਮੁਰਸ਼ਿਦ ਕਮਾਲ ਹੈ। ਨਹੀਂ ਤੂੰ ਸੱਸ ਦਾ ਹੀ ਦੱਸ, ਇਲਾਜ ਰਹਿਣ ਦੇ। ਹਾਂ ਤੂੰ ਸੱਸ ਦਾ ਦੱਸ। ਅੱਜ ਤੁਹਾਡੇ ਨਾ ਚੁੱਕਦਾ ਉਹ ਪਿੱਛੇ ਕਰ ਲਿਆ ਹੁਣਾ। ਉਹ ਮੈਂ ਨੋਨੀ ਨੂੰ ਕਿਹਾ, ਮੈਂ ਕਿਹਾ ਤੂੰ ਸਿਰਫ ਨਾ ਮੈਨੂੰ ਖਾਰਿਜ ਉਹ ਕਰੀ ਜਾ ਬਸ। ਮੈਨੂੰ ਤੇ ਸ਼ੱਕ ਆ ਕਿ ਤੇ ਥੋੜੀ ਦੇਰ ਬਾਅਦ ਇੰਜ ਇੱਕ ਲੱਤ ਇੱਥੇ ਰੱਖੀ ਹੋਵੇ ਕਿ ਇੱਥੇ ਇਦਾਂ ਦਾ ਇੰਕਰੀਜ਼ ਨਾ ਕਰਨ ਲੱਗ ਪਏ, ਟੁੱਟੀਆਂ ਦਿੱਤੀਆਂ। नहीं ਤੁਸੀਂ ਯਕੀਨ मैं जैसा भी हूँ आपके सामने हूँ। ਖੁੱਲੀ ਕਿਤਾਬ ਕੀ ਤਰ੍ਹਾਂ। मैं खुला एंकर हूँ। ਭਾਈ ਫਰੀਦ ਵਲੀਮੇ ਤੇ ਲੈ ਗਿਆ, ਮੈਂ ਕਿਹਾ ਸਾਸੂ ਮਾਂ ਮੇਰੇ ਨਾਲ ਚਲੋ। ਮੈਂ ਤੇ ਅਦਬ ਕਰਨਾ ਹੀ ਕਰਨਾ। ਤੇ ਯਾਰ ਆਪਣੀ ਵੱਡੇ ਗੋਸ਼ ਦੀ ਵੱਡੀ ਪਰਾਤ ਲੈ ਕੇ ਪਰੇ ਬਹਿ ਗਈ, ਕਹਿੰਦੀ ਇੱਧਰ ਕੋਈ ਨਾ ਆਵੇ। ਅੱਛਾ ਯਾਰ ਹੁਣ ਛੱਡ ਦੇ ਯਾਰ, ਸੱਸ ਨੂੰ ਗੱਲ ਸ਼ੁਰੂ ਕਰ ਲਈ ਤੂੰ, ਪੂਰਾ ਸ਼ੋਅ ਸੱਸ ਦੇ ਕਰ ਦਿੱਤਾ ਯਾਰ। ਯਾਰ ਜੇ ਉਹ ਤੈਨੂੰ ਆਪਣੀਆਂ ਪੁਰਾਣੀਆਂ ਪੈਂਟਾਂ ਨਾ ਦੇਵੇ, ਤੂੰ ਸ਼ੋਅ 'ਚ ਕੀ ਪਾ ਕੇ? ਕੌਣ ਸੱਸ? ਸੱਸ ਸਤਾਜੀ ਉਹਦੀ ਡਰੈਸਿੰਗ ਕਰਕੇ ਆਂਦਾ। ਤੇਰੇ ਤੇ ਜਿਹੜੇ ਉਹਦੇ ਆਸਾਨ ਆ ਤੂੰ ਦੇ ਨਹੀਂ ਸਕਦਾ। ਉਹ 10-10 ਸਾਲ ਪੁਰਾਣੀ ਪੈਂਟ ਦੇ ਕੇ ਮੇਰੇ ਤੇ ਕਿਹੜਾ ਆਸਾਨ ਕਰਤਾ। ਜਿਹੜੀ ਇੱਥੋਂ ਗੋਡਿਆਂ ਤੋਂ ਘਾਟੀ, ਇੱਥੋਂ ਮਾੜੀਆਂ ਲਕੀਰਾਂ, ਉਹ ਕਿਹਦੀ? ਇਹ ਮੈਂ ਕਿਤੇ ਤੱਬੋ ਦਾ ਜਵਾਈ ਵੀ ਜਿਹੜੀ ਪੱਟ ਕੇ ਕਿਤੇ। ਇਹਦੀ ਸੱਸ ਹੈ ਵੈਸੇ ਬਹੁਤ ਮਜ਼ਾਈ ਹੈ, ਲੇਕਿਨ ਉਸਤਾਦ ਜੀ ਟੈਲੈਂਟ ਵੀ ਆ ਉਹਦੇ। ਟੈਲੈਂਟ। ਹਾਂ ਇਹ ਤੇ ਹੈ। ਦੰਦਾਂ ਨਾਲ ਬੜੇ ਆਈਟਮ ਕਰ ਦਿੰਦੇ ਉਸਤਾਦ ਜੀ। ਦੰਦਾਂ ਨਾਲ ਬੈਠੀ ਐਵੇਂ ਕੂਲਰ ਚੁੱਕ ਦਿੱਤਾ, ਕਿਸੇ ਦਾ ਪੰਪ ਖੋਲ ਲਿਆ, ਦੰਦਾਂ ਨਾਲ ਸਾਰੇ ਕੰਮ। ਉਹਨੂੰ ਦੰਦ ਵਾਲੀ ਆਈਟਮ ਭਾਈ ਜਾਨ ਕੱਢ ਦਿੰਦੀ। ਅਮਰੀਕਾ ਤੋਂ ਵੀਜ਼ਾ ਆਇਆ। ਕਹਿੰਦੀ ਅਮਰੀਕਾ ਤੋਂ ਵੀਜ਼ਾ ਆਇਆ, ਉਹ ਗੁਲਫ ਵਾਲਾ ਕੰਮ ਕਰਨਾ। ਗੁਲਫ ਨਹੀਂ ਢਾਉਂਦੇ ਹੁੰਦੇ ਵੱਡੇ ਸਿੰਘਾਂ ਵਾਲਾ, ਉਹ ਢਾਉਣਾ ਬਸ। ਆਈ ਕਹਿੰਦੀ 10 ਮਹੀਨੇ ਤੱਕ ਉਹੀ ਫੁੱਲ ਫਾਈਟਰ। ਸਾਜੀ ਉਹਦੇ ਘਰਾਂ ਦੇ ਵਿੱਚ ਹੁੰਦਾ ਹਿਸਾਬ। ਮੈਂ ਵੀ 1-2 ਘਰਾਂ ਨੂੰ ਐਸਿਆਂ ਨੂੰ ਜਾਣਨਾ। ਬੰਦਾ ਉੱਥੇ ਉਸਤਾਦ ਜੀ ਝੁੱਡੂ ਟੈਪ। ਹਾਂਜੀ ਸਹੀ ਗੱਲ ਹੈ। ਲੇਕਿਨ ਉਸਤਾਦ ਜੀ ਗੱਲ ਇਹ ਆ, ਔਰਤ ਕੋਲ ਹੁਕਮਰਾਨੀ ਕਰਨ ਦਾ ਇੱਕੋ ਹੀ ਤਰੀਕਾ ਵਾ ਕਿ ਆਪਣੇ ਆਪ ਨੂੰ ਮਰਦ ਨੂੰ ਵੱਡਾ ਕਰੀ ਜਾਵੇ ਬਸ। ਹਾਏ ਹਾਏ ਹਾਏ। ਭਾਵੇਂ ਮਰਦ ਟਗੇ ਦਾ ਨਹੀਂ ਨਾ ਹੈਗਾ, ਮਰਦ ਨੂੰ ਵੱਡਾ ਕਰਕੇ ਮਰਦ ਵੱਡਾ ਵਾ, ਮਰਦ ਮੇਰਾ ਕਫੀਲ ਮਰਦ ਆ। ਵੱਡੀ ਭਾਵੇਂ ਜੋ ਮਰਜ਼ੀ ਆ। ਲੋ ਉਸਤਾਦ ਜੀ ਉਸ ਘਰ 'ਚ ਰਾਜ ਹੋਏਗਾ ਔਰਤ ਦਾ। ਕੀ ਬਾਤ ਹੈ। ਵਾਕਈ ਸਹੀ। ਸਹੀ ਗੱਲ ਆ। ਤੇ ਜਿਹੜੀ ਔਰਤ ਫਿਜ਼ੀਕਲੀ ਮਤਲਬ ਕਿ ਚੜ੍ਹਾਈ ਸ਼ੁਰੂ ਕਰੇਗੀ ਆਪਣੀ ਕਿਸੇ ਪੜ੍ਹਾਈ ਤੋਂ ਜਾਂ ਕਿਸੇ ਗੱਲ ਤੋਂ, ਜਾਂ ਉਹਦੇ ਨੂੰ ਥੋੜੀ ਜ਼ਿਆਦਾ ਅਕਲਮੰਦ ਹੋਣ ਦੀ ਵਜ੍ਹਾ ਤੋਂ, ਸਾਰੀ ਉਹ ਮਰਦੀ ਨੂੰ ਬਰਦਾਸ਼ਤ ਨਹੀਂ ਕਰਦਾ। ਲੇਕਿਨ ਇਹ ਫਿਤਰਤ ਵੀ ਤੇ ਹੈ ਨਾ। ਇੱਕ ਬੰਦਾ ਮਰਦ ਵਾ, ਉਹਨੂੰ ਪਤਾ ਕੁਛ ਨਹੀਂ ਹੈਗਾ, ਤੇ ਔਰਤ ਜਿਹੜੀ ਜ਼ਿਆਦਾ ਸਮਝਦਾਰ ਵਾ, ਉਹ ਫਿਰ ਹੁਣ ਤੁਸੀਂ ਫਿਤਰਤ ਨਹੀਂ ਬਦਲ ਸਕਦੇ। ਉਹਨੇ ਤੇ ਆਪਣੇ ਉਸ ਮੁਕਾਮ ਤੇ ਜਾਂ ਉਸ ਐਟੀਟਿਊਡ 'ਚ ਰਹਿਣਾ ਹੀ ਰਹਿਣਾ। ਲੇਕਿਨ ਉਹ ਜਿਸ ਮਰਤਬਾਨ ਤੇ ਫਾਇਜ਼ ਹੋਈ ਆ, ਮਰਤਬੇ ਦੇ ਉਸਤਾਦ ਜੀ, ਹਾਂ ਉਹ ਜਿੱਤੇ ਫਾਇਜ਼ ਹੋਈ ਆ ਉਹਦਾ ਤੇ ਹੱਕ ਅਦਾ ਕਰੇ ਨਾ। ਉਹ ਯਾਰ ਉਹ ਤੇ ਉਸਤਾਦ ਜੀ ਤੁਸੀਂ ਉਹਨਾਂ ਲੋਕਾਂ ਦੀ ਗੱਲ ਕਰਨ ਦੇ, ਇਹਦੇ ਸੱਸ ਸਹੁਰੇ ਦਾ ਰੌਲਾ ਹੀ ਹੋਰ ਵਾ। ਉਹ ਰੰਗ ਪੇਂਟ ਦਾ ਵੀ ਕੰਮ ਕਰਦੀ। ਹੁਣ ਸਹੁਰਾ ਇਹਦਾ ਉਹਦਾ ਸ਼ਾਗਿਰਦ ਵੀ ਆ। ਠੇਕੇ ਦਾ ਲਗਾਈ ਸੀ। ਇਹਦੀ ਸੱਸ ਦਾ ਸ਼ਾਗਿਰਦ ਵੀ ਆ। ਸੱਸ ਨੇ ਆਪਣੇ ਹੱਥ ਵੱਢ ਕੇ ਉਹਨੂੰ ਦਿੱਤੇ ਆ, ਇਹ 'ਚ ਕੋਈ ਐਸੀ ਗੱਲ ਨਹੀਂ। ਉਹ ਸਾਜੀ ਬੁਰਸ਼ ਫੇਰਨ ਨਹੀਂ ਹੁੰਦੀ ਕੰਨਾਂ ਤੇ ਸਹੁਰੇ ਨੂੰ ਕਹਿਣ ਹੁੰਦੇ ਛੋਟੇ ਬੰਦੇ। ਯਾਰ ਉਹ ਸਾਜੀ ਬਾਕੀ ਹੈਲੋ ਖਾਵੰਦ ਮੇਰਾ ਪੁੱਤ ਗੱਲ ਸੁਣ। ਤੂੰ ਪਹਿਲਾਂ ਕੋੜੀਆਂ ਫੱਟੇ ਵਾਪਸ ਦੇ ਜਾ। ਉਹ ਬਾਕੀ ਮਜ਼ਲੂਮ ਆ ਯਾਰ। ਵੀ ਵਿਚਾਰੇ ਨੂੰ ਮਹੀਨਾ ਹੋ ਗਿਆ ਆਪਣੀ ਮਰਜ਼ੀ ਦਾ ਉਹਨੇ ਚੈਨਲ ਨਹੀਂ ਵੇਖਿਆ। ਤਰਸਿਆ ਵਾ ਜਾ ਕੇ VCR ਦੇਖਦਾ, ਫਿਲਮ ਚਾਹ ਵਾਲੀ ਦੁਕਾਨ ਤੇ ਦੇਖਦਾ ਵਿਚਾਰਾ। ਹਾਂ ਯਾਰ ਇਹਦਾ ਸਹੁਰਾ ਕਿਤੇ ਗਿਆ ਖੁਸਰੇ ਸੁਣਨ ਉਸਤਾਦ ਜੀ, ਸੱਸ ਮਗਰ ਚਲੇਗੀ। ਇਸ ਕਿਸਮ ਦਾ ਖੁਸਰੇ ਦੀ ਇੱਕ ਚ ਮੁੱਕਾ ਮਾਰਿਆ। ਖੁਸਰਾ ਖੁਸਰਾ ਇੱਥੋਂ ਅੰਜ ਹੋ ਗਿਆ।
ਹਾਂਜੀ ਫੋਲਡ ਹੋ ਗਏ ਖੁਸਰਾ ਫਲਿੱਪ ਵਾਲਾ ਹੋ ਗਿਆ ਦੂਰ ਪਾਤਾ ਚੰਗਾ ਭਲਾ ਉਹ ਖੁਸਰਾ ਹੋਰ ਕੰਮ ਤੇ ਲੱਗ ਗਿਆ ਵਿੱਚੋਂ ਸਹੀ ਭਾਈ ਨਿਕਲਾ ਲੋਕੀ ਹੁਣ ਪਰਸ ਤਰ੍ਹਾਂ ਗੁਜ਼ਰਾ ਯੂਜ਼ ਕਰਦੇ ਉਹਦੇ ਇੱਥੇ ਡਾਕੂਮੈਂਟਸ ਰੱਖ ਕੇ ਗੁਜ਼ਰਾ ਬੰਦ ਕਰ ਦਿੰਦੇ ਫੋਲਡਰ ਜਿਹਾ ਬਣਿਆ ਉਹ ਬੰਦਾ ਕਹਿੰਦਾ ਭਾਜੀ ਆ ਰੋਟੀ ਦੇ ਪੈਸੇ ਦਿਓ ਤੇ ਉਹ ਦੇਖੋ ਮੇਰਾ ਖੁਸਰਾ ਕਿੱਥੇ ਪਿਆ ਖੁਸਰਾ ਲੈਦਰ ਤਾਂ ਇੰਜ ਕਰਕੇ ਬਟਨ ਵੀ ਲਾ ਲਓ ਇਹਨੂੰ। ਲੱਗਾ ਹੁਣ ਗੁਜ਼ਰੇ ਤੇ ਉਸ ਯਾਰ ਰਾਤੀ ਗੱਡੀ ਤੇ ਮੈਨੂੰ ਡਾਕੂ ਨੇ ਰੋਕ ਲਿਆ ਭਾਈ ਮੋਬਾਈਲ ਵੀ ਲੈ ਕੇ ਖੁਸਰਾ ਵੀ ਲੈ ਗਏ ਇੱਕ ਜਗ੍ਹਾ ਤੋਂ ਖਰੀਦਦਾਰੀ ਕਰਨ ਲੱਗਾ ਉਹ ਹੋ ਖੁਸਰਾ ਹੀ ਘਰ ਨੇ ਉਹ ਦੂਜੇ ਕੱਪੜਿਆਂ 'ਚ ਫੋਲਡਿੰਗ ਵਾਲਾ ਖੁਸਰਾ ਕਰ ਨਹੀਂ ਉਹ ਇਹਦੀ ਸੱਸ ਤੇ ਇਦਾਂ ਦੀਆਂ ਹਰਕਤਾਂ ਕਰਦੀ ਉਸਤਾਦ ਜੀ ਯਾਰ ਫਰੀਦ ਸਾਹਿਬ ਉਹ ਜਿਹੜਾ ਤਾਲੇ ਵਾਲਾ ਲੌਕਟ ਉਹਨੇ ਪਾਇਆ ਉਹ ਮਾੜਾ ਲੱਗਾ ਚਾਂਦ ਰਾਤ ਤੇ ਇਹ ਜਿਹੜਾ ਜੌਨ ਸੀ ਨਾਲ ਸੋਹਣਾ ਨਹੀਂ ਲੱਗਾ ਯਾਰ ਮੇਰੀ ਸੁਣੋ ਗੱਲ ਉਸਤਾਦ ਜੀ ਵੱਡਾ ਟਾਇਰ ਨਹੀਂ ਉਸਤਾਦ ਜੀ ਵੱਡਾ ਈਦ ਵਾਲੇ ਦਿਨ ਲੈ ਕੇ ਤੇ ਉਹਨੂੰ ਬਾਂਸ ਨਾਲ ਜਿੱਕੋਟ ਪੂਰੀ ਗਲੀ ਚ ਮਾਰਨ ਦੇ ਲੋਕੀ ਕਹਿੰਦੇ ਉਹ ਖਾਲਾ ਬਸ ਕਰੋ ਬਸ ਕਰ ਪਾਇਆ ਹੋਇਆ ਸੋਹਰਾ ਮੇਰਾ ਕਹਿੰਦਾ ਇਹਨੇ ਕੋਈ ਡਿਮਾਂਡ ਨਹੀਂ ਕੀਤੀ ਸਾਡੇ ਕੋਲੋਂ ਵੀ ਕੁਝ ਲੈਣਾ ਜਾਂ ਦੇਣਾ ਸਿਰਫ ਮੈਨੂੰ ਇਹੀ ਕਹੀ ਕਿ ਮੈਨੂੰ ਸ਼ਹਿਨਸ਼ਾਹ ਵਾਲਾ ਮੌਕਾ ਲੈ ਦੇ ਬਾਹਰ ਉਹਦੀ ਵਜ੍ਹਾ ਤੋਂ ਹੀ ਤੁਹਾਡਾ ਰੋਗ ਸ਼ਹਿਨਸ਼ਾਹ ਦਾ ਕਿਹੜਾ ਬੜਾ ਮੁੱਕਾ ਸ਼ਹਿਨਸ਼ਾਹ ਫਿਲਮ ਮੀਤਾ ਬਜੇ ਸਾਰੇ ਨੇ ਪਾਇਆ ਅੱਛਾ ਛੋੜ ਹੈ ਕਾਤਣ ਸਾਜੀ ਉਹਦੀ ਵਜ੍ਹਾ ਤੋਂ ਹੀ ਇਹਨਾਂ ਦਾ ਰੋਬ ਆ ਉਹ ਆਏ ਤੇ ਉੱਤੇ ਛੱਡ ਕੇ ਪੈਰ ਕੱਢਦੀ ਆ ਇਹਨਾਂ ਦਾ ਮਹੱਲੇ 'ਚ ਭਾਰ ਬਣਿਆ ਠੀਕ ਹੈ ਨਹੀਂ ਤੇ ਤੁਹਾਨੂੰ ਮਹੱਲੇਦਾਰ ਜੀਣ ਨਾ ਦੇਣ ਤੁਹਾਡੇ ਅੱਬੂ ਉਸਤਾਦ ਜੀ ਤੁਹਾਨੂੰ ਬੰਨ ਦਿੰਦੇ ਹੁੰਦੇ ਸੀ ਨਾ ਹੱਥ ਪੈਰ ਬੰਨ ਕੇ ਗੈਲਰੀ ਤੇ ਸੁੱਟ ਦਿੰਦੇ ਉਹ ਇਹਦੇ ਸਹੁਰੇ ਨੂੰ ਸੁੱਟਦੀ ਉਹ ਫਰੀਦ ਹਾਂ ਗੱਲਾਂ ਦਾ ਦੁੱਖ ਨਹੀਂ ਹੈ ਕਹਿੰਦਾ ਉਹ ਥੱਪੜ ਵਾਲੀ ਗੇਮ ਖੇਡਦੀ ਮੈਂ ਤੇਰੇ ਅਸਰ ਕਰਦੀ ਇੰਜ ਕਰਕੇ ਮੈਨੂੰ ਅੱਗੇ ਪਾਇਆ ਹੁੰਦਾ ਤੇ ਮੇਰੇ ਮੂੰਹ 'ਚ ਡੱਬੀ ਵੀ ਰੱਖਦੀ ਸਾਦੀ ਮਾਰਦੀ ਹੈ ਇਹ ਤਾਂ ਗਲਤ ਗੱਲ ਆ ਕਹਿੰਦਾ ਮੇਰਾ ਵੀੜ ਆ ਕਈ ਵਾਰੀ ਇੱਧਰ ਆ ਗਿਆ ਵਾ ਕਹਿੰਦਾ ਮੇਰੇ ਮੂੰਹ 'ਚ ਡੱਬੀ ਜੀ ਵੀ ਨਹੀਂ ਰੱਖਦੀ ਉਦਾਂ ਹੀ ਮਾਰਦੀ ਹੈ ਤੇ ਇੱਕ ਦੋ ਗੱਲਾਂ ਇਹਦੇ ਮੂੰਹ ਦੇ ਵਿੱਚ 에어ਪੋਰਟ ਨਹੀਂ ਉਸਤਾਦ ਜੀ ਉਹ ਰੱਖ ਕੇ ਚਪੇੜਾ ਮਾਰਦੀ ਕਹਿੰਦਾ ਮੇਰੀ ਆਡੀਓ ਲਈ ਜਾਂਦੀ ਆ ਉਧਰ ਉਹਨੇ ਘਰ ਵਿਆਹ ਦਾ ਕਾਰਡ ਤੇ ਨਹੀਂ ਪਾਉਂਦੇ ਜਿੱਦਾਂ ਲਿਖਿਆ ਹੁੰਦਾ ਚੁੱਪ ਗੈਰਤ ਆਦਮੀ ਗੰਦਿਆ ਇਦਾਂ ਬੋਲੀਦਾ ਕਿੰਨੇ ਵੱਡੇ ਗੱਲ ਕਰਦੇ ਹੁਣ ਵਿੱਚ ਨਹੀਂ ਬੋਲੀਦਾ ਆ ਵੀ ਇਹ 2-3 ਮਿੰਟਾਂ ਵੀ ਕੱਢ ਲਾ ਯਾਰ ਇਹ ਸਹੀ ਗੱਲ ਆ ਉਸਤਾਦ ਜੀ ਤੋਬਾ ਨਹੀਂ ਨੋਨੀ ਭਾਜੀ ਐਜ਼ ਏ ਆਰਟਿਸਟ ਨਹੀਂ ਬੈਠਾ ਨੋਨੀ ਵੈਸੇ ਹੀ ਯਾਰ ਐਜ਼ ਏ ਖੁਰਕ ਬੈਠਾ ਐਜ਼ ਏ ਖੁਰਕੈਲੋ ਜੀ ਉਸਤਾਦ ਜੀ ਮਹੱਲੇ 'ਚ ਪੰਚਾਇਤ ਹੋਈ ਆ ਕਿ 2 ਮੁੰਡੇ ਕੁੱਟੇ ਮੇਰੀ ਸੱਸ ਨੇ ਯਾਰ ਤੇਰੀ ਸੱਸ ਦੀ ਮੈਂ ਗੱਲ ਕੀ ਸਟਾਰਟ ਤੇ ਕਰ ਬੈਠਾ ਮੈਂ ਤਾਂ ਜ਼ਾਬ ਹੀ ਪਾ ਲਿਆ ਫੈਕਟਰੀ ਵਾਲਿਆਂ ਨੇ ਤੇ ਸਹੁਰੇ ਦੀ ਲੜਾਈ ਹੋ ਪਈ ਉਹਨਾਂ ਪੈਸੇ ਨਹੀਂ ਦਿੱਤੇ ਇਹਦੀ ਸੱਸ ਗਈ ਉਹਨਾਂ ਦੇ ਗੇਟ ਪੁੱਟ ਲਿਆਈ ਗੇਟ ਵੀ ਕੁੱਟ ਲਈ ਗਲੂਮ ਵੀ ਚੁੱਕ ਲਈ ਤੇ ਉਹ ਫਿਰ ਉਸ ਮਾਸਟਰ ਵੀ ਕੁਛੜ ਲਾਇਆ ਅੱਜ ਕਰਕੇ ਆਇਆ ਉਹ ਜਿਹੜਾ ਬੀਮ ਭਰਤੀ ਨਹੀਂ ਜਿਹਦੇ ਚੋਂ ਪਾਉਂਦੇ ਉਹ ਪੂਰਾ ਚੁੱਕ ਕੇ ਇੰਜ ਘਰ ਐਕਸਰਸਾਈਜ਼ ਕਰ ਤੂੰ ਉਹਦੀ ਗੱਲ ਨਹੀਂ ਸੁਣੀ ਉਹ ਨਾ ਲੂਮਾ ਦੇ ਇੱਕ ਮਾਸਟਰ ਹੁੰਦਾ ਵਾ ਬੰਦਾ ਕਹਿੰਦਾ ਇੱਕ ਲੂਮ ਚੁੱਕ ਲਈ ਨਾਲ ਗੇਟ ਪੁੱਟ ਰਿਹਾ ਨਾਲ ਮਾਸਟਰ ਵੀ ਕੁੱਛੜ ਚੁੱਕਿਆ ਉਹਨਾਂ ਨੇ ਕਿਉਂ ਉਹਦੇ ਬੰਦੇ ਦੇ ਪੈਸੇ ਘੁੱਟੇ ਸਟਾਰਟ ਉਹਨੇ ਸਹੀ ਕੀਤਾ ਯਾਰ ਅੱਜ ਤੱਕ ਉਹਨੇ ਇਹ ਨਹੀਂ ਕਿਹਾ ਕਰਿਆਨੇ ਵਾਲੇ ਨੂੰ ਕਿ ਮੈਂ ਦੇ ਦੂੰਗੀ ਨਹੀਂ ਬਾਹਰ ਆ ਦਰਾ ਬਾਹਰ ਆ ਇਹ ਡਾਇਲੋਗ ਕਰਿਆਨੇ ਵਾਲੇ ਨੂੰ ਵੀ ਬਾਹਰ ਜਾ ਉਹ ਜਿਹੜੀ ਰੇੜੀ ਤੇ ਉਹ ਭੀਮ ਲਿਆਂਦੇ ਉਹਦੇ ਤੇ ਮਾਲਕ ਨੂੰ ਕੁੱਟ ਕੇ ਹਸਪਤਾਲ ਕਰਨ ਦੀ ਉਸਤਾਦ ਜੀ ਤੁਸੀਂ ਅੱਜ ਤੱਕ ਦੇਖਿਆ ਕਿਸੇ ਲੇਡੀ ਦੇ ਸ਼ਨਾਖਤੀ ਕਾਰਡ ਤੇ ਲਿਖਿਆ ਵੀ ਖੁਰਸ਼ੈਦ ਦੁਮੜ ਮੇਰੀ ਸੱਸ ਦੇ ਲਿਖਿਆ ਉਹ ਉਸਤਾਦ ਜੀ ਲੇਕਿਨ ਉਹ ਉਸਤਾਦ ਜੀ ਨਰਮ ਦਿਲ ਵੀ ਬਹੁਤ ਹੋਇਆ ਯਕੀਨ ਮੰਨੋ ਅੱਲਾਹ ਨੂੰ ਸਿਹਤ ਦੇਵੇ ਤੰਦਰੁਸਤੀ ਦੇਵੇ 3 ਲਾਸ਼ਾਂ ਉਹਨੇ ਇੱਕ ਟਾਈਮ ਦੇ ਵਿੱਚ ਨਹਿਰ ਚੋਂ ਕੱਢੀਆਂ ਵਾ ਐ ਰੇੜ ਕੇ ਲਾਈਆਂ ਪੂਰੀਆਂ ਪੂਰਾ ਪੰਜਾ ਬਣਾ ਕੇ ਹਾਂਜੀ ਉਹ ਜਿਹੜਾ ਨਰਮ ਦਿਲ ਬਹੁਤ ਆ ਉਹ ਜਿਹੜਾ ਰੈਸਲਰ ਨਹੀਂ ਮੂੰਹ ਚ ਸੁੰਡੇ ਕੱਢਦਾ ਬੰਗਾਲੀ ਤੇ ਉਹਦੇ ਨਾਲ ਬੈਠੀ ਲੱਸੀ ਪੀਂਦੀ ਨਰਮ ਦਿਲ ਤੇ ਬਹੁਤ ਨਾਮ ਗੱਲਾਂ ਉਸਤਾਦ ਜੀ ਮੈਂ ਗਿਆ ਇਹਨਾਂ ਦੇ ਸਹੁਰਿਆਂ ਵੱਲ ਘਰ ਜਾ ਕੇ ਮੈਂ ਪੁੱਛਿਆ ਕਰਲਾਂ ਜੀ ਕਿੱਥੇ ਕਹਿੰਦੇ ਉਹ ਜਾਫਰ ਕੇਸਾਂ ਵਾਲੇ ਨਾਲ ਸਨੋਕਰ ਖੇਡਦੇ ਲੇਕਿਨ ਫਰੀਦ ਨਰਮ ਦਿਲ ਵੀ ਹੈ ਜਿਹੜੀ ਅੱਛਾਈ ਆ ਉਹ ਬਿਆਨ ਕਰਨੀ ਚਾਹੀਦੀ ਨਰਮ ਦਿਲ ਹੈ ਹੈ। ਪਰਸੋਂ ਯਕੀਨ ਮੈਨੂੰ ਯੂਕੇ ਤੋਂ ਵੇਪ ਆਇਆ ਵਾ ਮੈਨੂੰ ਦਿਖਾਇਆ ਕਿ ਆ ਵੇਪ ਆਇਆ ਮੈਨੂੰ ਵੇਪ ਬਾਈ ਹਾਲ ਜੋ ਵੀ ਹੈ ਨਾ ਉਹਨੇ ਅੱਜ ਤੱਕ ਕਿਸੇ ਨੂੰ ਖੂਨ ਵੱਲੋਂ ਨਾ ਨਹੀਂ ਕੀਤੀ ਕਿਹਦੇ ਲੋ ਖੂਨ ਨਹੀਂ ਜਿਹੜਾ ਦਈਦਾ ਲੋਕਾਂ ਹਾਂ ਬੜਾ ਬਲੱਡ ਖੂਨ ਦਿੱਤਾ। ਬਲੱਡ ਜ਼ੈਡ ਪੋਸਟਰ ਵਾ ਜਿੰਨਾ ਮਰਜ਼ੀ ਲੈ ਲਾ ਕਿਹੜਾ ਜ਼ੈਡ ਪੋਸਟਰ ਹਾਂ ਸਹੀ ਤੜਾ ਤੜਦਾ ਹੀ ਜਾਂਦੀ ਹੈ ਯਾਰ ਇੱਕ ਬੰਦੇ ਨੇ ਖੂਨ ਮੰਗਿਆ ਉਹਨੂੰ ਕਿਲੋ ਕੈਚਅਪ ਵੀ ਭੇਜਤਾ ਇਹਦੀ ਸੱਸ ਇਹਨਾਂ ਨੂੰ ਨਹੀਂ ਸੀ ਪਤਾ ਲੱਗਣਾ ਇਹਨਾਂ ਲਾਈ ਹੈ ਉਸਤਾਦ ਜੀ ਉਹ ਕਿਤੇ ਬਾਹਰ ਰੌਲਾ ਪਿਆ ਵੀ ਇਹਦੀ ਸੱਸ ਸ਼ਰਾਬ ਪੀ ਕੇ ਦੁਕਾਨਾਂ ਬੰਦ ਕਰੋ ਮਗਰ ਤੁਹਾਡੀ ਪੂਰੀ ਭਾਈਆਂ ਦੀ ਆਵਾਜ਼ ਆ ਉਹਨੇ ਗਲੇ ਦਾ ਕੰਮ ਕਰਾ ਲਿਆ ਔਰਤਾਂ ਦਾ ਟੌਰ ਖਤਮ ਕਰਾਤਾ ਉਹਨੇ ਏਦਾਂ ਹੀ ਕੋ ਹਲਕ ਰਖਾਇਆ ਭਾਈ ਦਾ ਉਹਨੇ ਟਾਰਜ਼ਨ ਟੈਵਾ ਪੂਰਾ ਭਾਜੀ ਉਹਨੇ ਅਗਲੇ ਹਫਤੇ ਜਾਣਾ ਵਾ ਕੈਨੇਡਾ ਕਿ ਸਪੇਨ ਉਹਨੇ ਸਰਜਰੀ ਕਰਾਉਣੀ ਮੁੱਛਾਂ ਨਿਕਲਣੀਆਂ ਮੁੱਛਾਂ ਦਾ ਕੰਮ ਕਰਾਉਣੇ ਮੁੱਛਾਂ ਬਾਹਰ ਯਾਰ ਮਿੱਠੇ ਤੂੰ ਤੇ ਨਾ ਏਦਾਂ ਸਾਡਾ ਦਿਲ ਤੇ ਨਾ ਚੜਾ ਸੱਸ ਇੱਕ ਮੁਕੱਦਸ ਰਿਸ਼ਤਾ ਵਾ ਭਾਜੀ ਇਹ ਤਵਾਰ ਵਾਲੇ ਦਿਨ ਬਾਜ਼ਾਰ 'ਚ ਜਾ ਕੇ ਨਾ ਤੇ ਪਰਨਾ ਇੱਥੇ ਪਾ ਕੇ ਤੁਹਾਨੂੰ ਚਲੋ ਬਈ
ਸੱਸਾ ਟੈਕਸ ਕੱਢੋ। ਸੱਸਾ ਟੈਕਸ, ਜਗ੍ਹਾ ਟੈਕਸ ਤੋਂ ਬਾਅਦ ਸੱਸਾ ਟੈਕਸ। ਯਾਰ ਜਦੋਂ ਜਗ੍ਹਾ ਟੈਕਸ ਲੈਣ ਜਾਂਦੀ ਸੁਲਤਾਨ ਟੈਪ ਤੇ ਸਹੁਰਾ ਮੇਰਾ ਜਿਹੜਾ ਹਸਾਉਣ ਨਹੀਂ ਲਿਆਉਂਦਾ ਲਹਿਰੀ ਟੈਪ ਉਹ ਬਣਿਆ ਉਹ ਦਿਓ ਭਾਈ ਮਾਲਕ ਆਏ ਨੇ। ਸਾਰਾ ਲਹਿਰੀ ਟੈਪ ਬਣਿਆ ਹੁੰਦਾ। ਮੁਰਸ਼ਦ ਆਏ ਤੇ ਮੁਰਸ਼ਦ ਲਕੀਰ ਟੈਪ ਹੁੰਦਾ। ਘੋੜੇ ਤੇ ਜਾਂਦੀ ਇਹਨਾਂ ਦੇ ਇਲਾਕੇ ਦੇ ਵਿੱਚ ਉਸਤਾਦ ਜੀ, ਤੇ ਇਹ ਸਾਰੇ ਮਹੱਲੇਦਾਰ ਬੂਹਾ ਖੋਲ ਕੇ ਵੇਖ ਕੇ ਕਹਿੰਦੇ ਉਹ ਮਿੱਟੀ ਦੀ ਸੱਸ। ਮੇਰੇ ਨਕਾਲ ਤੇ ਉਹਨੂੰ ਕਿਹਾ ਭਾਜੀ ਜਿਗਰ ਦਾ ਟੋਟਾ ਵੀ ਲੈ ਜਾ ਤੇ ਲੱਤ ਦਾ ਟੋਟਾ। ਇਹ ਵੇਖਿਆ ਜਿਗਰ ਦਾ ਟੋਟਾ ਵੀ ਲੈ ਜਾ ਤੇ ਲੱਤ ਦਾ ਟੋਟਾ ਦੇ ਦੇ। ਉਹਦੇ ਵਾਲ ਝੜੇ ਨੇ ਸਹੁਰੇ ਦੇ ਉਸਤਾਦ ਜੀ, ਫੇਰ ਵੀ ਇੰਜ ਕਰਕੇ ਦੁਪੱਟਾ ਲਿਆ ਵਾ ਤੇ ਘਰ ਬੈਠਾ ਹੁੰਦਾ ਤੇ ਨਾਂ ਉਹਨੇ ਬਿੱਲੀ ਰੱਖਿਆ ਆਪਣਾ। ਅੱਛਾ, ਇਦਾਂ ਦੇ ਜਿਹੜੇ ਹੁੰਦੇ ਨੇ ਨਾ ਮੀਆਂ ਬੀਵੀ, ਇਹਨਾਂ ਦਾ ਸੱਚੀ ਇਹਨਾਂ ਦਾ ਆਪਸ ਚ ਪਿਆਰ ਵੀ ਬੜਾ ਹੁੰਦਾ। ਹਾਂ, ਆਪ ਜਿੰਨਾ ਮਰਜ਼ੀ ਪਿਸਤ ਕਰ ਲਵੇ, ਕਿਸੇ ਨੂੰ ਨਹੀਂ ਕੁਝ ਕਹਿਣ ਦਿੰਦੀ। ਤੁਸੀਂ ਜਿੱਥੇ ਗੱਲ ਕਰਨ ਨੂੰ ਮੈਂ ਫੀਲ ਕਰ ਸਕਦਾ, ਕਿਉਂਕਿ ਮੈਂ ਵੀ ਏਦਾਂ ਦੇ 2-3 ਫੈਮਲੀਆਂ ਨੂੰ ਜਾਣਨਾ। ਤੇ ਉਹ ਔਰਤ ਜਿਹੜੀ ਹੈ ਨਾ, ਉਹਨੇ ਬਕਾਇਦਾ ਫਿਰ ਉਹਦਾ ਵਜ੍ਹਾ ਇਹ ਵਾ ਕਿ ਔਰਤ ਜਿਹੜੀ ਉਹ ਸਾਰੀਆਂ ਚੀਜ਼ਾਂ ਸਮਝਦੀ, ਬੰਦਾ ਫਾਰਗ ਦਿਮਾਗੀ ਤੌਰ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ। ਹਾਂਜੀ, ਤੇ ਉਹ ਬੱਚਿਆਂ ਦੇ ਰਿਸ਼ਤੇ ਉਸ ਔਰਤ ਨੇ ਕੀਤੇ, ਮਕਾਨ ਲੈ ਦਿੱਤੇ। ਹਾਂਜੀ, ਔਰ ਬਿਆਨੇ ਤੱਕ ਮਕਾਨਾਂ ਦੇ। ਇੰਜ ਮੈਂ ਵੇਖਿਆ ਉਹ ਬੰਦਾ ਜਿਹੜਾ ਵਾ ਉਹ ਪਿੱਛੇ ਬੈਠਾ ਤੇ ਉਹ ਮਿੱਟੀ ਹੈ ਤੇ ਔਰਤ ਸਾਰਾ ਕੁਛ। ਤੇ ਸਾਜੀ ਇਹ ਮੈਂ ਸਮਝਣਾ ਕਿ ਜਿਵੇਂ ਫਿਤਰਤ ਨੈਚੁਰਲ ਚੀਜ਼ ਹੈ ਨਾ, ਇਸੇ ਤਰ੍ਹਾਂ ਫਿਤਰਤ ਨਹੀਂ ਏਦਾਂ ਕਰਨ ਦੇ ਬਾਵਜੂਦ ਵੀ ਉਸ ਔਰਤ ਨੂੰ ਮਰਦ ਤੋਂ ਉਹ ਇਹ ਵੱਡਾ ਨਹੀਂ ਸਮਝਣਾ ਚਾਹੀਦਾ ਆਪਣੇ ਆਪ ਨੂੰ। ਹਾਂ, ਇੱਕ ਮਿਸਾਲ, ਉਹ ਨਹੀਂ ਪੜ੍ਹਿਆ ਲਿਖਿਆ ਹੈਗਾ ਜਾਂ ਉਹ ਨਹੀਂ ਉਹਨੂੰ ਗੱਲਬਾਤ ਦੀ, ਤੂੰ ਪੜ੍ਹੀ ਲਿਖੀ ਸਾਰਾ ਕੁਛ, ਉਹ ਠੀਕ ਆ, ਉਹਦੀ ਜਗ੍ਹਾ ਤੇ ਤੂੰ ਕੰਮ ਕਰ ਰਹੀ, ਉਹਦੀ ਹੈਲਪ ਕਰ ਰਹੀ, ਜਿਹੜਾ ਬੰਦੇ ਦਾ ਕੰਮ ਸੀ ਤੂੰ ਕਰ ਰਹੀ। ਲੇਕਿਨ ਇਹਦਾ ਇਹ ਮਕਸਦ ਨਹੀਂ ਕਿ ਜਿਹੜਾ ਤੁਹਾਡਾ ਜ਼ਵਾਜੀ ਰਿਸ਼ਤਾ ਵਾ ਉਹ ਰਿਸ਼ਤੇ ਦੇ ਵਿੱਚ ਜੋ ਤੁਹਾਡੀ ਆਪ ਇਹ ਕਿਹੜਾ ਹੁੰਦਾ ਘਟਾਉਣਾ ਹੈ। ਕਾਚੀ ਲੋਦੇ ਪੈਪਾਂ ਵਾਲੇ ਕਲੱਬ ਚ ਹੋਏ ਆ। ਅੱਛਾ, ਉਹ ਯਾਰ ਏਦਾਂ ਨਾ ਕਰੋ ਉਸਤਾਦ ਜੀ, ਐਂਕਰ ਏਦਾਂ ਨਹੀਂ ਹੁੰਦਾ, ਸਿੱਧਾ ਕਰੋ। ਲੱਤ ਜਿਹੜੀ ਸਟ੍ਰੇਟ ਕਰੀਦੀ ਹੁੰਦੀ ਜੇ ਐਂਕਰ ਹੋ ਨਾ, ਉਹ ਵੇਖੋ ਨਾ ਉਸਤਾਦ ਜੀ, ਹੁਣ ਇਸੇ ਤਰ੍ਹਾਂ ਜਦੋਂ ਫਿਰ ਚੇਂਜ ਹੋ ਜਾਂਦਾ ਨਾ ਮਾਹੌਲ ਘਰ ਦਾ। ਹੁਣ ਜਿਵੇਂ ਇਹਦੀ ਸੱਸ ਆ ਉਸਤਾਦ ਜੀ, ਉਹ ਛੱਤ ਵਾਲਾ ਪੱਖਾ ਲਾਉਣ ਦੀ ਹੁੰਦੀ ਤੇ ਉਹ ਸਹੁਰਾ ਜਿਹੜਾ ਚੌਲ ਚੁਗਣ ਡਿਆ ਹੁੰਦਾ, ਏਦਾਂ ਫਿਰ ਚੇਂਜ ਹੋ ਜਾਂਦੇ ਬੜੇ। ਸਾਹਿਬ ਫੇਵਰਟ ਨੰਬਰ ਯਾਮਾ ਕਢਾਇਆ ਮੇਰੀ ਸੱਸ ਨੇ ਆਪਣੇ ਨਾਮ ਦਾ, ਅੱਗੇ ਪਲੇਟ ਲਾਈ ਆ ਸ਼ਾਇਦ ਦੁੰਬੜ ਦੀ, ਤੇ ਪੂਰਾ ਆਪ ਚਲਾਉਂਦੀ ਆ, ਸਹੁਰੇ ਨੇ ਕੋਈ ਪਿੱਛੇ ਬੈਠ ਉਹਦਾ ਲੈ ਫਿਰ ਸ਼ਾਇਦ ਦੁੰਬੜ। ਉਹ ਮੈਨੂੰ ਮਾਫੀ ਦੇ ਦੇ। ਸੱਸ ਨੇ ਆਪਣੇ ਬਾਈਕ ਤੇ ਲਿਖਾਇਆ ਹੋਇਆ ਸ਼ਮੀਮ 1। ਇਹ ਮੁਹੱਬਤ ਆ, ਲੇਕਿਨ ਉਸਤਾਦ ਜੀ ਇਹਨੇ ਵੀ ਉਹਦਾ ਨਾਮ ਬਦਲ ਦਿੱਤਾ ਵਾ। ਉਹਦਾ ਨਾਮ ਹੁਣ ਲਾਖਾ ਗੁਜਰ। ਯਾਰ ਦੇਖੋ ਜੀ, ਉਹਨੂੰ ਗੱਲਬਾਤ ਕਰਨ ਦਾ ਪਤਾ। ਉਸਤਾਦ ਜੀ ਜਦੋਂ ਉਹਨੇ ਇਹਦੇ ਨਾਲ ਆਪਣੀ ਬੱਚੀ ਦਾ ਵਿਆਹ ਕੀਤਾ, ਇਹਨੂੰ ਸਾਫ਼ ਗੱਲ ਦੱਸੀ ਕਿ ਸੋਨਾ ਮਿੱਟੀ ਤੇਰਾ ਹੀ ਹੈ। ਠੀਕ, ਲੇਕਿਨ ਉਸਤਾਦ ਜੀ ਅੱਛਾ ਗੱਲਾਂ ਬੰਦਿਆਂ ਵਾਲੀਆਂ ਉਹਦੇ। ਓਏ ਜਿਹੜੀ ਤੁਸੀਂ ਗੱਲ ਕਰਨ ਦੇ ਨਾ ਉਸਤਾਦ ਜੀ, ਇਹ ਵੈਸੇ ਜੇ ਇਦਾਂ ਹੋਣ ਲੱਗ ਪਵੇ ਨਾ, ਜ਼ਿਆਦਾ ਮਿਕਦਾਰ ਹੋਣ ਲੱਗ ਪਵੇ ਉਸਤਾਦ ਜੀ, ਤੇ ਔਰਤਾਂ ਜੈਨੂਅਨ ਜਿਵੇਂ ਕਹਿੰਦੇ ਹਕੂਕ ਵਾਲੀ ਗੱਲ, ਇਹ ਬਹੁਤ ਛੇਤੀ ਹੋ ਜਾਣਾ ਕੰਮ ਸਾਰਾ ਹੀ। ਔਰਤ ਹੀ ਜਦੋਂ ਸਾਰਾ ਕੁਝ ਉਹਨੇ ਆਪੇ ਹੀ ਕਰੀ ਜਾਣਾ ਵਾ, ਵੀ ਲੈਣ ਦੇਣ ਵੀ ਉਹਨੇ ਮਤਲਬ 13 ਲੱਖ ਕਰਦੀਆਂ ਨੇ ਔਰਤਾਂ ਹੈ ਨੇ ਯਾਰ ਉਸਤਾਦ ਜੀ। ਉਹ ਫਿਰ ਕਈ ਔਰਤਾਂ, ਫਿਰ ਔਰਤ ਜਿਹੜੀ ਔਰਤ ਹੀ ਹੁੰਦੀ ਮਰਦ ਦਾ ਇੱਕ। ਯਾਰ ਉਹਨੇ ਕਦੀ ਦਿਹਾੜੀ ਨਹੀਂ ਟੁੱਟਣ ਦਿੱਤੀ, ਕਿਸੇ ਦਿਨ ਕੰਮ ਨਾ ਲੱਭੇ ਤੇ ਸਨੋਕਰ ਤੇ ਜਾ ਕੇ ਬਾਹਰੋਂ ਬਾਹਰ ਪੈਸੇ ਲਾ ਕੇ ਦਿੱਤੇ। ਤੁਹਾਨੂੰ ਨਹੀਂ ਸੌਣ ਦਿੰਦੀ। ਸ਼ਿੱਦਤ ਨਾਲ ਇੰਤਜ਼ਾਰ ਰਹਿੰਦਾ ਮੇਰੀ ਸੱਸ ਨੂੰ IPL ਦਾ, ਵਿਜੂਆ ਖੇਲਣਾ, ਹਿੱਸੇ ਲਾਉਣੇ, ਨੰਬਰ ਲਾਉਣੇ। ਯਾਰ ਮੈਂ ਕਿਹਾ ਸਾਸੂ ਮਾਂ ਛੱਡ ਦਿਓ ਕੰਮ, ਨਹੀਂ ਸਹੀ ਹੈ। ਅੱਛਾ, ਅਸੀਂ ਬਿਜ਼ਤ ਕਰ ਰਹੇ ਹਾਂ, ਪ੍ਰਮੋਟ ਕਰ ਰਹੇ ਹਾਂ ਸੱਸ ਨੂੰ। ਬਾਕੀ ਸਹੁਰਾ ਮੇਰਾ ਬਹੁਤ ਨਰਮ ਦਿਲ ਹੈ ਯਾਰ, ਜਿੱਦਾਂ ਉਹਨੂੰ ਮੈਂ ਕਹਿ ਦੇਣੀ ਰੁੱਖੀ ਵੀ ਸੀ ਖਾ ਕੇ ਵਿਚਾਰਾ ਸੌ ਜਾਂਦਾ ਵਾ ਯਾਰ, ਉਹਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਯਾਰ, ਉਹ ਫਾਰਗ ਰਹਿ ਵਾ। ਹਾਂ ਸਹੀ ਗੱਲ। ਸੱਸ ਨੂੰ ਮਹਾਰਾਜਦੀਨ ਤੇ ਸਹੁਰੇ ਨੂੰ ਪਿੰਕੀ ਕਹਿੰਦਾ। ਯਾਰ ਪਾਣੀ ਭਰਨਾ ਹੁੰਦਾ ਸਵੇਰੇ ਲੋਡਰ ਰਕਸ਼ੇ ਤੇ, ਉਹਦਾ ਲੋਡਰ ਰਕਸ਼ਾ ਢੱਕ ਲਿਆ ਉਹਨੂੰ ਸੱਸ ਨੇ ਮੇਰੀ ਨੇ। ਹਾਂ ਸੱਸ ਨੇ ਢੱਕ ਲਿਆ ਪੂਰਾ। ਉਹਦਾ ਨਾਮ ਉਹ ਬਲਕੀਸ, ਉਹਨੂੰ ਮਹੱਲੇ ਚ ਮਾਜੂ ਕਹਿੰਦੇ। ਉਸਤਾਦ ਜੀ ਇੱਥੇ ਤੱਕ ਬਾਜ਼ੂ ਟੰਗਦੀ ਆ, ਯਕੀਨ ਮੰਨੋ। ਮੇਰੀ ਇੱਕ ਗੱਲ ਹੋਈ ਤੇ ਉਸਤਾਦ ਜੀ, ਮੈਂ ਉਦੋਂ ਮਤਲਬ ਨਵੀਂ ਗੱਲ ਹੋਈ ਹੈ ਸਊਦੀ ਆਉਣ ਤੋਂ ਬਾਅਦ, ਤੇ ਕਿਸੇ ਬੀਬੀ ਨਾਲ, ਤੇ ਉਹ ਬੜੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸਾਰਾ ਕੁਝ। ਤੇ ਮੈਂ ਉਹਨੂੰ ਕਿਹਾ, ਕਹਿੰਦੀ ਮੈਂ 10 ਦਿਨ ਨਾ ਗੱਲ ਨਹੀਂ ਕਰ ਸਕਦਾ। ਮੈਂ ਕਿਹਾ ਕਿਉਂ? ਕਹਿੰਦੀ ਮੈਂ ਲੈਕਚਰ ਲੜਨ ਦੀ। ਸੱਚੀ ਮੁੱਚੀ ਹੋਇਆ ਭਾਈ, ਲੜਿਆ ਇਲੈਕਸ਼ਨ ਸੱਸ ਮੇਰੀ ਨੇ ਠੁੱਡਾ ਮਾਰ ਕੇ ਬੂਹੇ 'ਚ ਵੋਟ ਲੈ ਕੇ ਆਈ ਆ। ਔਰ ਤੁਸੀਂ ਉਸਤਾਦ ਜੀ ਉਹ ਫਿਲਮ ਦੇਖੀ ਮੇਲਾ ਫਿਲਮ, ਜਦੋਂ ਗੁੱਜਰ ਨੂੰ ਕੋਈ ਕਰੈਕਟਰ ਆ ਕਹਿੰਦਾ ਇਸ ਵਿੱਚ ਸਾਰਾ ਸੇਬ ਕੇਲਾ ਨਹੀਂ ਤਾਂ ਅਸਲਾ ਥਾ, ਉਹ ਵਿਕੇ ਜਮੂ ਵਾਲਾ, ਉਹਦਾ ਟੈਟੂ ਬਣਾਇਆ ਸੱਸ ਨੇ ਇੱਥੇ, ਕਹਿੰਦੀ ਮੇਰਾ ਫੇਵਰਟ ਆ, ਮੈਨੂੰ ਪਸੰਦ ਆ ਬਸ। ਉਹ ਗੁੱਜਰ ਹਾਂ,
ਸਹੀ ਗੱਲ। ਕੁਆਲਿਟੀ ਭਾਈ। ਇੱਕ ਵਿਆਹ ਤੇ ਗਈ ਉਸਤਾਦ ਜੀ ਤੇ ਉਹਨਾਂ ਕੱਢ ਦਿੱਤਾ, ਉੱਥੇ ਗ੍ਰਨੇਡ ਬੰਨ ਕੇ ਫਿਰਦੇ ਸੀ। ਘਾਤਰਾ ਬਣਾਇਆ ਬਕਾਇਦਾ ਨੇ ਪਿਸਤੌਲ ਵਾਲਾ ਉਸਤਾਦ ਜੀ। ਉਹ ਇੱਥੇ ਲਮਕਣ ਦੇ ਬੱਕੀ ਨਾਲ ਗ੍ਰਨੇਡ ਬੰਬ, ਤੇ ਉਹ ਨਿਆਣੇ ਪਿੰਨਾ ਖਿੱਚਦੇ ਨੇ, ਉੱਥੇ ਕੀ ਬਣੇ ਫਿਰ? ਭਾਜੀ ਉਹਨੇ ਬਕਾਇਦਾ ਫਾਇਰਿੰਗ ਕਰਕੇ ਆਵਾਜ਼ ਨਹੀਂ ਦਿੱਤੀ ਉਹ ਵਿਆਹ ਤੇ ਨਾਲ ਲੜ ਦੇ ਵਿਆਹ ਸ਼ੇਰਵਾਨੀ ਤੇ ਪਾਣੀ ਤੁੱਕਤਾ ਨਹੀਂ ਕਰਕੇ ਪਤਾ ਨਹੀਂ ਲੱਗਾ। ਬਾਹਰ ਵਾਲੇ ਯਾਰ ਨਾ ਯਾਰ ਮਿੱਠੇ। ਨਹੀਂ ਉਹ ਹੈ ਉਸਤਾਦ ਜੀ, ਉਹ ਇਦਾਂ ਦੀ ਹੈ ਉਸਤਾਦ ਜੀ। ਇੱਕ ਵਿਆਹ ਤੇ ਗਈ ਹੈ ਉਸਤਾਦ ਜੀ, ਉਹ ਉੱਤੇ ਜਾ ਕੇ ਵਾਜੇ ਵਾਲੇ ਨਾਲ ਸਾਹਮ ਤੇ ਸਾਹਮ ਮਾਰਨ। ਯਾਰ ਉਹਦਾ ਕੋਈ ਪਤਾ ਨਹੀਂ ਚੱਲਦਾ, ਉਹ ਤੇ ਲੱਕ ਤੇ ਬੰਦ ਬੰਨ ਕੇ ਕਦੀ ਨਿੰਜਾ ਟੈਟਲ ਵੀ ਬੰਨ੍ਹਦੇ। ਭਾਜੀ ਉਹਨੇ ਐਡਾ ਨਗ ਮੰਗਾਇਆ ਇੱਥੇ ਪਾਉਣ ਵਾਸਤੇ, ਕਹਿੰਦੀ ਕਿਸੇ ਆਲੂ ਸਹੀ ਨਹੀਂ ਸੀ ਪੈਂਦਾ ਇੰਜ ਕਰ। ਕਈ ਚੀਜ਼ਾਂ ਇਹਨਾਂ ਨੇ ਛਡਾ ਦਿੱਤੀਆਂ ਉਹਨੂੰ ਕਹਿ ਕੇ ਇਹ ਨਹੀਂ ਸਹੀ। ਉਹ ਦੂਗੀ ਇੰਨਾ ਟੋਰੀ ਕਰਦੀ ਸੀ, ਉਹ ਵੀ ਹਟ ਗਈ ਵਿਚਾਰੀ। ਵਿਆਹ ਤੇ ਜਾ ਕੇ ਉਹਨਾਂ ਕਿਹਾ ਚੱਲ ਤੂੰ ਵੀ ਖਾ ਲਾ, ਥੋੜਾ ਨੱਚ ਕੇ ਵਿਖਾ। ਕਹਿੰਦੀ ਉਹ ਗਾਣਾ ਲਾਓ, ਇਹ ਗਣਪਤ ਚੱਲ ਦਾਰੂ ਲਾ। ਗਣਪਤ ਚੱਲ ਦਾਰੂ ਲਾ। ਉਹ ਚੱਲਦਾ ਉਹ ਤਾਂ ਡੱਬ ਨਾਲ ਲਾਈ ਫਿਰਦੀ ਹੈ ਪੂਰਾ। ਚੱਲਦਾ ਰੂਲਾ। ਸਾਡੇ ਘਰਾਂ ਦੇ ਵਿੱਚ ਵਿਆਹ ਦਾ ਮੈਂ ਡਰ ਕਰਕੇ ਕੁਛ ਵੀ ਨਹੀਂ। ਇਹ ਕੀ ਗੱਲ ਸੀ? ਇਹ ਸਾਨੂੰ ਸਾਹ ਦਵਾਉਂਦਾ ਵਾ। ਇਹ ਸ਼ੋਅ ਨੂੰ ਪਿੱਛੇ ਲਿਆਉਂਦਾ, ਚੜਿਆ ਹੁੰਦਾ ਨਾ ਸ਼ੋਅ। ਤੈਨੂੰ ਮੈਂ ਕਿਹਾ ਤੂੰ ਐਜ਼ ਏ ਆਰਟਿਸਟ ਨਹੀਂ ਹੈਗਾ ਸੋਚ। ਸਹੀ ਗੱਲ। ਬਹਰਹਾਲ ਉਸਤਾਦ ਜੀ, ਮੇਰੀ ਜ਼ਿੰਦਗੀ ਲਾਈਫ ਮੇਰੇ ਸਕੂਨ ਦੀ ਹੈ। ਯਕੀਨ ਮੰਨੋ ਜਿੱਦਾਂ ਮੈਨੂੰ ਮੇਰੀ ਸੱਸ ਨੇ ਪ੍ਰਮੋਟ ਕੀਤਾ, ਕਿਸੇ ਤੇ ਘੱਟ ਜੁਆਈ ਨੇ ਪ੍ਰਮੋਟ ਕੀਤਾ ਹੋਣਾ। ਹਾਂ ਯਾਰ ਜਦੋਂ ਵੀ ਬਾਜ਼ਾਰ ਗਈ ਹੈ ਨਾ, ਭੱਤੇ ਦੇ ਤੌਰ ਤੇ ਕਦੀ ਮੇਰੀ ਅੰਗੂਠੀ ਲਈ ਸੋਨੇ ਦੀ, ਕਦੀ ਕੜੀ ਲਈ ਆ, ਕਦੀ ਚੈਨ ਲਈ ਆ। ਉਹ ਮੈਨੂੰ ਦੇਣੀ ਹੈ, ਦੇ ਕੇ ਉਹਨਾਂ ਨੂੰ ਲਿਖਣੀ ਵੀ ਆ ਕਿ ਆਹ ਸ਼ਾਇਦ ਤੇਰੇ ਚਲੀ ਗਈ ਹੈ, ਤੇਰੇ ਚੈਨ ਗਈ ਹੈ, ਤੇਰੇ ਅੰਗੂਠੀ ਗਈ ਹੈ। ਔਰ ਉਹਦਾ ਰਿਕਾਰਡ ਆ ਉਸਤਾਦ ਜੀ, ਕਹਿੰਦੇ ਜਦੋਂ ਉਹਦੀ ਸ਼ਾਦੀ ਹੋਈ ਸੀ, ਉਹਨੇ ਜ਼ਿੱਦ ਕਰਕੇ ਆਪ ਘੋੜੀ ਤੇ ਬੈਠੀ ਤੇ ਸਹੁਰਾ ਇਹਦਾ ਡੋਲੀ ਚ। ਹਾਂਜੀ ਇਹ ਉਲਟਾ ਕੀਤਾ ਨਾ ਸਿਸਟਮ। ਬੜੀਆਂ ਰਸਮਾਂ ਉਲਟ ਹੋਈਆਂ ਸੀ। ਉਲਟ ਹੋ ਗਿਆ ਸੀ ਉਸਤਾਦ ਜੀ। ਯਾਰ ਅੰਡਰਪਾਸ ਦੇ ਲਾਗੇ ਚਾਚਾ ਜੀ ਨੂੰ ਦੁੱਧ ਨਹੀਂ ਪਿਲਾਇਆ, ਖਾਲਾ ਜੀ ਨੂੰ ਪਿਆ। ਖਾਲਾ ਨੇ ਦੁੱਧ ਪਿਲਾਇਆ ਸੀ। ਖਾਲਾ ਜੀ ਦੀ ਜੁੱਤੀ ਵੀ ਲਕੋਲੀ। ਯਾਰ ਤੇ ਫਰੀਦਾ ਚਾਚਾ ਜੀ ਝੋਲ ਸੁੱਟਣ ਦੇ ਸੀ। ਚਾਚਾ ਜੀ ਵਾਲਾ ਸਾਹਿਬ ਨੂੰ ਜੱਫੀਆਂ ਪਾ ਕੇ ਰੋਂਦੇ ਸੀ। ਇਹ ਉਲਟ ਕੰਮ। ਤੁਹਾਨੂੰ ਸ਼ਾਇਦ ਯਾਦ ਹੋ, 1.5 ਸਾਲ ਪਹਿਲੇ ਅੰਡਰਪਾਸ ਦੇ ਬਾਹਰ ਡਾਕੂਆਂ ਨੇ ਕੰਨ ਉਡਾਈ ਸੀ ਇੱਕ ਔਰਤ ਨੇ, ਹਾਂ ਸੱਸ ਸੀ। ਪੰਪ ਐਕਸ਼ਨ ਕੋਈ ਡਾਕੂਆਂ ਦੀ ਨਵੀਂ ਨਵਾਂ ਸੂਟ ਪਾ ਕੇ ਸੱਸ ਉਹਦੇ ਨੂੰ ਗਈ ਜਾਂਦੀ, ਮੈਂ ਤਾਂ ਨਾਲ ਤਾਪ ਰਾ ਜਾ ਢੱਲੀ ਤੂੰ ਕਹਿ। ਮੁਸ਼ਰਫ ਜੰਜੋਏ ਨੂੰ ਉਸਤਾਦ ਜੀ, ਉਹ ਇੱਕ ਬੱਟਰ ਨਹੀਂ ਉਹਨੂੰ ਕਹਿਣ ਦੀ ਸੀ, ਮੁਸ਼ਰਫ ਤੇਰੀ ਤਾਕਤ ਘਟ ਗਈ। ਏਦਾਂ ਗੁੱਟ ਫੜੀਦਾ ਤੇ ਉਹਦਾ ਗੁੱਟ ਮਰੋੜਤਾ। ਫਰੀਦ ਸਾਹਿਬ ਉਹਨੂੰ ਗੋਟੋ ਫੜਨਾ ਸਿਖਾਇਆ ਸੱਸ ਮੇਰੀ ਨੇ। ਹਾਂ ਸਹੀ ਗੱਲ ਇਹ ਪੂਰੀ ਕੜਕੀ ਪਾਉਣੀ ਵੀ ਆ ਭਾਬੀ ਮਾਂ ਨੇ ਉਹਨੂੰ ਸਿਖਾਈ ਆ। ਘਰ ਆਂਦੀ ਤੇ ਗਾਣਾ ਗਾਂਦੀ, 10 ਪੁੱਤ ਤੇਰਾ ਹੈ ਜੀ ਡੋਨ ਗਾਸ। ਤੇ ਨਾਲ ਬੁਆ ਖੜਕਾਉਣੀ। ਉਹਦਾ ਲੇਡੀਜ਼ ਚ ਨਾਮ ਆ ਸਿੱਧੀ ਮੂਸੇ ਵਾਲੀ। ਲੱਸੀ ਇਹਦੀ ਸੱਸ ਨੂੰ ਇੱਕ ਬੰਦੇ ਨੇ- ਸਿੱਧੀ ਮੂਸੇ ਵਾਲੀ। ਇਹਦੀ ਸੱਸ ਨੂੰ ਇੱਕ ਬੰਦੇ ਨੇ ਗੋਲੀ ਮਾਰੀ ਤੇ ਇਦਾਂ ਉਂਗਲੀਆਂ ਨਾਲ ਰੋਕ ਲਈ। ਮੇਰੀ ਸੱਸ ਤਾਂ ਕਿ ਸ਼ਾਨ ਆ। ਉਹ ਯਾਰ ਚਾਈਨੀਜ਼ ਫਿਲਮ ਚ ਨਹੀਂ ਇੱਕ ਉਹ ਜਿਹੜੀ ਹੋਰ ਹੁੰਦੀ ਬੁੱਢੀ ਉਹ ਫਾਈਟ ਵਾਲੀ ਚ, ਜਿੱਚੋਂ ਸਿਗਰਟ ਖਿੱਚਦੀ ਆ, ਚੀਕ ਮਾਰਦੀ ਸੀ। ਪੂਰਾ ਉਹ ਟਾਈਮ ਸੀ, ਪੂਰੇ ਮੁਹੱਲੇ ਦੀ ਉਹ ਗੁੰਡੀ ਹੁੰਦੀ ਉਹ ਜ਼ਿੱਦ ਕਰਨ ਦੀ ਮੇਰੇ ਤੇ, ਕਹਿੰਦੀ ਦੁਬਾਰਾ ਫਿਲਮ ਬਣਾਓ ਜੀਡੀ ਬਲੇਡ। ਯਾਰ ਉਹਨੇ ਇਹਨਾਂ ਦੇ ਕਿਤੇ ਦੇਖੀ ਹੈ ਸ਼ਿਕਾਰੀ ਹਸੀਨਾ ਫਿਲਮ ਆਈ ਸੀ ਨਵੀਂ, ਉਹ ਚ ਪੂਰਾ ਅਤਰਾ ਪਾਣ ਨੂੰ ਦੇਖਿਆ ਤੇ ਉਤੋਂ ਮੌਲਾ ਜੱਟ ਦੇ ਵਿੱਚ ਉਹਨਾਂ ਰੋਲ ਹੀ ਕਰਦੀ ਕੁੜੀ ਜੱਟੀ ਤੇ ਆ ਬੜੀ ਖਰ ਦਿਮਾਗ ਕੇ, ਉਹ ਸਾਰਾ ਉਹਦੇ ਦਿਮਾਗ 'ਚ ਫਿੱਟ ਹੋਇਆ ਵਾ। ਹਾਂ ਤੇ ਉਹ ਉਸੋਂ ਤੋਂ ਬਸ ਲੈਵਲ ਲੱਗ ਗਿਆ, ਟੈਗ ਲੱਗ ਗਿਆ, ਹੁਣ ਉਹ ਪੂਰਾ ਬਦਮਾਸ਼ੀ ਟੈਗ। ਚੱਲ ਯਾਰ ਦੇ ਉਹਨੇ ਘਰ ਚਲਾਇਆ ਨਾ, ਘਰ ਚਲਾ ਕੇ ਉਹਨੇ ਆਪਣੀ ਧੀ ਜੰਮੀ, ਜੰਮ ਕੇ ਪਾਲੀ ਪੋਸੀ, ਵਿਆਹੀ, ਬਸ ਹੋਰ ਹੁਣ ਕੀ ਕਰਨ? ਤੂੰ ਇੱਥੇ ਬੈਠਾ ਉਹਦੀਆਂ ਬਦਖੋਈਆਂ ਕਰਨ। ਨਹੀਂ ਬਦਖੋਈਆਂ ਨਹੀਂ ਕਰ ਰਿਹਾ, ਟੈਲੈਂਟ ਹੁੰਦਾ ਵਾ। ਮੈਂ ਆਖਰ ਫੇਰ ਵੀ ਤਾਂ ਜਾਣਾ ਹੀ ਆ। ਹਾਂਜੀ ਉਸਤਾਦ ਜੀ, ਇਹ ਇਦਾਂ ਹੀ ਵਿਆਹ ਤੇ ਵੀ ਰੌਲਾ ਪੈ ਗਿਆ ਸੀ। ਉਹ ਗੱਬਰ ਤਰ੍ਹਾਂ ਪਟਾ ਲੈ ਕੇ ਤੇ ਬਨੇਰੇ ਦੇ ਫਿਰੜੇ ਦੀ ਕਿਤਨੇ ਆਦਮੀ। ਤੂੰ ਯਕੀਨ ਮੰਨ ਫਰੀਦ, ਮੇਰਾ ਸਹੁਰਾ ਉਹਨੂੰ ਹੀ ਪਲੈਡ ਆ ਬੰਦਾ। ਫਲਾਈਟ ਨਹੀਂ, ਉਹ ਵੈਸੇ ਮਾਸੂਮ ਆਦਮੀ ਹੈ ਯਾਰ ਕਿਲੋ ਮਠਿਆਈ ਦਾ ਡੱਬਾ ਮੈਂ ਲੈ ਕੇ ਜਾਵਾਂ, ਐਂਡ ਤੱਕ ਉਹਨੂੰ ਮੇਸੂ ਚੁੱਕਣ ਦੀ ਇਜਾਜ਼ਤ ਨਹੀਂ ਹੈ। ਭੂਰ ਚੂਰ ਖਾ ਕੇ ਵਿਚਾਰਾ ਐ ਵੱਡਾ ਢਕਾਰ ਮਾਰਤਾ। ਇਹਦੀ ਭਾਈ ਸੱਸ ਨੂੰ ਰਿਮਾਂਡ ਤੇ ਲੈ ਗਏ ਏਜੰਸੀ ਵਾਲੇ, ਤੇ ਉੱਥੇ ਅੰਦਰ ਕਹਿੰਦੀ ਨਹੀਂ ਲੱਗਦਾ ਮੁਝਕੋ। ਪੁਲਿਸ ਵਾਲੇ ਤੋਂ ਗਈ ਰਿਮਾਂਡ ਤੇ ਲੈ ਗਏ। ਨਹੀਂ ਲੱਗਦਾ। ਬਹਰਹਾਲ ਜੀ, ਮੇਰਾ ਇਸ ਰਿਸ਼ਤੇ ਤੋਂ ਤਮਾਦ ਉੱਠ ਗਿਆ ਵਾ। ਤੁਹਾਡਾ ਅਗਰ ਦਿਲ ਕਰਦਾ ਤੁਸੀਂ ਇਹਦੇ ਅਦਬ ਕਰੋ, ਮੈਂ ਤੇ ਕੋਈ ਨਹੀਂ ਕਰਨਾ ਭਾਈ। ਨਹੀਂ ਤੇਰਾ ਹੱਕ ਬਣਦਾ, ਤੂੰ ਉਹਦਾ ਅਦਬ ਵੀ ਕਰੇ ਚਾਹੇ ਜੋ ਮਰਜ਼ੀ ਆ। ਲੇਕਿਨ ਆਹੋ ਅੱਜ ਤਾਂ ਕਰਨਾ ਮਜਬੂਰੀ ਜੀ ਹੋਈ ਭਾਈ, ਹੁਣ ਆਉਣਾ ਜਾਣਾ ਨਹੀਂ ਹੈ। ਹਾਂਜੀ ਫਸ ਜੋ ਗਏ ਆ। ਅਦਬ ਉਹਨੂੰ ਕਰਾਉਣਾ ਹੁੰਦਾ ਉਸਤਾਦ ਜੀ, ਉਹ ਮਾਰਦੀ ਇੰਨਾ ਇਹ ਹਟਦਾ ਹੀ ਨਹੀਂ। ਅੱਜ ਜੀ ਮੇਰੇ 2 ਸਹੁਰੇ ਨੇ ਡੇਲਾ ਕੱਢਿਆ ਨੂੰ ਉਂਗਲ ਮਾਰ ਕੇ, ਅਦਬ ਨਹੀਂ ਸੀ ਕਰਦੇ। ਮੈਂ ਲਾਜ਼ਮੀ ਕਾਣਾ ਹੋਣਾ ਵਾ। ਅੱਛਾ ਵੀ ਬੁੱਢੀ ਤੁਹਾਡੀ ਨਾ ਕਦੀ ਨਹੀਂ ਕਹੇਗੀ ਕਿ ਵੀ ਮੇਰੀ ਮਾਂ ਨੇ ਆ ਗਲਤ ਕੀਤਾ ਔਰ ਆ ਵਾਕਈ ਸਹੀ ਨਹੀਂ ਹੋਇਆ, ਉਹਦੀ ਆਦਤ ਨਹੀਂ ਸਹੀ। ਉਹਨੂੰ ਲੁਕੋਏਗੀ ਕਿੱਦਾਂ ਭਲਾ? ਕਦੀ ਵੀ ਬੁੱਢੀ ਨੂੰ ਤੁਸੀਂ ਕਹੋ ਨਾ, ਆ ਯਾਰ ਵੇਲਾ ਤੇਰੀ ਮਾਂ ਜਿਹੜੀ ਗੱਲ ਕਰਕੇ ਗਈ ਆ, ਇਹ ਬਣਦੀ ਸੀ ਗੱਲ?
ਤੇ ਉਹਨੇ ਉਹਨੂੰ ਕਹਿਣਾ ਉਹ ਉਹਨਾਂ ਦੀ ਆਦਤ ਇਦਾਂ ਦੀ, ਹਾਂ ਆਹੋ ਇਹਦੇ ਤੇ ਉਹਨੇ ਠੀਕ ਕਰ ਦੇਣੀ ਮਾਂ। ਉਹਨਾਂ ਦੀ ਆਦਤ ਇਦਾਂ ਦੀ ਆ, ਅਸਲ 'ਚ ਉਹਨਾਂ ਨੂੰ ਫਲਾਣੇ ਦਾ ਟੈਨਸ਼ਨ ਸੀ, ਅਸਲ 'ਚ ਘਰ ਦੇ ਹਾਲਾਤ ਇਦਾਂ ਵਾ, ਅੱਬੂ ਨੇ ਨਾ ਜਾਣ ਦੇ ਕੰਮ, ਯਾਨੀ ਉਹਨੇ ਇਹ ਨਹੀਂ ਕਹਿਣਾ ਕਿ ਜੈਨਵਨ ਨਹੀਂ ਚੰਗੀ ਔਰਤ, ਹਾਂਜੀ 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 ਉਹਨੇ ਕਹਿਣਾ ਇਸ ਵਜ੍ਹਾ ਤੋਂ ਵਕਤੀ ਤੌਰ ਤੇ ਇਦਾਂ ਦੀ ਆ, ਮਾਂ ਮੇਰੀ ਚੰਗੀ ਆ। ਹਾਂ ਤੁਹਾਨੂੰ ਪਤਾ ਹੀ ਹੈ ਤੇ ਉਹਦੀ ਮਾਂ ਉਹ ਜੈਨਵਨ ਭਾਵੇਂ ਹਾਲਾਤ ਦੇ ਥੋਂ ਉਦਾਂ ਦੀ ਹੋਈ ਹੋਵੇ, ਉਹਨੇ ਕਹਿਣਾ ਨਹੀਂ ਇਹ ਹੈ ਹੀ ਇਦਾਂ ਦੀ। ਇਹਦੀ ਸੱਸ ਨਹੀਂ ਕਰੈਕ ਦਿਮਾਗ ਆ, ਇਹ ਬੁੱਢੀ ਨੂੰ ਆਪ ਤੇ ਨਹੀਂ ਜਾਂਦਾ ਲੈ ਕੇ, ਉਹਨੂੰ ਕਹਿੰਦਾ ਜਾ ਤੂੰ ਜਾ ਕੇ ਨਾ ਮਾਹੌਲ ਵੇਖ ਕੇ ਮੈਨੂੰ ਫੋਨ ਕਰ। ਜੇ ਅੱਛੇ ਮੂਡ 'ਚ ਹੋਈ ਤਾਂ ਬਾਹਰ ਸਾਰੀ ਤਾਂ ਅਜੇ ਦੀ ਸੱਸ ਚੌਂਕ ਚੌਂਕ ਕਹਿੰਦਾ ਉਹ ਇੱਥੇ ਬੁੱਢੀ ਕਹਿੰਦੇ ਲੈਣ ਨਹੀਂ ਆਉਣਾ ਤੁਸੀਂ, ਆ ਗਿਆ ਮੈਂ ਪਾਨਾ ਲੈ ਖੜਾ, ਆ ਜਾ ਨਿਕਲ ਕੇ ਬਾਹਰ। ਇਹਦੀ ਸੱਸ ਉਸਤਾਦ ਜੀ ਰੁਮਾਲ ਬਣ ਕੇ ਮੱਥੇ ਤੇ ਚੌਂਕ 'ਚ ਖਲੋ ਕੇ ਕੁੜੀਆਂ ਨੂੰ ਛੇੜਦੀ, ਚੱਲੀਏ ਸੋਹਣਿਓ। ਨਹੀਂ ਬਹਰਾਲ ਸ਼ੁਗਲ ਰਿਹਾ ਉਸਤਾਦ ਜੀ, ਮਾਈਂਡ ਆਫ ਦਾ ਟਾਈਮ ਮੁੰਡਿਆ। ਮੈਂ ਜੈਨੂਇਨ ਗੱਲ ਆ ਆਪਣੀ ਸਾਸੂ ਮਾਂ ਦੀ, ਆਪਣੇ ਸਹੁਰਾ ਸਾਹਿਬ ਦੀ ਬੜੀ ਇੱਜ਼ਤ ਕਰਦਾ, ਬੜੀ ਰਿਸਪੈਕਟ ਕਰਦਾ। ਜਸਟ ਸ਼ੁਗਲ ਸੀਗਾ ਇੱਕ ਜਿੱਦਾਂ ਸਕ੍ਰਿਪਟ ਬਣ ਗਿਆ, ਉਹ ਬਹੁਤ ਅੱਛੇ ਇਨਸਾਨ ਨੇ। ਓ ਯਾਰ ਏਦਾਂ ਨਾ ਕਰ ਹੁਣ ਮਿੱਠੇ, ਸਾਨੂੰ ਪਤਾ ਲੱਗ ਸੀਰੀਅਸਲੀ ਗਿਆ ਭਰਾਵਾ, ਮੈਂ ਸੀਰੀਅਸ ਕਹਿੰਦਾ ਹਰ ਚੀਜ਼। ਯਾਰ। ਉਹਨੇ ਮੈਨੂੰ ਗਾਣਾ ਆਪ ਸੁਣਾਇਆ ਮਟਕਲੀ ਮਟਕਲੀ, ਮੈਂ ਐਵੇਂ ਤੂੰ ਯਕੀਨ ਕਰ ਲਾ। ਯਾਰ ਉਹਨੂੰ ਕਰ ਲੈਂਦੇ ਮਾਦਰਾ, ਤੈਨੂੰ ਪਤਾ ਜੇ ਮੈਂ ਇਦਾਂ ਹੀ ਚਲ ਗਿਆ ਉਹਨੇ ਸਰਾਣੇ ਰੱਖ ਕੇ ਸਾਹ ਘੁੱਟ ਦੇਣਾ। ਪਤਾ ਕੀ ਗੱਲ ਆ, ਸੁਬਲ ਬੋਟੀ ਹੈ ਤਾਂ ਚੇਅਰਮੈਨ ਨੂੰ ਫੋਨ ਕਰ ਕਹਿੰਦੇ ਇੱਕ ਗੋਲੀ ਦੀ ਡੱਬੀ ਲੈ ਕੇ ਮੈਂ ਪਤਾ ਕੀ ਗੱਲ ਆ ਦਰਸ਼ ਭਾਈ, ਸੱਸ ਅੱਛੀ ਸੀਗੀ, ਜਿੱਦਾਂ ਦੀ ਅਸੀਂ ਗੱਲਾਂ ਕਰ ਲਈਆਂ ਨਾ। ਇਹਦੀ ਸੱਸ ਹੈਪੀ ਲੈਗ ਵਾਲਿਆਂ ਦੀ ਐਂਬੈਸਡਰ ਵੀ ਆ। ਬਿਜ਼ਨਸ ਸਾਨੂੰ ਯਾਰ ਕਾਰੋਬਾਰ ਵਧਾਉਣਾ ਚਾਹੀਦਾ ਵਾ। ਸਹੀ ਗੱਲ ਆ। ਇੱਕ ਹੋਟਲ ਤੇ ਬੈਠੀ ਪੈਰਾਡੋਲ ਤੇ ਚਾਹ ਪੀ ਲਈ। ਮੈਂ ਕਿਹਾ ਕੀ ਹੋਇਆ? ਕਹਿੰਦੀ ਬੰਦੇ ਇਲਾਕੇ ਦੇ ਵਿੱਚ ਉਹਨੇ ਪਿੱਛੇ ਲੱਗ ਫੇਰ ਤੋਂ ਗੱਲ ਕਹਿੰਦਾ ਬੋਤਲਾਂ ਦੇ ਢੱਕਣ ਇਕੱਠੇ ਕਰਕੇ ਨਾ ਉਹਨਾਂ ਨੂੰ ਢਾਲ ਕੇ ਉਹਨਾਂ ਦੇ ਡੰਬਰ ਬਣਾ ਕੇ ਵੇਚਦੀ। ਇਹ ਉਸਤਾਦ ਜੀ ਨੂੰ ਸੀਮੈਂਟ ਬਜੀ ਜਿਹੜੇ ਬਣਾਏ ਆ, ਆਹੋ ਉਹ ਬੜੇ ਅੱਛੇ ਰਹਿੰਦੇ ਸੀਮੈਂਟ ਬਜੀ ਜਿਹੜੇ। ਕਚਹਿਰੀ ਬਾਜ਼ਾਰੋਂ ਦੀ ਲੜਾਈ ਹੋ ਪਈ ਉਸਤਾਦ ਜੀ, ਉਹਨੇ ਕਿਤੇ ਕਿਸੇ ਬੰਦੇ ਨੇ ਬਦਤਮੀਜ਼ੀ ਕੀਤੀ, ਉਹਨੇ ਸੀਟੀ ਮਾਰੀ, ਇਧਰੋਂ ਬੰਦੇ ਹੀ ਬੰਦੇ। ਇੰਨਾ ਉਹਦਾ ਤਲਕ ਸੁਨੀਲ ਭਾਜੀ ਉਹਨੇ ਗਰਾਰੀ ਵਾਲਾ ਚਾਕੂ ਨੂੰ ਐਨਾ ਖੁੱਲਦਾ ਵਾ। ਬਣਾ ਸਕਦੀ ਹੈ, ਬਣਾ ਸਕਦੀ। ਭਾਈ ਉਹਨੇ ਬੜਾ ਕੁਝ ਬਣਾਇਆ ਵਾ, ਲੇਕਿਨ ਇਹਨਾਂ ਕਰਕੇ ਹੀ ਬਣਾਇਆ ਨਾ, ਇਹ ਅੱਜ ਗੱਲਾਂ ਕਰਦੇ ਆ ਉਹਦੀ ਵਜ੍ਹਾ ਤੋਂ ਤਾਂ। ਜੇ ਇਸ ਕੀ ਦਿੱਤਾ ਸੀ ਉਹਨਾਂ ਨੇ? ਅੱਖ ਵੀ ਨਹੀਂ ਦਿੱਤਾ ਉਸਤਾਦ ਜੀ, ਸਿਰ ਇਸ਼ਾਰਾ ਅੱਛੀ ਕੀਤਾ। ਔਰਤ ਹੈ ਦਾ ਮਤਲਬ ਉਹਨੇ ਬਿਲਕੁਲ ਸਹੀ ਕੀਤਾ। ਮੈਨੇ ਜ਼ੁਬਾਨ ਕਰ ਲਈ, ਮੈਂ ਤੈਨੂੰ ਹਰ ਛੇਤਰੀ ਪੂਰੀ ਕਰ ਦਿਆਂਗੀ। ਉਹ ਚੀਜ਼ ਬਣ ਦੰਦੀ ਦੀ ਜਿੱਥੇ ਜਾਂਦੀ ਹੈ ਕਬਜ਼ਾ ਕੁਬਜ਼ਾ ਉੱਥੇ ਬੁਲਾ ਲੈਂਦੀ, ਹਾਸ਼ਾ ਚੁੱਕ ਕੇ ਲੈ ਜਾ, ਹਾਸ਼ਾ ਚੁੱਕ ਕੇ ਲੈ ਜਾ। ਉਹਨੂੰ ਜੇ ਜਿੱਦਾਂ ਦੇ ਰਹੀ ਹੈ। ਤੇ ਮੈਂ ਲੋਡਰ ਲੈ ਕੇ ਜਾਣਾ, ਹਾਂ ਚਾਹ ਫਿਰੇ ਚੁਕਲਾ ਵੀ ਚੱਲ ਗਿਆ, ਤੇ ਫਿਰ ਉਹ ਕਾਲਗੁਰੂ ਫਿਰੇ ਚੁੱਕ ਕੇ ਉਹ ਵੀ ਕੱਟ ਦੇ। ਬੇਟਾ ਜਿੱਦਣ ਤੇਰੀ ਸੱਸ ਪੜੇਗੀ ਨਾ ਤੇਰਾ ਸਾਰਾ ਜਹੇਜ਼ ਲੈ ਜਾਣਾ ਜਿਹਦਾ ਜਿਹਦਾ ਹੈਗਾ। ਵਾਸ਼ਿੰਗ ਮਸ਼ੀਨ ਇਦਾਂ ਦੀ ਤੀ ਨੇ ਕਿਹਾ ਜਾ ਕਬਾੜੀਏ ਨੂੰ ਜਾ ਕੇ ਮੇਰੀ ਗੱਲ ਕਰਾ ਦੀ। ਸੱਸ ਕਹੇ ਮੈਨੂੰ ਚੀਜ਼ ਦੇ ਕੇ ਬਕਾਇਦਾ ਕਹੂਗੀ ਚੀਜ਼ ਵਾਲੀ ਜਿਸ ਚੋਂ ਕੱਟ ਦੇ, ਮਸ਼ੀਨ ਆ ਗਈ ਕੱਟ ਦੇ। ਅੱਛਾ ਯਾਰ ਚਲੋ ਯਾਰ ਨਾਜ਼ਰੀਨ ਯਾਰ ਆਪਣਾ ਖਿਆਲ ਰੱਖੋ ਯਾਰ। ਇਹਦੀ ਸੱਸ ਇਹਦੇ ਸਾਲੇ ਨੂੰ ਬੁਲਾਉਂਦੀ ਆ, ਅਸ਼ਰਫ ਦੇ ਮੁੰਡਾ। ਅੱਛਾ ਉਸਤਾਦ ਜੀ, ਹੋਰ ਨਰਮ ਸੱਸਾਂ ਜਾ ਕੇ ਡਾਕਟਰ ਕਹਿਣਗੇ ਬਲੱਡ ਘਟ ਰਿਹਾ ਉਸ ਮਸਲ 'ਚ ਹੈ, ਤੇਰੀ ਸੱਸ ਆ ਤਾਂ ਫੜ ਜਿਹਾ ਬਣਾ ਦੇਖੀ ਸਿੱਧਾ ਹੀ ਪੱਲਾ ਚੁੱਕ ਲਿਆ। ਅੱਛਾ ਜਦੋਂ ਸਾਰਾ ਮੁੱਕ ਗਿਆ ਉਦੋਂ ਦੀ 7 ਸਾਲ ਪਹਿਲੇ ਕਰਨਾ ਸੀ, ਲੇਕਿਨ ਬਾਈਂਡ ਅਪ ਤੇ ਕਰਨਾ। ਹਾਂ ਚਲੋ ਚਲੋ ਠੀਕ, ਚਲੋ ਕੋਈ ਹੋਰ ਸ਼ੋਅ ਫਿਰ ਕਿਸੇ। ਹੋਰ ਦੀ ਸੱਸ ਤੇ ਆਹੋ ਲੈ ਸੱਸ। ਲਓ ਜੀ ਆਪਣਾ ਖਿਆਲ ਰੱਖੋ ਜੀ ਨਾਜ਼ਰੀਨ, ਇਨਸ਼ਾਅੱਲਾ ਤਾਲਾ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਚੁੱਕ ਦਾ ਮੈਨੂੰ ਇਲਾਜ ਦੱਸ। ਅੱਛਾ ਉਹ ਵੀ ਕਹਿੰਦੇ ਹੋਣਗੇ ਯਾਰ ਇਹਨੂੰ ਕਦੀ ਅਸੀਂ ਕੁਛ ਇਲਾਜ ਦੱਸੀ ਨਾ ਕਦੀ ਕੋਈ, ਇਹਦਾ ਹਰ ਰੋਜ਼ ਨਵਾਂ ਹੀ ਕੰਮ ਹੁੰਦਾ ਕੋਈ। ਮਲਟੀ ਮਰੀਜ਼ ਮੈਂ ਚੁੱਕ ਮੈਨੂੰ ਪਈ ਪਤਾ ਕਿੱਦਾਂ ਕਿ ਦੁਬਈ ਹੋਟਲ 'ਚ ਮੈਂ ਸੁੱਤਾ ਨਾ ਤੇ ਏਸੀ ਉਹ ਉੱਥੇ ਚਿੱਲਣ ਲੱਗੇ ਹੁੰਦੇ ਨਾ, ਉਹ ਕਿਤੇ ਤੇਜ਼ ਕਰ ਲਿਆ ਮੈਂ ਫੁੱਲ, ਤੇ ਉਹ ਤੇਜ਼ ਕਰਕੇ ਮੈਂ ਸੌ ਗਿਆ। ਉਸ ਤੋਂ ਬਾਅਦ ਉਹ ਥੱਲੇ ਹੁੰਦਾ ਨਾ ਪਸੀਨਾ ਅਕਸਰ ਬੰਦਿਆਂ ਨੂੰ ਹੋ ਜਾਂਦਾ ਇਦਾਂ, ਏਸੀ ਜਿਹੜੇ ਸੌਂਦੇ ਉਹ ਤੁਸੀਂ ਇੰਜ ਕਰਕੇ ਕਰਵਟ ਲੈਂਦੇ ਹੋ, ਹਵਾ ਸਿੱਧੀ ਇੰਜ ਪੈਂਦੀ ਆ ਤੇ ਉਹ ਪੂਰਾ ਚੁੱਕ ਨਹੀਂ ਮਤਲਬ ਉਹ ਜਿੱਦਾਂ ਹੋ ਜਾਂਦਾ ਖਿਚਾਓ ਟੈਪ, ਉਹ ਨਿਜ਼ਾਮ ਹੋ ਗਿਆ। ਹਾਂਜੀ ਇਹਦਾ ਇੱਕ ਇਲਾਜ ਮੇਰੇ ਹਿਸਾਬ ਨਾਲ ਹੈ ਉਹ, ਇਹਦੀ ਨਾ ਅੱਖਾਂ ਨੂੰ ਇੱਥੇ ਲਾਣਾ ਧਾਗਾ ਲਾ ਕੇ ਲੰਮੇ ਪੈ ਕੇ ਤਾਂ ਜੀ ਲੈਂਸ ਜਿਹੜੇ ਹੁਣੇ ਉਹ ਇੱਕ ਅੱਖ 'ਚ ਪਾ ਲੈਣਾ, ਇੱਕ ਧੁੰਨੀ ਤੇ ਰੱਖ ਧੁੰਨੀ ਦੇ ਵਿੱਚ ਖਾ ਲੈਣਾ ਤਾਂ ਜੀ, ਬਾਹਰ ਉਹ ਪੱਖੇ ਦੀ ਪੱਖਾ ਚਲਾਉਣਾ, ਡਿੱਗੇ ਨਾ ਕਿਤੇ ਉੱਡੇ ਢੇਲਾ। ਤੇ ਤਾਂ ਜੀ ਉਲ ਤੋਂ ਬਾਅਦ ਹੈ ਨਾ ਮਿੱਠਾ ਚੂਰਨ ਨਿਕਲ ਲੈਣਾ, ਉਹ ਇੱਥੇ ਬਾਂਹ ਤੇ ਬੰਨ ਲੈਣਾ। ਪੈ ਪੜਾ ਤੇ ਸਵੇਰੇ ਵੇਖੀ ਚੁੱਕ ਕੀ ਮੈਂ ਕਹਿੰਦਾ ਚੁੱਕ ਹੋਈ। ਅੱਛਾ ਮੇਰੀ ਗੱਲ ਸੁਣਨਾ, ਇਹ 2-3 ਦਿਨ ਰਹਿਣੀ ਹੈ, ਤੂੰ ਕੱਲ ਵਾਲੇ ਸ਼ੋਅ 'ਚ ਸਾਰਾ ਇਹੀ ਦੱਸ ਰਹੀ। ਆਪਣਾ ਬਹੁਤ ਖਿਆਲ ਰੱਖੋ ਜੀ, ਅੱਲਾ ਹਾਫਿਜ਼।